वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा तुहाडी होस्ट नीलम कौर ते मैं चवीरी फॉर दे सारे दर्शकों ते श्रोतिਆਂ ਨੂੰ जी आया कहंदी हां प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत मेहरबानी। जी डॉक्टर साहब ਅੱਜ 24 ਮਈ 2022 ਲਾਸਟ ਜੇਠ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫੇਅਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਸਿੱਖ ਸੇਵਕ ਜਥਾ ਵੱਲੋਂ। ਸੋ ਇਹ ਸਪਾਂਸਰਸ਼ਿਪ ਇਹਨਾਂ ਨੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਭੇਜੀ ਹੈ ਔਰ ਇਹਨਾਂ ਨੁਕਤਾ ਚੁੱਕਿਆ ਹੈ ਕਿ ਸਾਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਇੰਡੀਅਨ ਪਾਸਪੋਰਟ ਤੇ ਬਾਹਰ ਆਏ ਹੋ ਹੁਣ ਪੇਠੇ ਦਿਖਾ ਕੇ ਭਾਰਤ ਵਿਰੋਧੀ ਜਿਹੜਾ ਗੱਲਾਂ ਕਰਦੇ ਹੋ। ਸੋ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀ ਬਾਬੇ ਵੀ ਬ੍ਰਿਟਿਸ਼ ਪਾਸਪੋਰਟ ਤੇ ਹੀ ਆਏ ਸਨ ਪਰ ਇਹ ਗੱਲ ਨਹੀਂ। ਮਸਲਾ ਇਹ ਹੈ ਕਿ ਅਸੀਂ ਜ਼ੁਲਮ ਖਿਲਾਫ ਆਵਾਜ਼ ਚੱਕ ਰਹੇ ਹਾਂ ਔਰ ਪਾਸਪੋਰਟ ਕਿਹੜਾ ਵਰਤਿਆ ਇਹ ਮੈਟਰ ਨਹੀਂ ਕਰਦਾ। ਦੂਜੀ ਗੱਲ ਅੱਜ ਜੋ ਅੰਤਰਰਾਸ਼ਟਰੀ ਪੱਧਰ ਹਾਲਾਤ ਜਿਹੜੇ ਨੇ ਬਦਲ ਰਹੇ ਹਨ ਇਸ ਬਾਰੇ ਨੌਜਵਾਨ ਜਿਹੜੀ ਪੀੜ੍ਹੀ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਔਰ ਸਾਊਥ ਏਸ਼ੀਆ ਵਿੱਚ 1947 ਵਾਲੇ ਹਾਲਾਤ ਜਿਹੜੇ ਬੰਦੇ ਦਿਖ ਰਹੇ ਨੇ ਔਰ ਟੀਵੀ 84 ਜੇ ਹੋਰ ਚੈਨਲ ਸਾਨੂੰ ਰੂਟੀਨ ਵਿੱਚ ਵਾਚ ਕਰਨੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਤੋਂ ਸਿੱਖ ਕੇ ਭਵਿੱਖ ਸੁਧਾਰ ਸਕੀਏ। ਸੋ ਗਦਰੀ ਬਾਬਿਆਂ ਦੀ ਗਦਰ ਮਚਾਉਣ ਦੀ ਕਾਲ ਦਾ ਸਮਾਂ ਨਾਦਰ ਸ਼ਾਹ ਵੇਲੇ ਸਾਡਾ ਹਮਲਾ ਕਰਨ ਦੀ ਨੀਤੀ ਇਹ ਦੱਸਦੀ ਹੈ ਕਿ ਸਾਨੂੰ ਅੱਜ ਹਾਲਾਤਾਂ ਤੇ ਤਿੱਖੀ ਨਜ਼ਰ ਜਿਹੜੀ ਰੱਖਣੀ ਬੰਦੀ ਹੈ। ਡਾਕਟਰ ਸਾਹਿਬ ਗਦਰ ਜਿਹੜੀ ਅਖਬਾਰ ਅਤੇ ਅੱਜ ਜਿਹੜੀ ਮੀਡੀਆ ਦੀ ਅਹਿਮੀਅਤ ਬਾਰੇ ਵੀ ਇਹ ਵਿਚਾਰ ਦਿਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੇਵਕ ਜਥਾ ਪਰਥ ਆਸਟ੍ਰੇਲੀਆ ਦੇ ਸਮੂਹ ਵੀਰ ਭੈਣਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166619194 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਿੱਖ ਕੌਮ ਨੂੰ ਲਾਇਸੈਂਸਡ ਹਥਿਆਰ ਰੱਖਣ ਦਾ ਜਿਹੜਾ ਸੁਨੇਹਾ ਅਜੇ ਵੀ ਕਾਫੀ ਚਰਚਾ ਦੇ ਵਿੱਚ ਹੈ ਔਰ ਆਲੋਚਕਾਂ ਨੂੰ ਮੋੜਵਾਂ ਜਵਾਬ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਦਿੱਲੀ ਜਾ ਕੇ 20 ਹਥਿਆਰਬੰਦ ਕੰਪਨੀਆਂ ਦੀ ਮੰਗ ਕਿਉਂ ਕੀਤੀ 20 ਯੂਨੀਵਰਸਿਟੀਆਂ ਦੀ ਮੰਗ ਕਿਉਂ ਨਹੀਂ ਕੀਤੀ। ਸੋ ਇਹ ਤੋਂ ਜ਼ਾਹਰ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਕੀ ਹਾਲਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ ਕਿ ਟੀਵੀ 84 ਦੀ ਵਿਊਅਰਸ਼ਿਪ ਜਿੱਥੇ ਅਮਰੀਕਾ ਕੈਨੇਡਾ ਨਾਰਥ ਅਮਰੀਕਾ ਨੂੰ ਬੇਸ ਲੈ ਕੇ ਹੀ ਅਸੀਂ ਸ਼ੁਰੂ ਕੀਤਾ ਸੀ ਪਰ ਇਸ ਵੇਲੇ ਇਸ ਦੀ ਵਿਊਅਰਸ਼ਿਪ ਗਲੋਬਲ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ UK ਔਰ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਵੀਰ ਭੈਣਾਂ ਇਸ ਦੇ ਨਾਲ ਜੁੜੇ ਹੋਏ ਨੇ ਔਰ ਜਦੋਂ ਅਸੀਂ ਗਲੋਬਲ ਵਾਇਸ ਆਫ ਪੰਜਾਬ ਟੀਵੀ 84 ਨੂੰ ਕਹਿੰਦੇ ਹਾਂ ਇਹਨਾਂ ਮੁਲਕਾਂ 'ਚ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਔਰ ਕਸ਼ਮੀਰੀ ਮੂਲ ਦੇ ਮੁਸਲਮਾਨ ਭੈਣ ਭਰਾ ਵੀ ਸਾਡੇ ਰੈਗੂਲਰ ਵਿਊਅਰਸ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਉਹਨਾਂ ਦੇ ਕਮੈਂਟ ਵੀ ਜਿਹੜੀਆਂ ਅਪਲੋਡ ਵੀਡੀਓਜ਼ ਹੁੰਦੀਆਂ ਨੇ ਉਹਦੇ ਤੇ ਹੁੰਦੇ ਨੇ ਔਰ ਮੈਂ ਅਕਸਰ ਹਾਲਾਂਕਿ ਕੈਨੇਡਾ ਔਰ UK ਦੀ ਸਿਆਸਤ ਦੇ ਵਿੱਚ ਤਾਂ ਮੇਰੀ ਦਿਲਚਸਪੀ ਰਹੀ ਆਸਟ੍ਰੇਲੀਆ ਬਾਰੇ ਮੈਂ ਕੋਈ ਪਹਿਲਾਂ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਸੀ ਰੱਖਦਾ ਹੈ ਸੀ ਇਨ ਟੱਚ ਤਾਂ ਹੁੰਦੇ ਸੀ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਵੀ ਜਿਸ ਤੇਜ਼ੀ ਦੇ ਨਾਲ ਸਾਡੇ ਯੰਗਸਟਰਸ ਖਾਸ ਤੌਰ ਤੇ ਜਿਹੜੇ ਪਿਛਲੇ ਵਰਿਆਂ ਦੇ ਵਿੱਚ
ਐਜੂਕੇਸ਼ਨ ਦੇ ਲਈ ਆਏ, ਉਹ ਮੈਲਬਰਨ ਹੋਏ, ਪਰਥ ਹੋਏ, ਕੈਨਬਰਾ ਹੋਏ ਔਰ ਈਵਨ ਸਿਡਨੀ ਤੱਕ ਉਹਨਾਂ ਨੇ ਪੂਰੀਆਂ ਆਪਣੀ ਕੌਮੀ ਆਵਾਜ਼ਾਂ ਚੁੱਕੀਆਂ ਨੇ ਹਰ ਪੱਖ ਤੋਂ। ਕਿਸਾਨ ਲਹਿਰ ਦੇ ਵੇਲੇ ਵੀ ਅਸੀਂ ਉਸ ਜਲਵੇ ਨੂੰ ਦੇਖਿਆ ਔਰ ਅੱਜ ਹੀ ਵੀਰ ਆਸਟ੍ਰੇਲੀਆ ਤੋਂ ਦੱਸ ਰਹੇ ਸੀ ਕਿ ਕਿਵੇਂ ਪਿਛਲੀ ਸੈਂਸਸ ਦੇ ਮੁਕਾਬਲੇ ਹੁਣ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਵਿੱਚ ਆਲਮੋਸਟ 1100% ਦਾ ਵਾਧਾ ਹੋਇਆ ਔਰ ਸਿੱਖ ਪੋਪੂਲੇਸ਼ਨ ਜਿਹੜੀ ਕਿ ਪਿਛਲੇ ਕੋਵਿਡ ਦੇ ਚੱਲਦਿਆਂ ਵੀ ਪਿਛਲੇ ਵਰ੍ਹੇ ਦੇ ਵਿੱਚ ਲਗਭਗ 110% ਵਧੀ ਹੈ। ਸੋ ਇਹੀ ਕਾਰਨ ਹੈ ਕਿ ਸਿੱਖ ਫੈਕਟਰ ਇਸ ਵੇਲੇ ਜਿਵੇਂ ਕੈਨੇਡਾ ਔਰ ਯੂਕੇ ਦੇ ਵਿੱਚ ਕੋਈ ਸਿਆਸੀ ਪਾਰਟੀ ਹੋਏ, ਜਿਵੇਂ ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਲਿਬਰਲ ਹੋਏ ਔਰ NDP ਹੋਏ, ਈਵਨ ਕੰਜ਼ਰਵੇਟਿਵਸ ਵੀ ਉਹ ਯਕੀਨੀ ਬਣਾਉਂਦੇ ਨੇ ਕਿ ਖਾਲਸਾ ਸਾਜਨਾ ਦਿਵਸ ਔਰ ਖਾਸ ਮੌਕਿਆਂ ਤੇ ਉਹ ਪੈਰੇਡਸ ਸ਼ਾਮਲ ਹੋਣ ਕਿਉਂਕਿ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦੀ ਮੌਜੂਦਗੀ ਉਹ ਵੋਟ ਬੈਂਕ ਵੀ ਨਜ਼ਰ ਆਉਂਦਾ ਹੈ। ਯੂਕੇ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿੱਥੇ ਕਿ ਨਾ ਸਿਰਫ ਸਿੱਖਾਂ ਦਾ ਇੱਕ ਆਪਣਾ ਵਕਾਰ ਹੈ, ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜਾਂ ISYF ਨਾਲ ਸੰਬੰਧਿਤ 2 ਯੰਗਸਟਰਸ ਜਿਹੜੇ ਨੇ ਉਹ MP ਬਣੇ ਨੇ, ਜਿਨ੍ਹਾਂ ਦੇ ਵਿੱਚ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਔਰ ਉਹ ਇਕੱਲੇ ਸਿੱਖਾਂ ਦੀ ਨਹੀਂ, UK ਦੀ ਪਾਰਲੀਮੈਂਟ 'ਚ ਮਾਈਨੋਰਿਟੀਜ਼ ਦੀ ਆਵਾਜ਼ ਨੇ। ਸੋ ਉਹੀ ਰੁਝਾਨ ਹੁਣ ਮੈਨੂੰ ਆਸਟ੍ਰੇਲੀਆ ਦੇ ਵਿੱਚ ਨਜ਼ਰ ਆ ਰਿਹਾ ਔਰ ਬੇਸ਼ੱਕ ਪਿਛਲੀਆਂ ਚੋਣਾਂ ਦੇ ਵੇਲੇ ਐਂਡ ਠੀਕ ਚੋਣਾਂ ਤੋਂ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਉੱਥੋਂ ਦੀਆਂ ਹਿੰਦੂਤਵੀ ਸੰਸਥਾਵਾਂ ਨੇ 2 ਪ੍ਰੋਮੀਨੈਂਟ, ਜਿਨ੍ਹਾਂ 'ਚੋਂ ਇੱਕ ਨੇ ਸੱਦ ਕੇ ਸਕਾਟ ਮੌਰਿਸਨ ਨੂੰ ਉਹਦੇ ਗਲ 'ਚ ਵੀ ਜਿਹੜਾ ਉਹ BJP ਦਾ ਪਟਾ ਪਾਇਆ ਭਗਵੇ ਰੰਗ ਦਾ ਔਰ ਸਿੱਖਾਂ ਦੇ ਖਿਲਾਫ ਵੀ 2 ਕੁਐਸਚਨ ਕਰਨ ਵਾਲੇ ਜਿਹੜੇ ਨੇ ਉਹਨਾਂ ਨੇ ਆ ਕੇ ਖਾਲਿਸਤਾਨ ਔਰ ਉਹ ਸਾਰੇ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਉਸ ਨੂੰ ਵੀ ਇਸ ਗੱਲ ਦੀ ਸਮਝ ਆਈ ਜਦੋਂ ਤੱਕ ਉਹ ਵਾਪਸ ਆਪਣੇ ਟਿਕਾਣੇ ਪਹੁੰਚਿਆ, ਉਹਨੇ ਯਕੀਨੀ ਬਣਾਇਆ ਜਿਵੇਂ ਸਾਨੂੰ ਦੱਸਿਆ ਗਿਆ ਕਿ ਅਗਲੇ ਦਿਨ ਹੀ ਉਹ ਫਲਾਈ ਕਰਕੇ ਬਿਨਾਂ ਜਿਹੜੀ ਹੈ ਪਹਿਲੀ ਸਿਕਿਉਰਿਟੀ ਕਲੀਅਰੈਂਸ ਦੇ ਉਹ ਆਪਣੇ ਗੁਰਦੁਆਰਾ ਸਾਹਿਬ 'ਚ ਆਇਆ ਔਰ ਉਸ ਨੇ ਸਿੱਖਾਂ ਦੇ ਨਾਲ ਇੰਟਰੈਕਟ ਕੀਤਾ। ਸੋ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਅਸੀਂ ਕੋਈ ਉਸ ਪ੍ਰਚਾਰ ਦਾ ਸ਼ਿਕਾਰ ਨਹੀਂ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਔਰ ਇਸੇ ਤਰ੍ਹਾਂ ਜਿਹੜੇ ਹੁਣ ਲੇਬਰ ਪਾਰਟੀ ਨਾਲ ਸੰਬੰਧਿਤ ਪ੍ਰਾਈਮ ਮਿਨਿਸਟਰ ਬਣੇ ਨੇ, ਅਸੀਂ ਸਮਝਦੇ ਹਾਂ ਕਿ ਇੱਥੇ ਵੀ ਜਿਹੜੇ ਲੈਸਨ ਅਸੀਂ ਪਿਛਲੇ 25-30 ਸਾਲ ਦੇ ਵਿੱਚ ਸਿੱਖੇ, UK ਵਾਲਿਆਂ ਨੇ ਵੀ ਸਿੱਖੇ, ਇਹ ਠੀਕ ਹੈ ਕਿ ਇੱਕ ਸਾਡਾ ਪਾਰਟ ਤਾਂ ਜਿਹੜਾ ਹਮੇਸ਼ਾ ਹੀ ਰਹੇਗਾ ਜਿਹਦੇ 'ਚ ਕੋਈ ਵੀ ਇੰਡੀਅਨ ਡਿਗਨਿਟਰੀ ਜਾਂ ਉਹਨਾਂ ਦਾ ਕੋਈ ਸਰਕਾਰੀ ਨੁਮਾਇੰਦਾ ਕੋਈ ਦੂਜਾ ਆਉਂਦਾ ਉਸ ਦੇ ਖਿਲਾਫ ਪ੍ਰੋਟੈਸਟ ਕਰਨਾ। ਪਰ ਅਲਟੀਮੇਟਲੀ ਜੇ ਅਸੀਂ ਡਿਸੀਜਨ ਮੇਕਰਸ ਦੇ ਵਿੱਚ ਜਾਣਾ ਹੈ, ਅੰਦਰੂਨੀ ਜਿਹੜੀ ਪ੍ਰੋਸੈਸ ਨੂੰ ਪ੍ਰਭਾਵਿਤ ਕਰਨਾ ਹੈ, ਤਾਂ ਫਿਰ ਸਾਨੂੰ ਮਲਟੀਪਲ ਲੈਵਲ ਦੇ ਉੱਤੇ ਐਨਗੇਜ ਕਰਨਾ ਹੋਏਗਾ। ਉਹਦੇ 'ਚ 2 ਤਰੀਕੇ ਸਿਆਸਤ ਦੇ ਵਿੱਚ ਦੁਨੀਆ ਭਰ ਦੇ ਵਿੱਚ ਤੁਹਾਨੂੰ ਇੰਪੋਰਟੈਂਟ ਬਣਾਉਂਦੇ ਨੇ। ਪਹਿਲਾ ਤਾਂ ਜ਼ਾਹਰ ਹੈ ਕਿ ਤੁਹਾਡਾ ਵੋਟ ਬੈਂਕ। ਸੋ ਅਮਰੀਕਾ 'ਚ ਵੀ 9/11 ਤੋਂ ਬਾਅਦ ਹੀ ਇਹ ਜ਼ਿਆਦਾ ਰੁਝਾਨ ਸ਼ੁਰੂ ਹੋਇਆ ਕਿ ਸਿਟੀਜ਼ਨਸ਼ਿਪ ਲਈ ਬਹੁਤਿਆਂ ਨੇ, ਨਹੀਂ ਤਾਂ ਇਹ ਹੁੰਦਾ ਸੀ ਜੀ ਪਰਮਾਨੈਂਟ ਰੈਜ਼ੀਡੈਂਟ ਹੈ, ਗ੍ਰੀਨ ਕਾਰਡ ਆਣ ਜਾਣ ਬਣਿਆ, ਸਿਟੀਜ਼ਨਸ਼ਿਪ ਉਹ ਨਹੀਂ ਸੀ ਲੈਂਦੇ। ਨਤੀਜੇ ਦੇ ਤੌਰ ਤੇ ਬਾਕੀ ਸਾਰੀਆਂ ਸਹੂਲਤਾਂ ਤੇ ਸੀ, ਤੁਹਾਡੇ ਕੋਲ ਵੋਟ ਦਾ ਨਹੀਂ ਸੀ ਹੱਕ। ਪਰ ਜਦੋਂ 9/11 ਤੋਂ ਬਾਅਦ ਇਸ ਕਿਸਮ ਦੇ ਸਖਤ ਕਾਨੂੰਨ ਬਣੇ ਔਰ ਬਹੁਤਿਆਂ ਨੂੰ ਲੱਗਾ ਕਿ ਭਾਈ ਇੱਥੇ ਤਾਂ ਕੋਈ ਮਾੜਾ ਮੋਟੇ ਕ੍ਰਾਈਮ 'ਚ ਵੀ ਕਿਤੇ ਕੋਈ ਰਾਹ ਜਾਂਦੇ ਵੀ ਫਸ ਗਏ ਤੇ ਗ੍ਰੀਨ ਕਾਰਡ ਕੈਂਸਲ ਹੋਣ ਦੇ ਫਿਰ ਔਰ ਉਹਦੇ 'ਚ ਸਾਡੀਆਂ ਇੱਥੇ ਯੰਗਸਟਰ ਆਰਗੇਨਾਈਜੇਸ਼ਨਸ ਨੇ ਵੀ ਰੋਲ ਪਲੇ ਕੀਤਾ ਕਿ ਭਾਈ ਜਿਹੜਾ ਐਜ਼ ਏ ਵੋਟਰ ਤੁਸੀਂ ਰਜਿਸਟਰ ਹੋਵੋ। ਸੋ ਅਸੀਂ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਆਉਂਦੇ ਨੇ ਹੌਲੀ ਹੌਲੀ ਉਹ PR ਲੈ ਲੈਂਦੇ ਨੇ ਔਰ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਨੂੰ ਜਿੰਨਾ ਜਲਦੀ ਹੋਏ ਉਹ ਬਿਨਾਂ ਡਿਲੇ ਤੋਂ, ਬਹੁਤ ਵਾਰ ਅਸੀਂ ਵੇਟ ਕਰਦੇ ਰਹਿੰਦੇ ਹਾਂ ਕਿ ਦੋਨੋਂ ਪਾਸੇ ਰੱਖਿਆ ਜਾਏ, ਉਹ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲੈਣ। ਔਰ ਉਹਦੇ ਨਾਲ ਜ਼ਾਹਰ ਹੈ ਕਿ ਇੱਕ ਵੋਟ ਬੈਂਕ ਹੈ, ਦੂਸਰਾ ਫੰਡ ਰੇਜ਼ਿੰਗ। ਇਹ ਹਮੇਸ਼ਾ ਔਰ ਖਾਸ ਤੌਰ ਤੇ ਜਿਹੜੇ ਸਿਆਸਤਦਾਨ ਉੱਭਰਦੇ ਹੁੰਦੇ ਨੇ, ਅਜੇ ਜਿਹੜਾ ਤਾਂ ਬਿਲਕੁਲ ਹੀ ਐਸਟੈਬਲਿਸ਼ਡ ਹੈ, ਪਾਰਟੀ ਲੀਡਰ ਬਣਿਆ ਹੋਇਆ ਜਾਂ ਦੂਜਾ, ਉਹ ਜੇ ਲੱਖਾਂ ਡਾਲਰ ਜਿਹੜਾ ਉਹ ਇਲੈਕਸ਼ਨ ਫੰਡ 'ਚ ਉਹਨੂੰ ਮਿਲਦੇ ਨੇ, ਤੁਸੀਂ ਵੀ 10-20 ਹਜ਼ਾਰ ਡਾਲਰ ਦੇ ਦਿਓ ਤਾਂ ਕੋਈ ਫਰਕ ਨਹੀਂ ਪੈਂਦਾ ਹੈ। ਪਰ ਜਦੋਂ ਜਿਹੜੇ ਲੋਕ ਸ਼ੁਰੂਆਤ ਕਰਦੇ ਨੇ ਕੈਰੀਅਰ ਦੀ ਔਰ ਉਹਨਾਂ ਨੂੰ ਲੋੜਵੰਦ ਵੀ ਹੁੰਦੇ ਨੇ, ਉਹਨਾਂ ਦੇ ਵਿੱਚ એનર્ਜੀ ਵੀ ਹੁੰਦੀ ਹੈ, ਕਿਉਰਿਓਸਿਟੀ ਵੀ ਹੁੰਦੀ ਹੈ ਜਾਣਨ ਦੀ, ਜੋ ਤੁਸੀਂ ਉਸ ਸਟੇਜ ਦੇ ਉੱਤੇ ਕਿਸੇ ਨੂੰ ਬਿਲਡ ਕਰਨਾ ਸ਼ੁਰੂ ਕਰਦੇ ਹੋ
ਤੇ ਉਹੀ ਜਿਹੜਾ ਫਿਰ ਥਲੜੇ ਤੋਂ ਭਾਵੇਂ ਉਹ ਕਾਉਂਸਲਮੈਨ ਤੋਂ ਸ਼ੁਰੂ ਕਰੇ, ਉਹ ਫਿਰ ਸਟੇਟ ਲੈਜਿਸਲੇਚਰ ਤੱਕ ਆਏ ਜਾਂ ਪਾਰਲੀਮੈਂਟ ਤੱਕ ਜਾਏ, ਉਹ ਫਿਰ ਤੁਹਾਡਾ ਐਡਵੋਕੇਟ ਬਣ ਜਾਂਦਾ ਔਰ ਉਹਨੂੰ ਕਦੇ ਨਹੀਂ ਭੁੱਲਦਾ ਹੈ ਕਿ ਭਾਈ ਜਦੋਂ ਮੈਂ ਸ਼ੁਰੂਆਤੀ ਦਿਨਾਂ 'ਚ ਸੀ ਉਹ ਕਿਵੇਂ ਮੇਰੀ ਕਿਹਨਾਂ ਨੇ ਮਦਦ ਕੀਤੀ। ਸੋ ਜਿਹੜੇ ਹਰ ਥਾਂ ਤੇ ਜਿਨ੍ਹਾਂ ਦੀ ਇੰਪੋਰਟੈਂਸ ਹੈ ਔਰ ਜਿੱਥੇ ਸਿੱਖ ਅਫੋਰਡ ਕਰ ਸਕਦੇ ਨੇ ਫੰਡ ਰੇਜ਼ਿੰਗ ਵੀ, ਅਸੀਂ ਇੱਥੇ ਅਮਰੀਕਾ 'ਚ ਜੇ ਇੰਨੇ ਵੱਡੇ ਲੈਵਲ ਤੇ ਅੱਜ 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਨੇ ਸਿੱਖ ਕਾਂਗਰੈਸ਼ਨਲ ਕਾਕਸ ਦਾ ਹਿੱਸਾ ਨੇ, ਤਾਂ ਸਿਰਫ ਇਹ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਤੁਸੀਂ ਜਦੋਂ ਉਹਨਾਂ ਦਾ, ਕਿਉਂਕਿ ਅਮਰੀਕਾ 'ਚ ਤਾਂ 2 ਸਾਲ ਬਾਅਦ ਹਰ ਕਾਂਗਰਸਮੈਨ ਨੂੰ ਦੁਬਾਰਾ ਜਿਹੜਾ ਉਹ ਚੋਣ ਲਈ ਜਾਣਾ ਪੈਂਦਾ, ਵੋਟਾਂ ਲਈ ਜਾਣਾ ਪੈਂਦਾ, ਸੋ ਫੰਡ ਰੇਜ਼ਿੰਗ ਵੀ ਉਹਦਾ ਇੱਕ ਪਾਰਟ ਹੁੰਦਾ। ਪਰ ਕੁੱਲ ਮਿਲਾ ਕੇ ਜਿਵੇਂ ਮੈਂ ਕਿਹਾ ਕਿ ਜਿਉਂ-ਜਿਉਂ ਮੈਨੂੰ ਆਸਟ੍ਰੇਲੀਅਨ ਸਿਆਸਤ ਦੇ ਵਿੱਚ ਔਰ ਸਿੱਖ ਨੁਕਤਾ ਨਿਗਾਹ ਤੋਂ ਮੋਰ ਉਹਦੇ 'ਚ ਮੇਰੀ ਦਿਲਚਸਪੀ ਵਧੀ ਹੈ। ਮੈਂ ਦੇਖ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ। ਇੱਕ ਜਨਰੇਸ਼ਨ ਜਿਹੜੀ 60ਵੇਂ 70 ਹਾਲਾਂ ਆਸਟ੍ਰੇਲੀਆ ਦੁਨੀਆ ਦੇ ਉਹਨਾਂ ਮੁਲਕਾਂ 'ਚ ਹੈ ਜਿਹਨੂੰ 19th ਸੈਂਚੁਰੀ ਐਂਡ 'ਚ ਜਦੋਂ ਪਹਿਲੇ ਸਿੱਖ ਆਏ ਨੇ, ਬਹੁਤ ਵਾਰੀ ਕਿਉਂਕਿ ਕੈਨੇਡਾ 'ਚ ਜ਼ਿਆਦਾ ਪ੍ਰੋਸਪੈਰਿਟੀ ਹੋਈ ਉਹਦਾ ਜ਼ਿਕਰ ਹੁੰਦਾ, ਪਰ ਜਿਸ ਕਿਸਮ ਦਾ ਹਿਸਟੋਰੀਕਲ ਰਿਕਾਰਡ ਉੱਥੇ ਹੈ ਕਿ ਕਿਵੇਂ ਉਹਨਾਂ ਨੇ ਘੋੜਿਆਂ ਦੇ ਉੱਤੇ ਜਿਸ ਕਿਸਮ ਦਾ ਉਹਨਾਂ ਦਾ ਨਿੱਕੀ ਮੋਟੀਆਂ ਚੀਜ਼ਾਂ ਉਹਨਾਂ ਨੇ ਫਿਰ ਕੇ ਵੇਚਣੀਆਂ, ਔਰ ਦੂਸਰਾ ਉਹਨਾਂ ਵਿੱਚ ਕਿੰਨਾ ਆਮ ਲੋਕਾਂ ਦੇ ਵਿੱਚ ਉਹਨਾਂ ਦੇ ਲਈ ਸਤਿਕਾਰ ਸੀ, ਉਹ ਕਿਵੇਂ ਜਿਨ੍ਹਾਂ ਇਲਾਕਿਆਂ 'ਚੋਂ ਗੁਜ਼ਰਦੇ ਸੀ ਉਹਨਾਂ ਦੇ ਪਰਿਵਾਰ ਤਾਂ ਨਾਲ ਨਹੀਂ ਸੀ ਉਹਨਾਂ ਦੇ, ਉਹ ਕਿਵੇਂ ਉਹਨਾਂ ਬੱਚਿਆਂ ਨੂੰ ਵੀ ਫ੍ਰੀ ਉਹਨਾਂ ਨੇ ਜਿਹੜਾ ਉਹ ਮਿੱਠੀਆਂ ਚੀਜ਼ਾਂ ਜਾਂ ਕੈਂਡੀਜ਼ ਜਾਂ ਦੂਸਰੀਆਂ ਦੇਣਾ, ਜਿਨ੍ਹਾਂ ਬੱਚਿਆਂ 'ਚੋਂ ਇਵੇਂ ਸੀ ਜਿਵੇਂ ਉਹ ਆਪਣੇ ਬੱਚਿਆਂ ਦਾ ਝਲਕਾਰਾ ਦੇਖਦੇ ਹੋਣ। ਹੁਣੇ ਉਹਨਾਂ ਦੇ ਮਿਊਜ਼ੀਅਮਸ ਦਾ ਔਰ ਉਹਨਾਂ ਦੀ ਹਿਸਟਰੀ ਚੈਪਟਰਸ ਦਾ ਹਿੱਸਾ ਹੈ ਕਿ ਪਹਿਲੇ ਸਿੱਖ ਕਿਵੇਂ ਆਏ। ਪਰ ਫਿਰ ਕਿਉਂਕਿ ਜਿਵੇਂ ਕੈਨੇਡਾ ਬ੍ਰਿਟਿਸ਼ ਜਿਹੜੀ ਹੈ ਸੁਜ਼ਰਨਿਟੀ ਹੈ, ਇਸੇ ਤਰ੍ਹਾਂ ਆਸਟ੍ਰੇਲੀਆ ਵੀ ਹੈ, ਕੈਨੇਡਾ 'ਚ ਮੋਰ ਚਾਂਸਿਸ ਬਣਦੇ ਰਹੇ ਔਰ ਇਧਰ ਜ਼ਿਆਦਾ ਸੈਟਲਮੈਂਟਸ ਹੁੰਦੀਆਂ ਚਲੀਆਂ ਗਈਆਂ। ਗਦਰ ਮੂਵਮੈਂਟ ਦੇ ਵੇਲੇ ਵੀ ਅਸੀਂ ਦੇਖਦੇ ਹਾਂ ਕਿਉਂਕਿ ਪਰਥ ਦੇ ਵੀਰਾਂ ਨੇ, ਸਿੱਖ ਸੇਵਕ ਜਥਾ ਨੇ ਜਿਹੜਾ ਅੱਜ ਦੀ ਸਪਾਂਸਰਸ਼ਿਪ ਦਿੱਤੀ, ਅਸੀਂ ਜ਼ਿਕਰ ਕਰਾਂਗੇ ਜਿਹੜੇ ਉਹਨਾਂ ਨੇ ਮੁੱਦੇ ਛੋਏ ਨੇ। ਪਰ ਮੈਂ ਇਨ ਜਨਰਲ ਇਹ ਕਹਿਣਾ ਚਾਹੁੰਦਾ ਕਿ ਆਸਟ੍ਰੇਲੀਆ ਦਾ ਕੋਈ ਫਿਰ ਇੱਕ ਤਾਂ ਬਹੁਤ ਵੱਡਾ ਮੁਲਕ ਹੈ, ਫੈਲਿਆ ਹੋਇਆ, ਹੁਣ ਉਹਦੇ 'ਚ ਕਾਫੀ ਪੋਟੈਂਸ਼ੀਅਲ ਵੀ ਹੈ। ਔਰ ਕੁਝ ਸਾਲ ਪਹਿਲਾਂ, ਸ਼ਾਇਦ 10, 12, 15 ਸਾਲ ਪਹਿਲਾਂ ਐਜੂਕੇਸ਼ਨ ਸੈਕਟਰ ਜਦੋਂ ਹੁਣ ਆਸਟ੍ਰੇਲੀਆ ਨੇ ਵੀ ਗਰੋ ਕਰਨਾ ਆਪਣਾ ਨਿਸ਼ਾਨਾ ਬਣਾਇਆ, ਤੇ ਉਹਨਾਂ ਨੇ ਦੇਖਿਆ ਕਿ ਵੀ ਜੇ ਅਸੀਂ ਈਜ਼ੀ ਇਮੀਗ੍ਰੇਸ਼ਨ ਪਾਲਿਸੀ ਈਜ਼ੀ ਹੁੰਦੀ ਹੈ ਔਰ ਉਹਦੇ ਨਾਲ ਜਿਹੜਾ ਉਹਨਾਂ ਦੀ ਆਰਥਿਕਤਾ ਤੇ ਵੀ ਫਰਕ ਪੈਂਦਾ ਹੈ। ਔਰ ਮੈਂ ਜੇ ਗਲਤ ਨਾ ਹੋਵਾਂ ਤਾਂ ਇਸ ਵੇਲੇ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 20 ਤੋਂ 22 ਬਿਲੀਅਨ ਡਾਲਰ ਦੀ ਐਜੂਕੇਸ਼ਨ ਉਹਨਾਂ ਦੀ ਇੰਡਸਟਰੀ ਜੇ ਕਿਹਾ ਜਾਏ ਤਾਂ ਹੈ ਕਿ ਜਦੋਂ ਉਹ ਫੋਰਨ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਕੋ ਉਹਨਾਂ ਦੀਆਂ ਫੀਸ ਔਰ ਦੂਸਰੀਆਂ ਜਮ੍ਹਾਂ ਕਰਵਾਈਆਂ ਜਾਂਦੀਆਂ। ਸੋ ਇਹ ਕੋਵਿਡ ਦੇ ਚਲਦਿਆਂ ਜ਼ਰੂਰ ਕਮੀ ਹੋਈ, ਲੇਕਿਨ ਈਵਨ ਇਸ ਬਾਰੇ 'ਚ ਵੀ 110% ਸਿੱਖ ਪੋਪੂਲੇਸ਼ਨ ਦਾ ਵਧਣਾ ਇਹ ਦੱਸਦਾ ਕਿ ਸਿੱਖ ਤੇਜ਼ੀ ਦੇ ਨਾਲ ਜਿਹੜੇ ਨੇ ਖਾਸ ਤੌਰ ਤੇ ਯੰਗਰ ਜਨਰੇਸ਼ਨ ਉਹ ਇਹਨਾਂ ਮੁਲਕਾਂ 'ਚ ਆਇਆ। ਸੋ ਜਿਹੜੀ 47 ਤੋਂ ਬਾਅਦ ਦੀ ਜਨਰੇਸ਼ਨ ਜਿਹੜੀ ਆਈ ਵੀ ਉਹ ਜ਼ਾਹਰ ਹੈ ਕਿ ਸਟਰਗਲਸ ਵੀ ਰਹੀਆਂ, ਕੁਝ ਮੁੜ ਕੇ ਉਹਨਾਂ ਦਾ ਪਿੱਛੇ ਨਾਲ ਉਹਨਾਂ ਰਾਫਤਾ ਵੀ ਨਾ ਰਿਹਾ ਹੋਏਗਾ। ਉਹ ਤਾਂ ਇਵੇਂ ਨਹੀਂ ਸੀ ਜਿਨ੍ਹਾਂ ਤੋਂ ਤੁਹਾਨੂੰ ਕੋਈ ਬਹੁਤੀ ਆਸ ਹੋਏ। ਇਸ ਲਈ 84 ਦੇ ਘੱਲੂਘਾਰੇ ਤੋਂ ਬਾਅਦ ਹਾਲਾਂ ਅਸੀਂ ਜਦੋਂ ਇੱਥੇ ਕੈਨੇਡਾ ਜਾਂ ਅਮਰੀਕਾ 'ਚ ਕਨਵੈਨਸ਼ਨਸ ਹੁੰਦੀਆਂ ਰਹੀਆਂ, ਆਸਟ੍ਰੇਲੀਆ ਦੇ ਨੁਮਾਇੰਦੇ ਔਰ ਜਿਹੜੇ ਨੇ ਉਹ ਇਹਦੇ 'ਚ ਪਾਰਟਿਸਿਪੇਟ ਵੀ ਕਰਦੇ ਰਹੇ। ਸਾਡੇ ਵੀਰ ਅਜੀਤ ਸਿੰਘ ਐਡੀਲੇਡ ਤੋਂ ਉਹ ਹਰ ਫੰਕਸ਼ਨ ਦੇ ਉੱਤੇ ਇੱਥੇ ਡਿਫਰੈਂਟ ਕਨਵੈਨਸ਼ਨਸ ਵੇਲੇ ਵੀ ਆਏ। ਇੱਥੇ ਜਦੋਂ ਅਸੀਂ ਨਨਕਾਣਾ ਸਾਹਿਬ ਨੂੰ ਵੈਟੀਕਨ ਸਿਟੀ ਦਾ ਜਿਹੜਾ ਵੈਟੀਕਨ ਸਟੇਟ ਦਾ ਦਰਜਾ ਦੇਣ ਦਾ ਇੱਕ ਵੱਡਾ ਸਮਾਗਮ ਨਿਊਯਾਰਕ 'ਚ ਕਰਵਾਇਆ, ਤੇ ਮੈਨੂੰ ਯਾਦ ਹੈ ਵੀ ਆਸਟ੍ਰੇਲੀਆ ਤੋਂ ਇਹ ਆਲਮੋਸਟ 1999 ਦੀ ਗੱਲ ਹੈ। ਸੋ ਆਸਟ੍ਰੇਲੀਆ ਤੋਂ ਬੜਾ ਸਟਰੋਂਗ ਜਿਹੜਾ ਡੈਲੀਗੇਸ਼ਨ ਉਹਦੇ 'ਚ 8 ਦੇ ਕਰੀਬ ਨੁਮਾਇੰਦੇ ਸਨ, ਸਿਡਨੀ ਤੋਂ ਵੀ ਸਨ, ਮੈਲਬਰਨ ਤੋਂ ਵੀ ਸਨ, ਉਹ ਉਹਨਾਂ ਨੇ ਇਹਦੇ 'ਚ ਪਾਰਟਿਸਿਪੇਟ ਕੀਤਾ ਸੀ। ਔਰ ਫੈਡਰੇਸ਼ਨ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਵੀ ਬ੍ਰਾਂਚ ਸੀ। ਲੇਕਿਨ ਵਕਤ ਪਾ ਕੇ ਜਿਉਂ-ਜਿਉਂ ਪਿੱਛੇ ਮੂਵਮੈਂਟ ਦੇ ਵਿੱਚ ਜਿਹੜਾ ਉਹ ਜ਼ੁਲਮ ਦਾ ਸ਼ਿਕਾਰ ਹੋਈ ਮੂਵਮੈਂਟ, ਬਾਹਰ ਵੀ ਥੋੜੀ ਬਹੁਤ ਪਕੜ ਘਟਦੀ ਚਲੀ ਗਈ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਸਾਡੇ ਆਏ ਯੰਗਸਟਰਸ ਨੇ, ਸਟੂਡੈਂਟਸ ਨੇ, ਜਿਹੜਾ ਅਗੇਨ ਆਸਟ੍ਰੇਲੀਆ ਨੂੰ ਫਰੰਟ ਦਰਵਾਜ਼ੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਸਟਰਗਲ ਦੇ ਹਵਾਲੇ ਨਾਲ। ਕਿਸਾਨ ਮੂਵਮੈਂਟ ਦੇ ਵੇਲੇ ਜਿਵੇਂ ਉਹਨਾਂ ਨੇ ਜਿਹੜਾ ਆਰਡਰ ਪ੍ਰੋਗਰਾਮ ਉਲੀਕੇ ਔਰ ਇੱਕ ਵੱਡੀ ਸਕਸੈਸ ਸੀ ਕਿ ਕਿਵੇਂ ਇੱਕ ਜਿਹੜਾ ਹਰਿਆਣਵੀ
ਬੰਦਾ ਯਾਦੂਦ ਕਿ ਕੀ ਉਹਦਾ ਨਾਂ ਸੀ ਕਿ ਉਸ ਨੂੰ ਉਹਨੇ ਜਿਹਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂ ਤੋਂ ਵੀ ਏਜੰਡੇ ਥੱਲੇ ਉਹਦੀ ਡਿਪੋਰਟੇਸ਼ਨ ਤੱਕ ਗੱਲ। ਔਰ ਹੁਣ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜਿਸ ਕਿਸਮ ਦਾ ਵਰਤਾਰਾ ਸਕਾਟ ਮੋਰਿਸਨ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਨੇ ਕੀਤਾ, ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਜਿਸ ਅੰਦਾਜ਼ ਦੇ ਵਿੱਚ ਗੁਰਦੁਆਰਾ ਸਾਹਿਬਾਨ ਇਕੱਠੇ ਹੋਏ, ਉਸ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਦਾ ਨਫ਼ਰਤ ਦਾ ਏਜੰਡਾ ਹੈ ਉਸ ਦੇ ਖਿਲਾਫ ਗੁਰਦੁਆਰਿਆਂ ਦਾ ਸਹਿਯੋਗ, ਬਾਕੀ ਥੋੜਾ ਬਹੁਤ ਹਮੇਸ਼ਾ ਰਹਿੰਦਾ। ਜਿਹੜੇ ਪੁਰਾਣੇ ਪੀਰੀਅਡ ਦੇ ਤੁਰੇ ਹੋਏ ਨੇ ਉਹਨਾਂ ਨੂੰ ਵੀ ਗੁਰਦੁਆਰਿਆਂ 'ਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਹਾਜ਼ਰੀ ਹੈ ਨਾ, ਤੇ ਹੌਲੀ ਹੌਲੀ ਉਹਨਾਂ ਸਾਰਿਆਂ ਨੂੰ ਵੀ ਕਿਤੇ ਕਨਫਰੰਟੇਸ਼ਨ ਵੀ ਹੁੰਦੀ ਹੈ ਜਾਂ ਦੂਸਰਾ ਵੀ ਹੁੰਦਾ ਹੈ। ਸਾਡਾ ਵਰਤਾਰਾ ਜਿਹੜਾ ਉਹ ਆਲ ਇਨਕਲੂਸਿਵ ਵੀ ਹੋਣਾ ਚਾਹੀਦਾ ਹੈ। ਔਰ ਅਸੀਂ ਇਸ ਮਾਮਲੇ ਦੇ ਵਿੱਚ ਸਮਝਦੇ ਹਾਂ ਕਿ ਭਾਈ ਆਸਟ੍ਰੇਲੀਆ ਦੇ ਵਿੱਚ ਵੀ ਸਿੱਖ ਇੱਕ ਪਾਵਰ ਦੇ ਤੌਰ ਦੇ ਉੱਤੇ ਉੱਭਰੇ ਨੇ। ਆਉਣ ਵਾਲੇ ਪੀਰੀਅਡ 'ਚ ਸਿਰਫ ਪੰਥਕ ਹਲਕਿਆਂ ਦੇ ਵਿੱਚ ਹੀ ਨਹੀਂ, ਮੈਂ ਇੱਕ ਵੱਡਾ ਰੋਲ ਆਸਟ੍ਰੇਲੀਅਨ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਸਿੱਖ ਨੌਜਵਾਨੀ ਦਾ ਔਰ ਸਿੱਖ ਏਜੰਡੇ ਦਾ ਦੇਖਦਾ ਹਾਂ। ਔਰ ਜਿਵੇਂ ਮੈਂ ਕਿਹਾ ਕਿ ਵੱਡੀ ਗਿਣਤੀ 'ਚ ਸਾਡੀ ਵਿਊਅਰਸ਼ਿਪ ਆਸਟ੍ਰੇਲੀਆ 'ਚ ਵੀ ਹੈ, ਉੱਥੋਂ ਸਾਨੂੰ ਇਨਪੁਟ ਵੀ ਮਿਲਦੀ ਹੈ ਔਰ ਬਹੁਤ ਸਾਰੀ ਜਿਹੜੀ ਉੱਥੋਂ ਦੇ ਹੋਰ ਵੀ ਹਾਲਾਤ ਤੋਂ ਅਸੀਂ ਜਾਣੂ ਹੁੰਦੇ। ਤੇ ਪਰਥ ਜਿਹੜਾ ਆਸਟ੍ਰੇਲੀਆ ਦਾ ਇੱਕ ਵੱਡਾ ਸ਼ਹਿਰ ਹੈ, ਸਿੱਖ ਸੇਵਕ ਜਥਾ ਉਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਭੇਜੀ ਹੈ ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਜਿੰਨੇ ਦੋਨੋਂ ਤਿੰਨੋਂ ਨੁਕਤੇ ਜਿਹਨੂੰ ਬਰੀਫ ਕੀਤਾ ਹੈ ਇਸ ਲਿਖਤ ਦੇ ਵਿੱਚ ਤੁਸੀਂ, ਸ਼ਹੀਦ ਕਰਤਾਰ ਸਿੰਘ ਸਰਾਭਾ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਵੀ 47 ਤੋਂ ਬਾਅਦ ਦੇ ਔਰ ਉਸ ਤੋਂ ਈਵਨ ਪਹਿਲਾਂ ਵੀ 1931 ਚ ਤੋਂ ਬਾਅਦ ਦੇ ਉਸ ਸਾਰੇ ਜਿਹਨੂੰ ਅੱਜ ਅਸੀਂ ਹਿੰਦੂ ਤਵੀ ਵਿਚਾਰਧਾਰਾ ਕਹਿੰਦੇ ਆ, ਉਸ ਵੇਲੇ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਜਿਹੜੇ ਲੁਕੇ ਹੋਏ ਲੋਕ ਸੀ ਉਹਨਾਂ ਨੂੰ ਸੂਟ ਕਰਦਾ ਸੀ ਕਿ ਉਸ ਭਗਤ ਸਿੰਘ ਦੇ ਇਮੇਜ ਨੂੰ ਜਿਸ ਨੇ ਸਿਰ ਤੇ ਹੈਟ ਪਾਇਆ ਔਰ ਜਿਹੜਾ ਕਿਤੇ ਆਰੀਆ ਸਮਾਜ 'ਚ ਜਿਹੜਾ ਕਿਤੇ ਲੈਫਟਿਸਟ ਜਿਹੜਾ ਜੋ ਬਹੁਤ ਸਾਰੀਆਂ ਇਹਨਾਂ ਨੇ ਹੀ ਪ੍ਰਚਾਰੀਆਂ ਔਰ ਕਮਿਊਨਿਜ਼ਮ ਦੇ ਨਾਲ ਜੋੜ ਕੇ ਉਹਨੂੰ ਕਿਵੇਂ ਦਾ ਕਮਿਊਨਿਸਟਾਂ ਨੇ ਵੀ ਹੀਰੋ ਥਾਪਿਆ, ਦੂਸਰੇ ਪਾਸੇ ਆਰੀਆ ਸਮਾਜੀਆਂ ਨੇ ਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਔਰ ਹੁਣ ਜਿਹੜੇ ਅੱਜ ਪੰਜਾਬ ਦੇ ਵਿੱਚ ਪਾਵਰ 'ਚ ਆਈ ਆ ਆਮ ਆਦਮੀ ਪਾਰਟੀ, ਭਗਵੰਤ ਮਾਨ ਔਰ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਨਾਲ ਜਿਹੜਾ ਅਜੇ ਤੱਕ ਤਾਂ ਕਾਂਗਰਸ ਚੋਂ ਨਿਕਲਿਆ ਨਹੀਂ ਮਨਪ੍ਰੀਤ ਬਾਦਲ, ਕੱਲ ਨੂੰ ਨਿਕਲ ਜਾਏ, ਉਹ ਛੜਵੇਂ ਜੇ ਲੜਾਂ ਵਾਲੀਆਂ ਪੱਗਾਂ ਬੰਨ੍ਹ ਕੇ ਕਿ ਜੀ ਅਸੀਂ ਸਹੁੰ ਖਾ ਰਹੇ ਹਾਂ, ਸਹੁੰ ਖਾਣ ਚੱਲੇ ਹਾਂ ਕਿ ਵੀ ਖਟਕਲ ਕਲਾਂ ਕੇ ਅਸੀਂ ਇਹ ਕਰਾਂਗੇ, ਅਸੀਂ ਇਨਕਲਾਬ ਲਿਆ ਦੇਾਂਗੇ ਜਾਂ ਫਲਾਣਾ ਕਰ ਦੇਾਂਗੇ। ਲੇਕਿਨ ਦਿਲਚਸਪ ਗੱਲ ਇਹ ਹੈ ਵੀ ਅਸੀਂ ਗੱਲ ਵੀ ਕਰਾਂਗੇ ਇਸ ਸੈਗਮੈਂਟ 'ਚ ਕਿ ਜਿਵੇਂ ਭਗਵੰਤ ਮਾਨ ਨੇ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਤੇ ਇਹ ਰਿਐਕਟ ਕੀਤਾ ਕਿ ਜੀ ਇਹ ਤੁਸੀਂ ਕੀ ਸੁਨੇਹਾ ਦੇ ਰਹੇ ਹੋ ਔਰ ਕੀ ਕਰ ਰਹੇ ਹੋ, ਅਸੀਂ ਤਾਂ ਮਾਡਰਨ ਪੰਜਾਬ ਤੇ ਇਹ ਉਹ। ਹਾਲਾਂਕਿ ਇਹੀ ਭਗਵੰਤ ਮਾਨ ਜਿਸ ਸ਼ਹੀਦ ਭਗਤ ਸਿੰਘ ਦੇ ਉਸ ਖਟਕੜ ਕਲਾ ਮੁਕਾਮ ਦੇ ਉੱਤੇ ਸਾਰੀ ਕੈਬਨਿਟ ਸਮੇਤ ਸਹੁੰ ਚੁੱਕੀ ਔਰ ਲੱਖਾਂ ਨਹੀਂ ਕਰੋੜਾਂ ਰੁਪਇਆ ਪੰਜਾਬ ਦੇ ਬਜਟ ਦੇ ਉੱਤੇ ਭਾਰ ਪਾਇਆ, ਨਾਲ ਉਹਨੂੰ ਕੇਜਰੀਵਾਲ ਨੂੰ ਸੱਦ ਕੇ, ਉਸ ਦੀ ਤਾਂ ਕਹਾਣੀ ਭਗਤ ਸਿੰਘ ਦੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਉਹ ਖੇਤਾਂ ਦੇ ਵਿੱਚ ਛੋਟਾ ਬੱਚਾ ਹੁੰਦਿਆਂ ਆਪਣੇ ਪਿਤਾ ਨੂੰ ਆਪਣੇ ਚਾਚਾ ਨੂੰ ਦੇਖਦਾ ਹੈ ਕਿ ਭਾਈ ਉਹ ਬੀਜ ਰਹੇ ਨੇ, ਕਣਕ ਹੈ ਜਾਂ ਝੋਨਾ ਹੈ, ਤੇ ਉਹ ਕਹਿੰਦੇ ਨੇ ਕਿ ਭਾਈ ਅੱਛਾ ਇਹ ਕੀ ਹੈ ਵੀ ਇਹ ਅਸੀਂ ਬੀਜਾਂਗੇ ਫਿਰ ਇਹ ਵੱਡੇ ਹੋਣਗੇ, ਪੌਦੇ ਬਣਨਗੇ, ਫਸਲ ਹੋਏਗੇ। ਤੇ ਉਹ ਕਹਿੰਦਾ ਵੀ ਅਸੀਂ ਬੰਦੂਕਾਂ ਕਿਉਂ ਨਹੀਂ ਬੀਜਦੇ। ਹੁਣ ਇੱਕ ਪਾਸੇ ਤਾਂ ਬੰਦੂਕਾਂ ਬੀਜਣ ਵਾਲੇ ਦੀ ਉਸ ਮੁਕਾਮ ਤੇ ਜਾ ਕੇ ਸਹੁੰ ਚੁੱਕਣ ਵਾਲੇ ਲੋਕ ਅੱਜ ਇਹ ਸਿੱਖ ਕੌਮ ਨੂੰ ਇਹ ਦੱਸ ਰਹੇ ਨੇ ਕਿ ਜੀ ਨਹੀਂ ਇਹ ਹਥਿਆਰਾਂ ਨਾਲ ਤੁਹਾਡਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਔਰ ਉਸੇ ਹੀ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਜੇ ਇਹ ਕਹਿਣਾ ਹੋਏ ਕਿ ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਸਿੱਖ ਸੇਵਕ ਜਥਾ ਜਿਹੜਾ ਇਹ ਅੱਜ ਸਾਨੂੰ ਉਹਨਾਂ ਨੇ ਯਾਦ ਕੀਤਾ, ਉਹਨਾਂ ਦਾ ਜੇ ਕੋਈ ਮੋਟੀਵੇਸ਼ਨ, ਉਹਨਾਂ ਦਾ ਜੇ ਕੋਈ ਆਗੂ ਜਿਸ ਤੋਂ ਉਹਨਾਂ ਨੇ ਜਿਹੜੀ ਹੈ ਉਹ ਪ੍ਰੇਰਨਾ ਲਈ, ਤੇ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਔਰ ਉਹਨਾਂ ਦੀ ਇਹ ਲਿਖਤ ਵੀ, ਉਹਨਾਂ ਦੀ ਤਸਵੀਰ ਵੀ ਉਹਨਾਂ ਦੇ ਟੇਬਲ ਤੇ, ਔਰ ਇਹ ਯੰਗ ਕਰਤਾਰ ਸਿੰਘ ਸਰਾਭਾ ਜਿਹੜਾ ਭਰ ਜਵਾਨੀ ਦੇ ਵਿੱਚ 13-14 ਸਾਲ ਦੀ ਉਮਰ 'ਚ ਜਿਹੜਾ ਉਹ ਕੈਲੀਫੋਰਨੀਆ 'ਚ ਆਉਂਦਾ ਹੈ, ਬਰਕਲੇ ਯੂਨੀਵਰਸਿਟੀ ਨਾਲ ਸੰਬੰਧ ਜੁੜਦਾ ਹੈ ਪੜ੍ਹਨ ਦੇ। ਹਾਲਾਂ ਉਹਨਾਂ ਦੇ ਰਿਕਾਰਡ 'ਚ ਕੋਈ ਬਹੁਤ ਕੁਝ ਨਹੀਂ ਮਿਲਦਾ, ਪਰ ਇਵੇਂ ਲੱਗਦਾ ਕਿ ਜਿਵੇਂ ਉਹ ਇੱਕ ਅੱਗ ਦੀ ਲਾਟ ਵਾਂਗ ਜਾਂ ਇੱਕ ਜਿਵੇਂ ਉਹ ਪੰਜਾਬੀ 'ਚ ਇੱਕ ਉਹ ਲੋਕ ਗੀਤ 'ਚ ਹੁੰਦਾ ਹੈ ਕਿ ਵੀ ਅੱਗ ਦੇ ਭਬੂਕੇ ਵਾਂਗੂ। ਜਦੋਂ ਤੁਸੀਂ ਅੱਗ ਦਾ ਭਬੂਕਾ ਦੇਖਦੇ ਹੋ ਤੇ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਉਹ ਅੱਗ ਦਾ ਭਬੂਕਾ ਕੀ ਹੁੰਦਾ ਹੈ,
ਉਹ ਜਿਹਨੂੰ ਇਹ ਉਰਦੂ ਪੋਇਟਰੀ ਵਾਲੇ ਸ਼ਮਾਏ ਫਰੋਜ਼ਾ ਕਹਿੰਦੇ ਨੇ, ਬਰਨਿੰਗ ਕੈਂਡਲ। ਜਦੋਂ ਤੁਹਾਡੇ ਅੰਦਰ ਉਹ ਕੈਂਡਲ, ਬਰਨਿੰਗ ਕੈਂਡਲ ਹੈ, ਤੁਹਾਡੇ ਅੰਦਰ ਉਹ ਅੱਗ ਲੱਗੀ ਹੋਈ ਹੈ, ਅੱਗ ਮਚੀ ਹੋਈ ਹੈ ਗੁਲਾਮੀ ਦੇ ਸੰਗਲ ਕੱਟਣ ਦੀ, ਤੇ ਫਿਰ ਕੋਈ ਰੁਕਾਵਟ ਜਾਂ ਕੋਈ ਹੋਰ ਦੁਨਿਆਵੀ ਲਕਸ਼ ਤੁਹਾਡੇ ਸਾਹਮਣੇ ਨਹੀਂ ਹੁੰਦਾ। ਤੁਹਾਡੇ ਸਾਹਮਣੇ ਜਿਹੜਾ ਉਹੀ ਹੁੰਦਾ ਹੈ ਕਿ ਵੀ ਤੁਸੀਂ ਅੱਗ ਦੇ ਭਬੂਕੇ ਵਾਂਗ ਮਚਣਾ ਤੇ ਤੁਸੀਂ ਉਸ ਪਰਵਾਨੇ ਵਾਂਗ ਸ਼ਮਾ ਤੋਂ ਕੁਰਬਾਨ ਹੋ ਜਾਣਾ, ਜਿਸ ਦੇ ਅੰਦਰ ਸਿਰਫ ਤੇ ਸਿਰਫ ਇਸ਼ਕ ਹੈ। ਉਹ ਫਿਰ ਉਹਨਾਂ ਭੂੰਡਾਂ ਵਾਂਗ ਨਹੀਂ ਜਿਹੜੇ ਜਪਦੇ ਪਰਵਾਨਿਆਂ ਵਾਂਗ ਨੇ, ਲੇਕਿਨ ਉਹ ਭੂੰ ਕਰਨ ਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਔਰ ਉਹੀ ਕਰਤਾਰ ਸਿੰਘ ਸਰਾਭਾ ਜਿਹੜੇ ਲਗਭਗ 18-19 ਸਾਲ ਦੀ ਉਮਰ ਤੱਕ ਪਹੁੰਚਦੇ ਆ, ਗਦਰ ਮੂਵਮੈਂਟ ਤੋਂ ਸਾਰੇ ਵਾਕਿਫ ਨੇ। ਅਸੀਂ ਫਿਰ ਵੀ ਜ਼ਿਕਰ ਕਰਦੇ ਰਹਿੰਦੇ ਅਕਸਰ ਕਿ ਭਾਈ ਕਿਵੇਂ ਉਹਨਾਂ ਨੇ, ਔਰ ਗਦਰੀ ਬਾਬੇ ਉਹਨਾਂ ਦੇ ਲਈ ਬਹੁਤ ਵਾਰੇ ਜਦੋਂ ਬਾਬਾ ਲਫ਼ਜ਼ ਕਿਹਾ ਜਾਂਦਾ ਤਾਂ ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ 80-80 90-90 ਸਾਲ ਦੇ ਬਾਬੇ ਨੇ ਜਿਹੜੇ, ਕਿਉਂਕਿ ਇਹ ਜਦੋਂ ਅਸੀਂ ਕੁਰਬਾਨੀ ਦੇ ਰਾਹ ਤੁਰ ਕੇ ਜਿਹੜਾ ਕੁਰਬਾਨ ਹੁੰਦਾ ਔਰ ਸ਼ਾਇਦ ਇਹ ਬਾਬਾ ਲਫ਼ਜ਼ ਇਸ ਲਈ ਇਹਨਾਂ ਦੇ ਨਾਲ ਵੀ ਲੱਗਾ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦੇ ਤੇ ਉਹ ਸਾਹਿਬਜ਼ਾਦੇ ਬਿਲਕੁਲ 7 ਤੇ 9 ਸਾਲ ਦੀਆਂ ਉਮਰਾਂ, ਜ਼ੋਰਾਵਰ ਸਿੰਘ, ਫਤਿਹ ਸਿੰਘ, ਪਰ ਸਾਡੇ ਲਈ ਬਾਬਾ ਜ਼ੋਰਾਵਰ ਸਿੰਘ ਨੇ, ਬਾਬਾ ਫਤਿਹ ਸਿੰਘ ਨੇ, ਤੇ ਉਹੀ 14 ਤੇ 16 ਜਾਂ 16 ਤੇ 18 ਸਾਲ ਦੀਆਂ ਉਮਰਾਂ ਜਿਹੜੇ ਸਾਡੇ ਲਈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੇ। ਕਿਉਂਕਿ ਸ਼ਹਾਦਤ ਦੇ ਨਾਲ ਉਹ ਰੁਤਬਾ ਹਾਸਲ ਹੁੰਦਾ ਜਿਹੜਾ ਬਾਬਿਆਂ ਨੂੰ, ਜਿਨ੍ਹਾਂ ਨੂੰ ਬਾਬਾ ਲਫ਼ਜ਼ ਪਰਸ਼ੀਅਨ ਦਾ ਸਿਆਣਪ ਦਾ ਪ੍ਰਤੀਕ ਵੀ ਹੈ, ਵਿਜ਼ਡਮ ਦਾ ਐਪੀਟੋਮ ਵੀ ਹੈ, ਔਰ ਸਭ ਕੁਝ ਉਸ ਦੇ ਵਿੱਚ ਸਮਾ ਜਾਂਦਾ ਹੈ। ਸੋ ਉਹਨਾਂ ਜੇ ਗਦਰ ਲਹਿਰ ਦੀ ਕਿਸੇ ਨੂੰ ਸਪਿਰਿਟ ਕਹਿਣਾ ਹੋਏ ਜਾਂ ਗਦਰ ਮੂਵਮੈਂਟ ਦਾ ਰੀਅਲ ਹੀਰੋ ਕਹਿਣਾ ਹੋਏ, ਬੇਸ਼ੱਕ ਬਹੁਤ ਵੱਡੇ ਨਾਂ ਨੇ ਔਰ ਇਹਨਾਂ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਦਰੀ ਬਾਬੇ ਕਿਵੇਂ ਹੱਸ ਕੇ ਫਾਂਸੀਆਂ ਤੇ ਵੀ ਚੜ੍ਹੇ, ਕਿੰਨਾ ਵੱਡਾ ਉਹਨਾਂ ਨੇ ਕੰਮ ਕੀਤਾ। ਔਰ ਇਕੱਲੇ ਹੀ ਗਦਰ ਮੂਵਮੈਂਟ ਦਾ ਬੇਸ ਇੱਕ ਅਮਰੀਕਾ ਜਾਂ ਕੈਨੇਡਾ ਤੱਕ ਨਹੀਂ ਸੀ ਜਿਵੇਂ ਬਹੁਤ ਸਾਰਿਆਂ ਦਾ ਹੁੰਦਾ। ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ 18 ਤੋਂ ਜ਼ਿਆਦਾ ਮੁਲਕਾਂ ਦੇ ਵਿੱਚੋਂ ਜਿਹੜੇ ਨੇ, ਈਵਨ ਉਸ ਪੀਰੀਅਡ ਸ਼ੰਘਾਈ ਵਰਗੀ ਥਾਂ ਤੋਂ ਜਿਹੜਾ ਚੀਨ ਦਾ ਹਿੱਸਾ ਸੀ, ਉਸ ਮੂਵਮੈਂਟ ਦੇ ਲਈ ਲੋਕ ਤੁਰੇ। ਔਰ ਲਿਟਰੇਚਰ, ਕਿਉਂਕਿ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ, ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਨਾ ਸਿਰਫ ਉਹ ਇੱਕ ਇਸ਼ਕ ਦਾ ਮੁਜੱਸਮਾ ਸਨ ਜਾਂ ਇੱਕ ਅੱਗ ਦਾ ਭਬੂਕਾ ਸਨ ਜਿਨ੍ਹਾਂ ਨੇ ਸ਼ਮਾ ਤੋਂ ਕੁਰਬਾਨ ਹੋਣਾ ਸੀ ਆਜ਼ਾਦੀ ਦੀ, ਉਹਨਾਂ ਦੇ ਅੰਦਰ ਵੱਡਾ ਟੈਲੈਂਟ ਵੀ ਸੀ। ਔਰ ਜਿਹੜੀ ਜਦੋਂ ਅਸੀਂ ਸ਼ਾਹ ਸਵਾਰ ਦੀ ਗੱਲ ਕਰਦੇ ਹਾਂ ਕਿਸੇ ਦੀ ਕਿ ਭਾਈ ਤੂਫਾਨਾਂ ਦਾ ਸ਼ਾਹ ਸਵਾਰ, ਫਿਰ ਤੂਫਾਨਾਂ ਨਾਲ ਖੇਲਣਾ ਜਿਹੜੇ ਯੋਧੇ ਹੁੰਦੇ ਨੇ ਇਹ ਉਹਨਾਂ ਦਾ ਸ਼ੌਕ ਹੁੰਦਾ। ਔਰ ਇਹ ਗੱਲ ਸਰ ਅਜਮੇਰ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਇੱਕ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ ਪੁਸਤਕ ਵੀ ਲਿਖੀ, ਬੜੀ ਵੈਲ ਰਿਸਰਚ ਕਿਤਾਬ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਸ਼ਾਇਦ ਜੇ ਦੁਨੀਆ 'ਚ ਫਲਾਈਟ ਹਿਸਟਰੀ ਦਾ ਜ਼ਿਕਰ ਹੋਏ ਪੰਜਾਬ ਦੇ ਹਵਾਲੇ ਨਾਲ ਜਾਂ ਸਿੱਖਾਂ ਦੇ ਹਵਾਲੇ ਨਾਲ, ਤੇ ਕਰਤਾਰ ਸਿੰਘ ਸਰਾਭਾ ਪਹਿਲੇ ਉਹ ਸੱਜਣ ਨੇ ਜਿਹੜੇ ਯੰਗ ਉਮਰ ਦੇ ਵਿੱਚ ਜਿਹੜੇ ਪਾਇਲਟ ਵੀ ਬਣੇ, ਜਿਨ੍ਹਾਂ ਨੇ ਫਲਾਈਂਗ ਵੀ ਸਿੱਖਿਆ। ਔਰ ਬਾਕੀ ਉਹਨਾਂ ਦੀ ਇੱਥੇ ਕੀ ਦੇਣ ਸੀ, ਗਦਰ ਗੂੰਜਾਂ ਜਿਹੜੀ ਪਬਲੀਕੇਸ਼ਨ ਜਿਸ ਦੇ ਉਹੀ ਰੂਏ ਰਵਾਂ ਐਡੀਟਰ ਸਨ, ਪੰਜਾਬੀ ਗੁਰਮੁਖੀ 'ਚ ਵੀ ਛਪਦੀ ਸੀ, ਜਿਹੜੀ ਹੈ ਉਰਦੂ ਸਕ੍ਰਿਪਟ ਦੇ ਵਿੱਚ ਵੀ ਛਪਦਾ ਸੀ, ਸ਼ਾਇਦ ਦੇਵਨਾਗਰੀ 'ਚ ਵੀ ਹੋਏਗੀ। ਔਰ ਉਸ ਦੀ ਅਜੇ ਵੀ ਉਹ ਪ੍ਰੈਸ ਉੱਥੇ ਐਨਸਾਈਕਲੋ ਸਟਾਈਲ ਮਸ਼ੀਨ ਰਾਹੀਂ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਮੌਜੂਦ ਹੈ। ਔਰ ਜਿਹੜੀਆਂ ਤੁਕਾਂ, ਬੇਸ਼ੱਕ ਉਸ ਨੂੰ ਭਗਤ ਸਿੰਘ ਦੀਆਂ ਪ੍ਰੇਰਨਾ ਵਾਲੀਆਂ ਤੁਕਾਂ ਵੀ ਕਿਹਾ ਜਾਂਦਾ ਹੈ, ਔਰ ਉਹਦੇ ਹਮੇਸ਼ਾ ਵਾਲਟ ਦੇ ਵਿੱਚ ਹੁੰਦੀਆਂ ਸਨ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਕਿ ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਔਰ ਜਿਵੇਂ ਉਹਨੇ ਕਰਤਾਰ ਸਿੰਘ ਸਰਾਭਾ ਇੱਕ ਮੋਟੀਵੇਸ਼ਨਲ ਫੋਰਸ ਇੱਥੇ ਵੀ, ਔਰ ਉਹਨਾਂ ਦੀਆਂ ਕੁਝ ਤਕਰੀਰਾਂ ਜਾਂ ਕੁਝ ਉਹਨਾਂ ਦੇ ਤਰਾਨੇ ਜਿਹੜੇ ਜਦੋਂ ਇੱਥੇ ਸੈਕਰਾਮੈਂਟੋ ਐਡਰੈਸ ਕਰਦੇ ਨੇ, ਕੈਲੀਫੋਰਨੀਆ 'ਚ ਫਰੈਜ਼ਨੋ 'ਚ ਕਰਦੇ ਨੇ, ਤੇ ਉਹ ਤੁਸੀਂ ਤੜਪ ਦੇਖ ਸਕਦੇ ਹੋ ਕਿ ਆਪਣੀ ਧਰਤੀ ਤੇ ਵਾਪਸ ਜਾ ਕੇ ਜਿਹੜਾ ਅਸੀਂ ਗਦਰ ਮਚਾਣਾ, ਔਰ ਉਹ ਕਿਵੇਂ ਉਹਨਾਂ ਦੇ ਅੰਦਰ ਉਹ ਤੜਪ ਹੈ ਕਿ ਉਹਨਾਂ ਨੇ ਉਸ ਧਰਤੀ ਤੇ ਜਾ ਕੇ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰਨਾ ਹੈ। ਉਹ ਜਾਂਦੇ ਵੀ ਨੇ, ਔਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦੀ ਘੁਸਪੈਠ,
ਗੱਦਾਰਾਂ ਦਾ ਨਾਲ ਹੋਣਾ। ਪਰ ਉਹੀ ਸਰਬ ਹੈ ਕਿ ਉਹ ਜੇ ਫਿਰੋਜ਼ਪੁਰ ਛਾਉਣੀ ਹੈ, ਜਲੰਧਰ ਛਾਉਣੀ ਹੈ, ਜਿੱਥੇ ਉਹ ਇਵੇਂ ਵਿਚਰ ਜਾਂਦਾ ਹੈ ਜਿਵੇਂ ਕਿ ਕੋਈ ਬਲਾ ਵਿੱਚੋਂ ਦੀ ਲੰਘ ਜਾਏ, ਔਰ ਜਿੱਥੇ ਨੇ ਉੱਥੇ ਫੌਜੀ ਤਿਆਰ ਹੋ ਜਾਂਦੇ ਨੇ ਕਿ ਭਾਈ ਅਸੀਂ ਜਿਹੜਾ ਆਪਣਾ ਆਪਾ ਕੁਰਬਾਨ ਕਰਨਾ ਹੈ। ਔਰ ਇਹ ਜਿਹੜਾ ਅਲਟੀਮੇਟਲੀ ਇਹ ਕੰਸਪੀਰੇਸੀ ਜਿਹੜੀ ਵਿੱਚ ਵੜ ਕੇ ਏਜੰਟਾਂ ਨੇ ਕੀਤੀ, ਉਹਦਾ ਨਤੀਜਾ ਸੀ ਕਿ ਬਹੁਤ ਸਾਰੇ ਗਦਰੀ ਜਿਹੜੀ ਕਿ ਗਦਰ ਮਚਾਉਣ ਦੀ ਡੇਟ ਸੀ ਉਸ ਤੋਂ ਪਹਿਲਾਂ ਹੀ ਫੜੇ ਜਾਂਦੇ ਨੇ। ਹਾਲਾਂਕਿ ਗਦਰ ਦੀ ਡੇਟ ਵੀ ਬਦਲੀ ਜਾਂਦੀ ਹੈ, ਸਰਾਬਾ ਉੱਥੋਂ ਤਾਂ ਐਸਕੇਪ ਕਰ ਜਾਂਦੇ ਨੇ, ਪਰ ਬਾਅਦ ਚ ਕਿਸੇ ਦੀ ਮੁਖਬਰੀ ਦੇ ਉੱਤੇ ਫੜੇ ਜਾਂਦੇ ਨੇ ਔਰ ਕਿਵੇਂ ਹੱਸ ਕੇ ਫਾਂਸੀ ਦੇ ਰੱਸੇ ਤੇ ਝੂਮਦੇ ਨੇ। ਹੁਣ ਕਿਉਂਕਿ ਇਹ ਸਾਰਾ ਬੇਸ ਇੱਕ ਉਸ ਯੋਧੇ ਔਰ ਉਹਨਾਂ ਦੀ ਉਹ ਲਹਿਰ ਗਦਰੀ ਬਾਬਿਆਂ ਦੀ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ, ਇਹ ਸਾਰੇ ਬਹੁਤ ਵੱਡੇ ਨਾਂ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਸਵਾਲ ਸਿੱਖ ਸੇਵਕ ਜਥਾ ਦੇ ਵੀਰਾਂ ਨੇ ਕਿਹਾ ਕਿ ਭਾਈ ਜਦੋਂ ਇਹ ਕੋਈ ਮਿਹਣਾ ਮਾਰਦਾ ਕਿ ਜੀ ਤੁਸੀਂ ਤਾਂ ਇੰਡੀਅਨ ਪਾਸਪੋਰਟ ਹੋਲਡ ਕਰਦੇ ਹੋ, ਇੰਡੀਆ ਤੁਹਾਡੇ ਪਿਓ ਦਾ, ਪਹਿਲਾ ਸਵਾਲ ਤਾਂ ਇਹ ਹੈ ਕਿ ਵੀ ਤੁਹਾਡਾ ਤਾਂ ਮੁਲਕ ਜਿਹੜਾ ਹੈ ਜਿਹਨੂੰ ਤੁਸੀਂ ਇਹ ਤਾਂ ਕਦੇ ਐਗਜ਼ਿਸਟ ਹੀ ਨਹੀਂ ਸੀ ਕਰਦਾ, ਤੁਸੀਂ ਤਾਂ ਜਿਹੜਾ ਉਹ ਕਈ ਜਨਮਾਂ ਤੱਕ ਦੇਣਦਾਰ ਹੋ ਸਿੱਖ ਕੌਮ ਦੇ ਕਿ ਇਸ ਧਰਤੀ ਨੂੰ ਜਿਸ ਨੂੰ ਸਿੱਖਾਂ ਨੇ ਆਜ਼ਾਦ ਕਰਵਾਇਆ, ਜਿਸ ਧਰਤੀ ਦੇ ਉੱਤੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਨਾਲ ਆਜ਼ਾਦੀ ਦਾ ਇਤਿਹਾਸ ਲਿਖਿਆ ਹੋਇਆ। ਤੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਭਾਈ ਜਿਹੜੇ ਜਦੋਂ ਈਵਨ ਕੱਲੇ ਗਦਰੀ ਬਾਬੇ ਹੀ ਨਹੀਂ, ਈਵਨ ਆ ਜਿੰਨੇ ਗਾਂਧੀ, ਨਹਿਰੂ, ਦੂਜੇ ਤੀਜੇ ਵੱਡੇ ਜਿਨ੍ਹਾਂ ਨੇ ਆਜ਼ਾਦੀ ਦਾ ਆਪਣੇ ਆਪ ਨੂੰ ਹੀਰੋ ਬਣਾਇਆ, ਇਹ ਸਾਰੇ ਤਾਂ ਪੜ੍ਹ ਕੇ ਇੱਥੋਂ ਗਏ ਨੇ। ਕੋਈ ਲੰਡਨ ਦਾ ਵਕੀਲ ਹੈ, ਕੋਈ ਕਿਤੇ ਹੋਰ ਹੈ। ਸੋ ਇਹ ਕਿਸੇ ਨੂੰ ਮਿਹਣਾ ਦੇਣਾ ਕਿ ਜੀ ਤੁਸੀਂ ਕਿਹੜੇ ਪਾਸਿਓਂ, ਕੋਈ ਕਹੇ ਕਿ ਜੀ ਹਿੰਦੂ ਤਵੀਆਂ ਦੀ ਕੀ ਦੇਣ ਹੈ, ਆਰਐਸਐਸ ਤਾਂ ਇਹਨਾਂ ਦੀ ਕਠਪੁਤਲੀ ਰਹੀ ਔਰ ਆਪਣੇ ਸਾਰੇ ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਠੀਕ ਹੈ ਸਾਡੇ ਨਾਲ ਬਹਿ ਕੇ ਹਿਸਾਬ ਕਰ ਲਓ, ਸਾਡੀਆਂ 90% ਕੁਰਬਾਨੀਆਂ ਨੇ, ਜਿੰਨਾ ਬਣਦਾ ਹਿੱਸਾ ਸਾਨੂੰ ਦੇ ਦਿਓ, ਬਾਕੀ ਇੰਡੀਆ ਤੁਸੀਂ ਚੱਕੋ। ਗੱਲ ਫਿਰ ਜੇ ਕੁਰਬਾਨੀਆਂ ਦੇ ਨਾਲ ਹੀ ਕਰਨੀ ਹੈ ਤਾਂ ਇਵੇਂ ਦੇਖਿਆ ਜਾ ਸਕਦਾ। ਔਰ ਜਿਵੇਂ ਜੋ ਹਾਲਾਤ ਨੇ, ਜਿਵੇਂ ਵੀਰਾਂ ਨੇ ਕਿਹਾ ਕਿ 1947 ਵਰਗੇ, ਹੁਣ ਇਹ ਨਹੀਂ ਹੈ ਕਿ ਵੀ ਉਦੋਂ ਤਾਂ ਠੀਕ ਹੈ ਕਿ ਵੀ ਤੀਸਰੀ ਧਿਰ ਵਿਚਾਲੇ ਸੀ ਅੰਗਰੇਜ਼ਾਂ ਦੀ। ਜਦੋਂ ਅਸੀਂ ਇਹਨਾਂ ਹਾਲਾਤਾਂ ਦਾ, ਇਹ ਹੁੰਦਾ ਅਨਸਰਟਨਟੀ, ਜਾਂ ਜਿਹਨੂੰ ਕਹਿੰਦੇ ਨੇ ਕਿ ਬਹੁਤ ਸਾਰਾ ਗ੍ਰੇ ਏਰੀਆ, ਕਿ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਕੀ ਹੋਣਾ। ਜਿਹੜਾ ਇਹ ਐਕਟ ਤਾਂ ਪਾਸ ਹੋ ਜਾਂਦਾ ਹੈ, ਫਰੀडम ਆਫ ਇੰਡੀਆ ਐਕਟ, ਮਿਸਟਰ ਐਟਲੀ ਦੀ ਹਕੂਮਤ ਹੈ ਇੰਗਲੈਂਡ ਦੇ ਵਿੱਚ, ਫੌਰਨ ਉਹਨੂੰ ਰੈੱਡ ਕਲਿਫ ਨੂੰ ਭੇਜਿਆ ਜਾਂਦਾ ਜਿਹੜਾ ਕਦੇ ਉੱਥੇ ਆਇਆ ਹੀ ਨਹੀਂ ਸੀ ਇੰਡੀਆ ਦੇ ਵਿੱਚ। ਜੂਨ ਦੇ ਮਹੀਨੇ ਡਿਵੀਜ਼ਨ ਦਾ ਫੈਸਲਾ ਹੁੰਦਾ ਹੈ, ਜਾ ਕੇ 16 ਕੇ 17 ਅਗਸਤ ਨੂੰ ਆਪਣੀ ਰਿਪੋਰਟ ਦਿੰਦਾ। ਉਹ 1941 ਦੀ ਸੈਂਸਸ ਕੱਢ ਕੇ ਲੀਕ ਇੱਧਰ ਮਾਰਤੀ ਉੱਧਰ ਮਾਰ ਦਿੱਤੀ। ਔਰ ਸਿੱਖ ਲੀਡਰਸ਼ਿਪ ਭੰਬਲ ਭੂਸੇ ਦੇ ਵਿੱਚ ਹੈ। ਮੁਸਲਮਾਨ ਆਪਣੀ ਕਿਆਦਤ ਦੇ ਥੱਲੇ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਥੱਲੇ ਕਲੀਅਰ ਨੇ, ਕਿਉਂਕਿ 23 ਮਾਰਚ 1940 ਨੂੰ ਉਹਨਾਂ ਨੇ ਡੈਕਲੇਰੇਸ਼ਨ, ਲਾਹੌਰ ਡੈਕਲੇਰੇਸ਼ਨ ਦੇ ਨਾਲ ਇਹ ਮਿੱਥ ਦਿੱਤਾ ਸੀ ਵੀ ਉਹਨਾਂ ਨੇ ਕਿੱਥੇ ਜਾਣਾ। ਸੋ ਇਸ ਅਨਸਰਟਨਟੀ ਦੇ ਵਿੱਚ ਜਿੱਥੇ ਸਾਡੇ ਕੋਲ ਬਹੁਤ ਸਾਰੇ ਪਲੱਸ ਪੁਆਇੰਟ ਸਨ, ਸਾਡੀ ਅਹਿਮਕ ਲੀਡਰਸ਼ਿਪ ਜਾਂ ਨਾਕਾਬਲ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਪੋਲੀਟੀਕਲ ਈਡੀਅਮ 'ਚ ਨਹੀਂ ਬਦਲ ਸਕੀ। ਔਰ ਬਿਲਕੁਲ ਠੀਕ ਹੈ, ਅੱਜ ਜੋ ਕੁਝ ਅਸੀਂ ਦੇਖ ਰਹੇ ਹਾਂ, ਜੋ ਰੂਸ ਯੂਕਰੇਨ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜੋ ਇੰਡੋ ਪੈਸੀਫਿਕ ਦੇ ਵਿੱਚ ਚੱਲ ਰਿਹਾ ਹੈ, ਹੁਣ ਜੇ ਬਾਈਡਨ ਜਿਹੜੇ ਨੇ ਕੁਆਡ ਦੀ ਮੀਟਿੰਗ ਦੇ ਨਾਂ ਥੱਲੇ ਜਾਪਾਨ 'ਚ ਬੈਠੇ ਨੇ, ਤੇ ਇਹ ਅੱਜ ਦੀਆਂ ਮੇਨ ਖਬਰਾਂ 'ਚ ਇਹ ਹੈ ਕਿ ਜਿਹੜੇ ਰੂਸ ਔਰ ਚੀਨ ਦੇ ਜਿਹੜੇ ਜੰਗੀ ਤਿਆਰੇ ਨੇ ਔਰ ਸਮੁੰਦਰਾਂ ਦੇ ਵਿੱਚ ਉਹ ਮਸ਼ਕਾਂ ਕਰ ਰਹੇ ਨੇ। ਇੱਕ ਸਟੇਜ ਤੇ ਜਾਪਾਨ ਵਾਲਿਆਂ ਨੂੰ ਲੱਗਿਆ ਕਿ ਵੀ ਇਹ ਤਾਂ ਦੋਨਾਂ ਦੇ ਮੁਲਕਾਂ ਦੇ ਤਾਂ ਫੌਜੀ ਮਸ਼ਕਾਂ ਹੋ ਰਹੀਆਂ ਨੇ, ਉਹਨਾਂ ਨੇ ਵੀ ਆਪਣੇ ਲੜਾਕੂ ਜਹਾਜ਼ ਅਸਮਾਨ ਤੇ ਚੜਾਇਆ ਕਿ ਕਿਤੇ ਹਮਲਾ ਹੀ ਨਾ ਹੋ ਜਾਏ। ਹੁਣ ਮਤਲਬ ਇਹਦਾ ਮਤਲਬ ਇਹ ਹੈ ਕਿ ਜੇ ਬਾਈਡਨ ਉੱਥੇ ਜਾ ਕੇ ਕੁਆਡ ਦੇ ਨਾਂ ਥੱਲੇ ਆਸਟ੍ਰੇਲੀਆ, ਇੰਡੀਆ, ਜਾਪਾਨ ਔਰ ਇੱਕ ਵੱਖਰਾ ਬਲਾਕ ਬਣਾ ਰਹੇ ਨੇ, ਤੇ ਰਸ਼ੀਆ, ਚਾਈਨਾ ਦੂਜੇ, ਉਹ ਵੀ ਉਹਨਾਂ ਨੂੰ ਉਸੇ ਮੌਕੇ ਦੇ ਉੱਤੇ ਉਹਨਾਂ ਦਾ ਜਿਹੜਾ ਫੌਜੀ ਮਸ਼ਕਾਂ ਕਰਨਾ ਇਹ ਮੈਸੇਜ ਵੀ ਦੇ ਰਿਹਾ। ਸੋ ਜੋ ਨਜ਼ਰ ਆ ਰਿਹਾ ਉਹ ਇਹ ਹੈ ਕਿ ਜਿਵੇਂ ਸੈਕੰਡ ਵਰਲਡ ਵਾਰ 1945 'ਚ ਖਤਮ ਹੋਇਆ, 47 ਦਾ ਦੌਰ ਉਹੀ ਸੀ ਕਿ ਕਲੋਨੀਅਲ ਬਸਤੀਵਾਦ ਦਾ ਦੌਰ ਖਤਮ ਹੋ ਰਿਹਾ ਸੀ, ਨਵਾਂ ਕੁਝ ਆ ਰਿਹਾ ਸੀ। ਔਰ ਇਹੀ ਹਾਲਾਤ ਇਵੇਂ ਲੱਗਦਾ ਕਿ ਨਵੇਂ ਨਕਸ਼ੇ ਬਣਨ ਜਾ ਰਹੇ ਨੇ, ਨਿਊ ਮੈਪ ਮੇਕਿੰਗ ਹੈ। ਔਰ ਇਸ ਸਾਰੇ ਦੇ ਵਿੱਚ ਸਿੱਖਾਂ ਨੂੰ ਸਜਗ ਹੋਣ ਦੀ ਲੋੜ ਹੈ। ਉਹਨਾਂ ਦੇ ਅੰਦਰ ਜਿਹੜੀ ਹੈ ਉਹ ਕਾਬਲੀਅਤ ਹੋਣੀ ਚਾਹੀਦੀ ਹੈ, ਕਲੈਰਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਇਸ ਸਿਚੁਏਸ਼ਨ ਦਾ ਜਿਹੜਾ ਹੈ ਉਹ ਫਾਇਦਾ ਲੈਣਾ। ਔਰ ਉਹਦੇ 'ਚ ਟਾਈਮਿੰਗ, ਜਿਵੇਂ ਗਦਰ ਪਾਰਟੀ ਵਾਲਿਆਂ ਨੇ ਵੀ, ਹਾਲਾਂ
ਪਹਿਲੀ ਸੰਸਾਰ ਜੰਗ ਜਲਦੀ ਸ਼ੁਰੂ ਹੋ ਗਈ। ਉਹਨਾਂ ਦਾ ਜੇ ਸੀ ਕਿਉਂਕਿ 1912-13 ਦੇ ਨੇੜੇ ਤੇੜੇ ਉਹ ਭਾਰਤ ਜਾ ਕੇ ਟਿਕਣੇ ਸ਼ੁਰੂ ਹੁੰਦੇ ਨੇ। ਬਜਬਜ ਘਾਟ ਦਾ ਹਾਦਸਾ ਨਾ ਚਾਹਿਆ ਵਾਪਰ ਜਾਂਦਾ ਹੈ, ਇਸ ਲਈ ਬ੍ਰਿਟਿਸ਼ ਇੰਟੈਲੀਜੈਂਸ ਜਿਹੜੀ ਹੈ ਉਹ ਅਲਰਟ ਹੋ ਜਾਂਦੀ ਹੈ। ਸੋ ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ ਕਿ ਉਹ ਪ੍ਰੋਪਰਲੀ ਕਰ ਸਕਣ, ਲੇਕਿਨ ਟਾਈਮਿੰਗ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਇਹਨਾਂ ਨੇ ਬ੍ਰਿਟਿਸ਼ ਨੇ ਫਸ ਜਾਣਾ ਹੈ, ਵਰਲਡ ਵਾਰ ਇਹ ਸ਼ੁਰੂਆਤ ਹੋਣ ਜਾ ਰਿਹਾ ਟਕਰਾ, ਔਰ ਉਹ ਮੌਕਾ ਹੋਏਗਾ ਗਦਰ ਮਚਾਉਣ ਦਾ। ਜਿਵੇਂ ਉਹਨਾਂ ਨੇ ਨਾਦਰ ਸ਼ਾਹ ਦੇ ਹਮਲੇ ਦਾ ਜ਼ਿਕਰ ਕੀਤਾ ਕਿ ਕਿਵੇਂ 1739 ਦੇ ਵਿੱਚ ਜਦੋਂ ਕਿ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਆਪਣੀ ਦੁਨੀਆ 'ਚ ਘੁੰਮ ਰਿਹਾ ਔਰ ਅਨਸਰਟਨਟੀ ਹੈ, ਔਰ ਨਾਦਰ ਸ਼ਾਹ ਨੇ ਉਸ ਟਾਈਮਿੰਗ ਨੂੰ ਚੁਣਿਆ, ਔਰ ਸਿੱਖਾਂ ਨੇ ਵੀ ਫਿਰ ਜੇ ਉਸ ਪੀਰੀਅਡ 'ਚ ਜਿਹੜੇ ਬਿਲਕੁਲ ਕਮਜ਼ੋਰ ਹੋਏ ਸੀ ਮੁਗਲਾਂ ਦੇ ਜ਼ੁਲਮਾਂ ਦੇ ਸਾਹਮਣੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮੌਕਾ ਮਿਲਦਾ, ਉਹ ਨਾਦਰ ਸ਼ਾਹ ਨੂੰ ਵੀ ਐਨਗੇਜ ਕਰਦੇ ਨੇ, ਔਰ ਬਾਅਦ ਦੇ ਵਿੱਚ ਉਸ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਆ ਸਿੱਖ ਮਿਸਲਾਂ ਵੀ ਜਿਹੜੀਆਂ ਨੇ ਐਸਟੈਬਲਿਸ਼ ਹੁੰਦੀਆਂ, ਜਿਹੜੀਆਂ ਅਲਟੀਮੇਟਲੀ ਸਰਕਾਰੇ ਖਾਲਸਾ ਦੇ ਰੂਪ 'ਚ ਫਾਈਨਲ ਹੁੰਦਾ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਗਦਰ ਗੂੰਜਾਂ ਦਾ, ਗਦਰ ਅਖਬਾਰ ਦਾ, ਔਰ ਇਹੀ ਰੋਲ ਉਸ ਜ਼ਮਾਨੇ 'ਚ ਵੀ ਜਦੋਂ ਪ੍ਰਿੰਟ ਮੀਡੀਆ ਦੀ ਗੱਲ ਸੀ, ਔਰ ਮੈਂ ਅਕਸਰ ਉਸ ਪੀਰੀਅਡ ਦਾ ਇੱਕ ਉਰਦੂ ਦਾ ਸ਼ੇਅਰ ਕੋਟ ਕਰਦਾ ਹੁੰਦਾ ਜਿਹੜਾ ਸਬ ਕੰਟੀਨੈਂਟ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਖੀंचो ना कमानों को ना तलवार निकालो, जब तोप मुकाबिल हो तो अखबार निकालो। ਸੋ ਜ਼ਾਹਿਰ ਹੈ ਉਸ ਪੀਰੀਅਡ ਦੇ ਵਿੱਚ ਇਹ ਗਦਰ ਗੂੰਜਾਂ ਦਾ ਬਹੁਤ ਵੱਡਾ ਰੋਲ ਸੀ। ਜੇ 18 ਮੁਲਕਾਂ 'ਚੋਂ ਗਦਰੀ ਗਏ ਨੇ ਤਾਂ ਉਹਦਾ ਸਭ ਤੋਂ ਵੱਡਾ ਸੀ ਕਿ ਭਾਈ ਉਹਨਾਂ ਤੱਕ ਉਹ ਲਿਖਤਾਂ ਪਹੁੰਚਦੀਆਂ ਸੀ, ਮੋਟੀਵੇਸ਼ਨਲ ਲਿਖਤਾਂ ਹੁੰਦੀਆਂ ਸੀ, ਕੌਮ ਦੇ ਇਤਿਹਾਸ ਨੂੰ ਯਾਦ ਕਰਵਾਇਆ ਜਾਂਦਾ ਸੀ, ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਬਿਆਨੀ ਜਾਂਦੀ ਸੀ, ਔਰ ਇਹੀ ਸੀ ਕਿ ਚਲੋ ਆਪਣੀ ਧਰਤੀ ਤੇ ਚੱਲੀਏ, ਚੱਲ ਕੇ ਉੱਥੇ ਗਦਰ ਮਚਾਈਏ। ਤੇ ਅੱਜ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਉਹੀ ਇੰਪੋਰਟੈਂਸ ਜਿਹੜੀ ਉਸ ਵੇਲੇ ਪ੍ਰਿੰਟ ਦੀ ਸੀ, ਅੱਜ ਸੋਸ਼ਲ ਮੀਡੀਆ ਵੀ ਇੰਪੋਰਟੈਂਟ ਹੈ। ਪਰ ਜਦੋਂ ਈਵਨ ਟੀਵੀ 84 ਦੇ ਹਵਾਲੇ ਨਾਲ ਵੀ ਮੈਂ ਸਮਝਦਾ ਕਿ ਸਾਡਾ ਰੋਲ ਉਹੀ ਹੈ, ਔਰ ਉਹੀ ਜੇ ਸਤਿਗੁਰੂ ਨੇ ਚਾਹਿਆ ਤਾਂ ਇਤਿਹਾਸ ਨੂੰ ਐਕਨੋਲੇਜ ਵੀ ਕਰੇਗਾ ਕਿ ਜਿਵੇਂ ਜਦੋਂ ਮਦਨ ਮੋਹਨ ਮਾਲਵੀਆ ਨੇ ਸਿੱਖਾਂ ਤੋਂ ਅਖਬਾਰ ਲੈ ਕੇ ਹਿੰਦੁਸਤਾਨ ਟਾਈਮਜ਼ ਸ਼ੁਰੂ ਕੀਤਾ, ਉਹ ਕਾਂਗਰਸ ਦੀ ਆਵਾਜ਼ ਬਣਿਆ ਰਿਹਾ, ਹੁਣ ਤੱਕ ਵੀ ਬਣਿਆ ਰਿਹਾ। ਇਸੇ ਤਰ੍ਹਾਂ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾ, ਉਹਨਾਂ ਨੇ ਡਾਨ ਅਖਬਾਰ ਸ਼ੁਰੂ ਕੀਤਾ ਔਰ ਉਹ ਅੱਜ ਵੀ ਡਾਨ ਚੱਲਦਾ ਹੈ, ਭਾਵੇਂ ਉਹਦੀ ਨੀਤੀ ਕੁਝ ਵੀ ਹੋਏ। ਸੋ ਇਹ ਇਵੇਂ ਹੀ ਟੀਵੀ 84 ਮਹਿਜ਼ ਇੱਕ ਚੈਨਲ ਨਹੀਂ ਹੈ ਕਿ ਜਿਹਦੇ ਤੇ ਅਸੀਂ ਕੋਈ ਜਿਹੜਾ ਉਹ 24 ਘੰਟੇ ਪ੍ਰੋਗਰਾਮ ਇਧਰੋਂ ਉਧਰੋਂ ਫੜ ਕੇ ਚਲਾ ਦਿੰਨੇ। ਇਹ ਇੱਕ ਆਵਾਜ਼ ਵੀ ਹੈ ਔਰ ਸੱਚੋ ਸੱਚ ਇਸ ਦਾ ਫਲੈਗ ਸ਼ੋ ਹੈ, ਫਲੈਗਸ਼ਿਪ ਹੈ, ਔਰ ਅਸੀਂ ਸਮਝਦੇ ਹਾਂ ਕਿ ਇਹ ਅਸੀਂ ਖਾਲਿਸਤਾਨ ਦੀ ਕਾਇਮੀ ਲਈ ਵੀ ਔਰ ਉਸ ਤੋਂ ਬਾਅਦ ਵੀ ਇਹ ਇੱਕ ਦੁਨੀਆ ਭਰ 'ਚ ਖਾਲਿਸਤਾਨ ਦੀ ਆਵਾਜ਼ ਵੀ ਬਣੇਗਾ। ਔਰ ਅਸੀਂ ਵੀਰ ਜਿਹੜੇ ਸਿੱਖ ਸੇਵਕ ਜਥਾ ਨਾਲ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਨਾਲ ਦੀ ਨਾਲ ਕਿਉਂਕਿ ਟੌਪਿਕ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਇਹਦੇ 'ਚ ਹੀ ਡਿਸਕਸ ਹੋ ਗਈਆਂ, ਔਰ ਜਿਵੇਂ ਮੈਂ ਇਹ ਕਿਹਾ ਕਿ ਵੀ ਜੇ ਕੱਲ ਜਿਹੜਾ ਟੌਪਿਕ ਭਖਿਆ ਰਿਹਾ ਔਰ ਉਸ ਦੇ ਉੱਤੇ ਬੜੀ ਚਰਚਾ ਹੋਈ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕਹਿ ਦਿੱਤਾ ਹੈ, ਭਗਵੰਤ ਮਾਨ ਨੇ ਇਸ ਦੇ ਉੱਤੇ, ਔਰ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਜਿਹੜਾ ਉਹੀ ਸ਼ਕਲੋਂ ਹੀ ਜਿਹੜਾ ਵੜਿੰਗ ਜਿਹਾ ਲੱਗਦਾ, ਔਰ ਇਹਨਾਂ ਦੇ ਬਿਆਨਬਾਜ਼ੀਆਂ, ਔਰ ਹਿੰਦੂਤਵੀ ਔਰ ਬੀਜੇਪੀ ਪ੍ਰੈਜ਼ੀਡੈਂਟ ਔਰ ਦੂਸਰਾ ਔਰ ਭਗਵੰਤ ਮਾਨ ਨੇ ਤਾਂ ਜਿਵੇਂ ਇਹ ਨਿਹੋਰਾ ਦਿੱਤਾ ਕਿ ਜੀ ਜਥੇਦਾਰ ਜੀ ਤੁਸੀਂ ਤਾਂ ਜਿਹੜਾ ਉਸ ਸਦ ਭਾਵਨਾ ਤੇ ਫਲਾਣਾ ਢਿਮਕਾ, ਔਰ ਉਹਦੇ 'ਚ ਅੱਜ ਜਿਹੜਾ ਮੈਂ ਕਿਤੇ ਦੇਖ ਰਿਹਾ ਸੀ, ਮੈਂ ਕਨਫਰਮ ਤਾਂ ਨਹੀਂ ਕਰ ਸਕਿਆ ਵੀ ਵਾਕਿਆ ਹੀ ਉਹਨਾਂ ਦਾ ਟਵੀਟ ਹੈ ਜਥੇਦਾਰ ਜੀ ਦਾ, ਬਟ ਲੱਗਦਾ ਹੈ ਕਿ ਵੀ ਜਵਾਬ ਉਹਨਾਂ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਭਗਵੰਤ ਮਾਨ ਜੀ ਤੁਸੀਂ ਦਿੱਲੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮਿਲੇ, ਤੁਹਾਨੂੰ ਉਹਨਾਂ ਪਾਸੋਂ ਵੀ ਆਧੁਨਿਕ ਤੇ ਸਸਤੀ ਵਿਦਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਮੰਗਣੀਆਂ ਚਾਹੀਦੀਆਂ ਸਨ, ਪਰ ਤੁਸੀਂ ਵੀ ਹਥਿਆਰਬੰਦ ਫੋਰਸਾਂ ਦੀਆਂ ਕੰਪਨੀਆਂ ਮੰਗ ਲਈਆਂ। ਮਤਲਬ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਬਹੁਤ ਬੁਰੀ ਹੈ। ਅਜੇ ਵਿੱਚ ਪੰਜਾਬ ਵਾਸੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਹੀ ਨਿਭਾਉਣੀ ਪਵੇਗੀ। ਸੋ ਜ਼ਾਹਿਰ ਹੈ ਕਿਉਂਕਿ ਸਿੱਖ ਹਲਕੇ ਬੜੀ ਮਜ਼ਬੂਤੀ ਨਾਲ ਇਸ ਸਟੇਟਮੈਂਟ ਦੇ ਪਿੱਛੇ ਖਲੋਤੇ ਨੇ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਜੇ ਇਹਨਾਂ ਔਰ ਭਗਵੰਤ ਮਾਨ ਦੇ ਕੋਲ ਖੁਦ ਹੁਣ ਆਇਆ ਕਿ ਜਿਹੜਾ ਉਹਨੇ ਜਦੋਂ ਤੁਸੀਂ ਪੇਪਰ ਭਰਦੇ ਹੋ, ਫਾਈਲ ਕਰਦੇ ਹੋ, ਤੁਸੀਂ ਆਪਣੇ ਐਸੈਟ ਦਿੰਦੇ ਹੋ, ਉਹਦੇ ਖੁਦ ਦੇ ਕੋਲ ਲਾਇਸੈਂਸ ਹੈ ਔਰ ਉਹਦੀ ਕੀਮਤ ਵੀ ਦੱਸੀ ਹੋਈ ਹੈ, ਲਾਇਸੈਂਸ ਨਹੀਂ ਹਥਿਆਰ ਹੈ ਕਿ ਵੀ ਆ ਇੰਨੀ ਕੀਮਤ ਦਾ। ਸੋ ਜਿਹੜਾ ਖੁਦ ਹਥਿਆਰ ਰੱਖਦਾ ਹੈ ਔਰ ਜਾ ਕੇ ਦਿੱਲੀ ਤਰਲੇ ਕਰਦਾ ਹੈ ਕਿ ਜੀ
ਉਹ ਘੱਲੂਘਾਰਾ ਹਫਤੇ ਦੇ ਉੱਤੇ ਸਾਨੂੰ ਜਿਹੜਾ ਹੈ ਉਹ 20 ਕੰਪਨੀਆਂ ਹੋਰ ਦਿਓ, 80,000 ਜਵਾਨ ਪੰਜਾਬ ਪੁਲਿਸ ਦੇ, ਉਹਨਾਂ ਤੇ ਇਤਬਾਰ ਨਹੀਂ ਹੈ। ਤੇ ਉਹ ਜਿਹੜੀ ਸਟੇਟਮੈਂਟ ਜਿਹਨੂੰ ਮੈਂ ਕਿਹਾ ਸੀ ਕਿ ਹਾਫ ਟਰੂਥ ਹੈ, ਕਿਉਂਕਿ ਸਿੱਖਾਂ ਨੂੰ ਤਾਂ ਲਾਇਸੈਂਸ ਮੰਗਣ ਦੀ ਲੈਣ ਦੀ ਲੋੜ ਹੀ ਨਹੀਂ ਹੈ। ਤਾਂ ਸਾਡੇ ਗੁਰੂ ਦਾ ਹੁਕਮ ਹੈ ਕਿ ਭਾਈ ਹਥਿਆਰ ਜਿੰਨੇ ਚੁੱਕੇ ਜਾ ਸਕਦੇ ਨੇ ਚੁੱਕੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਨੇ ਘੱਟੋ ਘੱਟ ਜਿਸ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖ ਨੌਜਵਾਨੀ ਨੇ ਪੁਰਾਤਨ ਸਾਰੀ ਰਵਾਇਤ ਨੂੰ ਧਿਆਨ 'ਚ ਰੱਖਦੇ ਆ ਇਹਦੀ ਐਡਵੋਕੇਸੀ ਕੀਤੀ ਹੈ। ਸੋ ਇਹ ਨਿੱਕੇ ਨਿੱਕੇ ਜੋਲਟ ਹੁੰਦੇ ਨੇ ਔਰ ਅਲਟੀਮੇਟਲੀ ਸਾਡੀ ਤਾਕਤ ਉਸੇ ਚੋਂ ਹੀ ਨਿਕਲਦੀ ਹੈ ਜੋ ਸਾਡੇ ਗੁਰੂ ਦਾ ਫਰਮਾਨ ਹੈ, ਜਿਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ ਸ਼ਸਤਰਨ ਕੇ ਅਧੀਨ ਹੈ ਰਾਜ, ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੋਰਾਨੋ ਕਰਮੋਨਾ। ਕਾਜ਼ਲ ਮੋਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਲੋਕਾਂ ਵਿੱਚ ਖੌਫ ਪੈਦਾ ਕਰਨ ਲਈ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਭਾਰੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ। ਇਸ ਸਭ ਦਾ ਮਕਸਦ ਲੋਕਾਂ ਵਿੱਚ ਸਹਿਮ ਪੈਦਾ ਕਰਨਾ ਹੈ ਤਾਂ ਕਿ ਉਹ ਅਕਾਲ ਤਖਤ ਸਾਹਿਬ ਤੇ ਹੋਣ ਵਾਲੇ ਘੱਲੂਘਾਰਾ ਸਮਾਗਮ ਵਿੱਚ ਪਾਰਟਿਸਿਪੇਟ ਨਾ ਕਰ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਕਸਰ ਫ੍ਰੀਲੈਂਸਰ ਮਿਲਾਨ ਕੁੰਦਰਾ ਦੀਆਂ ਇਹ ਲਾਈਨਾਂ ਦੁਹਰਾਉਂਦਾ ਕਿਉਂਕਿ ਮੈਨੂੰ ਲੱਗਦਾ ਹੈ ਵੀ ਇਸ ਤੋਂ ਬਿਹਤਰ ਦੁਨੀਆ ਦੇ ਵਿੱਚ ਕਿਵੇਂ ਜ਼ੁਲਮ ਕੀਤੇ ਜਾਂਦੇ ਨੇ, ਜੈਨੋਸਾਈਡ ਕੀਤੇ ਜਾਂਦੇ ਨੇ, ਸਿਵਲਾਈਜੇਸ਼ਨਸ ਡਿਸਟਰੋਏ ਕੀਤੀਆਂ ਜਾਂਦੀਆਂ ਔਰ ਉਸ ਤੋਂ ਬਾਅਦ ਉਹ ਕਰਨ ਵਾਲਿਆਂ ਦਾ ਸਭ ਤੋਂ ਜ਼ਿਆਦਾ ਜ਼ੋਰ ਹੁੰਦਾ ਹੈ ਕਿ ਉਹ ਲੋਕ ਜਿਨ੍ਹਾਂ ਦੇ ਉੱਤੇ ਇਹ ਸਭ ਕੁਝ ਭਰਪਾ ਕੀਤਾ ਗਿਆ
ਉਹ ਭੁੱਲ ਜਾਣ। ਬਿਲਕੁਲ। ਔਰ ਮਿਲਾਨ ਕੁੰਦਰਾ ਇਹ ਕਹਿੰਦਾ ਹੈ ਕਿ ਦਾ ਫਸਟ ਸਟੈਪ ਟੁਵਰਡਸ ਲਿਕੁਇਡੇਸ਼ਨ ਆਫ ਅ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. और फिर ਉਹ ਅੱਗੇ ਤੋਰਦਾ ਹੈ ਕਿ ਭਾਈ ਜਿਹੜੀ ਲੜਾਈ ਹੈ ਉਹ ਮੈਮਰੀ ਔਰ ਭੁੱਲਣ ਦੀ ਹੈ। ਅੱਛਾ। ਔਰ ਮੈਂ ਇਹ ਸਮਝਦਾ ਹਾਂ ਕਿ ਵੀ ਜੇ ਅਸੀਂ ਜੂਨ 84 ਦਾ ਘੱਲੂਘਾਰਾ ਜਿਸ ਦੀ 78ਵੀਂ ਦੁਖਦ ਯਾਦ ਜੂਨ ਦੇ ਪਹਿਲੇ ਹਫਤੇ ਆਉਣ ਵਾਲੀ ਹੈ, ਇਹਨਾਂ 38 ਵਰਿਆਂ ਦੇ ਵਿੱਚ ਦੇਖੀਏ ਇਹ ਸਾਰੇ ਜੋ ਮਿਲਾਨ ਕੁੰਦਰਾ ਨੇ ਆਇਡੈਂਟੀਫਾਈ ਕੀਤੇ ਕਿ ਜਦੋਂ ਤੁਸੀਂ ਕਿਸੇ ਕੌਮ ਨੂੰ ਮਿਟਾਣਾ ਹੈ, ਉਸ ਦੀ ਤਹਿਜ਼ੀਬ ਖਤਮ ਕਰਨੀ ਹੈ, ਉਸ ਦਾ ਇਤਿਹਾਸ ਖਤਮ ਕਰਨਾ ਹੈ, ਔਰ ਇਸ ਨੂੰ ਜਿਸ ਨੂੰ ਤੁਸੀਂ ਅੱਜ ਦੀ ਜ਼ਬਾਨ 'ਚ ਨਾਜ਼ੀਆਂ ਦੇ ਜਾਂ ਫਾਸ਼ਿਸਟਾਂ ਦੇ ਮੁਸੋਲਿਨੀ ਤੋਂ ਬਾਅਦ ਟੋਟਲ ਵਾਰ, ਬੇਸ਼ੱਕ ਇਹ ਡਿਕਲੇਅਰ ਨਹੀਂ ਅਨਡਿਕਲੇਅਰਡ ਹੈ, ਅੱਛਾ, ਜੇ ਕਹਿਣਾ ਹੋਏ ਤੇ ਇਹ ਸਾਰੇ ਹੀ ਜਿਹੜੇ ਉਹਦੇ ਨੁਕਤੇ ਨੇ ਉਹ ਸਿੱਖ ਕੌਮ ਨੂੰ ਦੇ ਸਰਵਨਾਸ਼ ਦੇ ਲਈ ਉਹਨਾਂ ਨੇ ਪਿਛਲੇ 38 ਵਰਿਆਂ ਤੋਂ ਬੜੀ ਜ਼ੋਰ ਜ਼ਬਰਦਸਤੀ ਦੇ ਨਾਲ ਝੋਂਕੇ ਹੋਏ ਨੇ। ਔਰ ਜੂਨ 84 ਦਾ ਪਹਿਲਾ ਹਫਤਾ ਫੁੱਲ ਫਲੈਜਡ ਫੌਜੀ ਅਟੈਕ, ਟੈਂਕਾਂ ਤੋਪਾਂ ਦੇ ਨਾਲ, ਕੱਲੇ ਇੱਕ ਗੁਰਦੁਆਰੇ ਦੇ ਉੱਤੇ ਨਹੀਂ 37 ਇਤਿਹਾਸਕ ਗੁਰਦੁਆਰੇ, ਕੱਲੇ ਪੰਜਾਬ ਦੇ ਨਹੀਂ, ਹਿਮਾਚਲ ਪੌਂਟਾ ਸਾਹਿਬ, ਅੱਛਾ, ਹਰਿਆਣੇ 'ਚ ਮੰਜੀ ਸਾਹਿਬ ਅੰਬਾਲਾ, 37 ਇਤਿਹਾਸਕ ਗੁਰਦੁਆਰੇ, ਉਹਨਾਂ ਦੇ ਉੱਤੇ ਹਮਲਾ, ਪੰਜਾਬ ਨੂੰ ਬਾਕੀ ਭਾਰਤ ਨਾਲੋਂ ਕੱਟ ਆਫ ਕਰ ਦਿੱਤਾ ਜਾਂਦਾ ਹੈ। ਔਰ ਕਿਸ ਕਿਸਮ ਦੇ ਹਥਿਆਰ ਇਸਤੇਮਾਲ ਕੀਤੇ ਜਾਂਦੇ ਨੇ, ਟੈਂਕਾਂ ਤੋਪਾਂ ਤੋਂ ਆਪਣੇ ਆਪ ਹੀ ਅੰਦਾਜ਼ਾ ਹੋ ਜਾਂਦਾ ਹੈ। ਔਰ ਜ਼ਹਿਰੀਲੀ ਗੈਸ ਔਰ ਮੀਡੀਆ ਸਾਰਾ ਬਾਹਰ ਕੱਢ ਦੇਣਾ ਪੁਆਇੰਟ ਬਲੈਂਕ ਰੇਂਜ ਦੇ ਉੱਤੇ, ਔਰ ਕਦੇ ਵੀ ਉਸ 'ਚ ਮਾਰੇ ਗਿਆਂ ਦੀ ਲਿਸਟ ਜਾਰੀ ਨਾ ਕਰਨੀ ਕਿ ਕਿੰਨੇ ਹਜ਼ਾਰ ਜਿਹੜੇ ਪਿਲਗ੍ਰਿਮ ਸੀ, ਜਿਹੜੇ ਯਾਤਰੀ ਸੀ, ਔਰ ਦਿਨ ਵੀ ਉਹਨਾਂ ਨੇ 3 ਜੂਨ ਦਾ ਚੁਣਿਆ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਜਿਵੇਂ ਹਰ ਸਾਲ ਅਸੀਂ ਜ਼ਿਕਰ ਕਰਦੇ ਹਾਂ ਉਹ ਕਰਾਂਗੇ। ਅੱਛਾ। ਹੁਣ ਕਿਉਂਕਿ ਇਸ ਵੇਲੇ ਉਹਨਾਂ ਦੇ ਇਸ ਸਾਰੇ ਯਤਨ ਦੇ ਬਾਵਜੂਦ ਜਿਹੜਾ ਫੁੱਲ ਸਕੇਲ ਹਮਲਾ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਜਾਣਾ ਔਰ ਡਰਾਮਾ ਕਰਨਾ ਕਿ ਅਸੀਂ ਜਿਹੜਾ ਉਹ ਅੱਗ ਲੱਗ ਗਈ। ਫਿਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਲੱਚਰ ਸੱਭਿਆਚਾਰ ਦੇ ਨਾਂ ਥੱਲੇ ਇੱਕ ਨਵਾਂ ਘਟੀਆ ਜਿਹੜਾ ਸੱਭਿਆਚਾਰ ਜਾਂ ਤਹਿਜ਼ੀਬ ਸਿਰਜਣ ਦੀ ਕੋਸ਼ਿਸ਼ ਕਰਨੀ, ਔਰ ਕਿਵੇਂ ਸਾਰੇ ਇਤਿਹਾਸ ਦਾ ਭਗਵਾਕਰਨ ਵੀ ਔਰ ਹਿੰਦੂਕਰਨ ਕਰਨ ਦੀ ਲਾਈਨ ਵੀ, ਉਹਦੇ ਲਈ ਕਿਵੇਂ ਸਟੇਟ ਪਾਵਰ ਨੂੰ ਯੂਜ਼ ਕਰਨਾ, ਉਹਦੇ ਲਈ ਕਿਵੇਂ ਵਿਦਨ ਸਿੱਖਾਂ ਦੇ ਰੈਂਟਾ ਸਿੱਖ, ਅੱਜ ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ ਔਰ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਹਿੱਸਾ ਉਹ ਕਿਤੇ ਨਾ ਕਿਤੇ ਹਿੰਦੂ ਤਵੀਆਂ ਦੇ ਨਾਲ ਲੱਗਿਆ ਹੋਇਆ। ਤਾਂ ਇਹ ਮਿਲਾਨ ਕੁੰਦਰਾ ਦੀ ਉਸ ਲਾਈਨ ਦੇ ਥੱਲੇ ਹੀ ਹੈ ਕਿ ਜਿੱਥੇ ਇੱਕ ਨਵਾਂ ਕਲਚਰ ਸਿਰਜਿਆ ਜਾ ਰਿਹਾ, ਨਵਾਂ ਇਤਿਹਾਸ ਬਣਾਇਆ ਜਾ ਰਿਹਾ, ਔਰ ਜ਼ਾਹਰ ਹੈ ਕਿ ਬੰਬੇ ਜਿਹੜੀ ਉਹਨਾਂ ਦੀ ਸੌਫਟ ਪਾਵਰ ਰਹੀ ਹੈ ਆਲਵੇਜ਼ ਇਸ ਬ੍ਰਾਹਮਣਵਾਦ ਦੀ, ਉਹਨੂੰ ਕਿਵੇਂ ਵਰਤਿਆ ਜਾ ਰਿਹਾ, ਔਰ ਅੱਜ ਤਾਂ ਆਈਟੀ ਸੈਕਟਰ ਔਰ ਉਸ ਸਾਰੇ ਦੇ ਨਾਲ, ਔਰ ਇੱਕ ਨਵਾਂ ਕੁਝ ਸਿਰਜ ਕੇ, ਔਰ ਇਸ ਸਾਰੇ ਦੇ ਉੱਤੇ ਜਿਹੜੀ ਗੱਲ ਅਲਟੀਮੇਟਲੀ ਹੈ ਕਿ ਜਿਹੜੀ ਸਟਰਗਲ ਹੈ ਬੰਦੇ ਦੀ, ਦੈਟ ਇਜ਼ ਮੈਮੋਰਾਈਜ਼ਿੰਗ ਐਂਡ ਫੋਰਗੇਟਿੰਗ, ਕਿ ਅਸੀਂ ਜੇ ਬੀਤੇ ਨੂੰ ਯਾਦ ਰੱਖਾਂਗੇ, ਆਪਣੇ ਗੌਰਵ ਨੂੰ, ਆਪਣੇ ਪ੍ਰਾਈਡ ਨੂੰ, ਆਪਣੇ ਤਾਰੀਖ ਨੂੰ, ਤੇ ਜ਼ਾਹਰ ਹੈ ਉਸ ਤੋਂ ਵੱਡੀ ਕੋਈ ਮੋਟੀਵੇਸ਼ਨ ਨਹੀਂ ਹੁੰਦੀ। ਔਰ ਇਹੀ ਯਤਨ, ਔਰ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਦੇ ਅੰਦਰ ਇਹ ਜਿਹੜਾ ਜੂਨ 84 ਦਾ ਪਹਿਲਾ ਹਫਤਾ ਘੱਲੂਘਾਰੇ ਦੇ ਤੌਰ ਤੇ ਸਥਾਪਿਤ ਹੋਇਆ, ਅੱਜ ਦੁਨੀਆ ਭਰ ਦੇ ਵਿੱਚ ਕੋਈ ਐਸਾ ਗੁਰਦੁਆਰਾ ਨਹੀਂ ਹੋਏਗਾ, ਕੋਈ ਥਾਂ ਨਹੀਂ ਹੋਏਗੀ ਜਿੱਥੇ ਸਾਲਾਨਾ ਇਸ ਦਿਨ ਸ਼ਹੀਦਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਨਾ ਪਾਏ ਜਾਣ ਜਾਂ ਦੀਵਾਨ ਨਾ ਸਜਣ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਭਾਰਤ ਸਰਕਾਰ ਨੇ ਔਰ ਅੱਜ ਤੱਕ 38 ਸਾਲਾਂ 'ਚੋਂ ਹਿੰਦੂਤਵੀ ਮੀਡੀਆ ਜਿਹੜਾ ਅੱਜ ਵੀ ਇਹ ਸਾਰੇ ਨੂੰ ਜੋ ਉਹਨਾਂ ਨੇ ਹਮਲਾ ਕੀਤਾ ਸਿੱਧਾ ਆਪਰੇਸ਼ਨ ਦੇ ਨਾਂ ਥੱਲੇ ਬਲੂ ਸਟਾਰ ਕਹਿ ਕੇ ਇੱਕ ਨਵੀਂ ਫਰੇਜ਼ੋਲੋਜੀ ਉਹਨਾਂ ਨੇ ਰਚਣ ਦੀ ਕੋਸ਼ਿਸ਼ ਕੀਤੀ, ਕਿਵੇਂ ਸੰਤ ਪਿੰਡਾਂ ਵਾਲਿਆਂ ਨੂੰ ਔਰ ਦਰਬਾਰ ਸਾਹਿਬ ਨੂੰ ਜਿਹੜੇ ਡਿਫੈਂਡ ਕਰਨ ਵਾਲੇ ਬਹਾਦਰ ਯੋਧੇ ਨੇ ਉਹਨਾਂ ਦੇ ਨਾਲ ਕਿਵੇਂ ਦਹਿਸ਼ਤਗਰਦ ਔਰ ਆਤੰਕ ਇਹ ਲਫ਼ਜ਼ ਜੋੜਨ ਦੀ ਕੋਸ਼ਿਸ਼ ਕੀਤੀ। ਪਰ ਜਿਹੜਾ ਇਤਿਹਾਸ ਹੈ ਮੈਂ ਸਮਝਦਾ ਵੀ ਇਸ ਗੱਲ ਦਾ ਸਾਨੂੰ ਫਖਰ ਹੈ ਕਿ ਅੱਜ ਜਦੋਂ ਅਸੀਂ ਦੂਸਰੀ ਤੀਸਰੀ ਪੀੜ੍ਹੀ ਦੀ ਗੱਲ ਕਰਦੇ ਹਾਂ, ਪਿੰਡਾਂ ਵਾਲੇ ਦੁਨੀਆ ਭਰ ਦੇ ਵਿੱਚ ਆਈਕੋਨਿਕ ਫਿਗਰ ਨੇ,
ਜੂਨ 84 ਦਾ ਘੱਲੂਘਾਰਾ ਕਿਸ ਹੱਦ ਤੱਕ ਜਿਹੜਾ ਉਹ ਪ੍ਰਵਾਨ ਚੜ ਚੁੱਕਾ ਹੈ ਕਿ ਜੇ ਸਰਤਾਜ ਵਰਗਾ ਗਾਇਕ ਇੰਗਲੈਂਡ ਦੇ ਵਿੱਚ ਜਾਂ ਕਿਤੇ ਯੂਰਪ 'ਚ 3 ਜੂਨ ਤੇ ਕਿੰਨੇ ਦੇ ਆਪਣੇ ਸ਼ੋਅ ਰੱਖਦਾ ਹੈ, ਇੰਨਾ ਬੈਕਲੈਸ਼ ਹੁੰਦਾ ਉਹਦੇ ਤੇ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਵੀ ਇਹ ਘੱਲੂਘਾਰਾ ਹਫਤਾ ਹੈ। ਔਰ ਉਹ ਜਿਹੜਾ ਇੱਕ ਗੁਰਦੁਆਰੇ ਦੇ ਬਾਹਰ ਹੀ ਯੂਰਪ 'ਚ ਖਲੋ ਕੇ ਸਵੀਡਨ 'ਚ ਸ਼ਾਇਦ ਹੱਥ ਜੋੜ ਕੇ ਖੜਾ ਮਾਫੀ ਮੰਗ ਰਿਹਾ ਕਿ ਭਾਈ ਗਲਤੀ ਹੋਈ ਔਰ ਅਸੀਂ ਉਹ ਸ਼ੋਅ ਕੈਂਸਲ ਕਰ ਰਹੇ। ਸੋ ਇਹ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਸਰਕਾਰ ਨੇ ਜਾਂ ਦੂਜਿਆਂ ਨੇ ਕਿਊ ਦੀ ਵਰਜ਼ਨ ਬਣਾਈ, ਲੇਕਿਨ ਕੌਮ ਨੇ ਕਿਸ ਹੱਦ ਤੱਕ ਜਾ ਕੇ ਇਹ ਸਾਰਿਆਂ ਨੂੰ, ਔਰ ਕੱਲਾ ਇਹੀ ਨਹੀਂ, ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੂੰ ਸ਼ਹੀਦ ਐਲਾਨਿਆ। ਔਰ ਇਸ ਮੌਕੇ ਦੇ ਉੱਤੇ ਜੂਨ ਦੇ ਪਹਿਲੇ ਹਫਤੇ ਅਕਾਲ ਤਖਤ ਸਾਹਿਬ ਤੇ ਪਿਛਲੇ ਕਈ ਵਰਿਆਂ ਤੋਂ, ਹਾਲਾਂ ਇਹ ਠੀਕ ਹੈ ਕਿ ਜਦੋਂ ਬਾਦਲਾਂ ਦਾ ਜੀ ਸਰਕਾਰ ਰਹੀ ਜਾਂ ਦੂਜੀ, ਉਹਨਾਂ ਦਾ ਹੁੰਦਾ ਸੀ ਜੀ ਲਿਮਿਟਡ ਜਿਹੀ ਅਰਦਾਸ ਹੋ ਜਾਏ, ਇਕੱਠ ਨਾ ਹੋਏ। ਉਹ ਅਕਾਲੀਆਂ ਦਾ ਵੀ ਜ਼ੋਰ ਲੱਗਾ ਰਹਿੰਦਾ ਸੀ ਵੀ ਇਕੱਠ ਨਾ ਹੋਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਉਸ ਥਾਂ ਦੇ ਉੱਤੇ ਇਸ ਹਫਤੇ 'ਚ ਸਿੱਖ ਜੁੜਨਗੇ ਫਿਰ ਗੱਲ ਉਹ ਗੁਲਾਮੀ ਦੇ ਸੰਗਲ ਕੱਟਣ ਦੀ ਕਰਨਗੇ, ਔਰ ਉਸ ਤੋਂ ਬੜਾ ਖੌਫ ਹੁੰਦਾ ਇਹਨਾਂ ਨੂੰ ਵੀ ਹੁੰਦਾ। ਔਰ ਇਸ ਲਈ ਤੁਸੀਂ ਦੇਖੋਗੇ ਕਿ ਵੀ ਇਹ ਆਲਮੋਸਟ ਹੁੰਦਾ ਤਾਂ ਹਰ ਸਾਲ ਹੀ ਹੈ ਕਿ ਪਹਿਲਾਂ ਹੀ ਮਈ ਦੇ ਅੱਧ ਜੇ 'ਚ ਖਬਰਾਂ ਪਲਾਂਟ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਜਿਵੇਂ ਹੁਣ ਕੀਤਾ ਜੀ ਕਰਨਾਲ 'ਚ 4 ਨੌਜਵਾਨ ਮਿਲੇ, ਫਲਾਣੀ ਥਾਂ ਖਾਲਿਸਤਾਨ ਦੇ ਝੰਡੇ ਝੂਲ ਗਏ। ਔਰ 29 ਅਪ੍ਰੈਲ ਦੇ ਹਵਾਲੇ ਨਾਲ ਜਿਵੇਂ ਇਹਨਾਂ ਨੇ ਪਟਿਆਲਾ ਵਾਕਿਆ ਕਰਵਾਇਆ, ਮੈਨੂੰ ਕੋਈ ਡਾਊਟ ਨਹੀਂ ਹੈ ਕਿ ਏਜੰਸੀਆਂ ਨੇ ਖੁਦ ਜਿਹੜਾ ਇਸ ਨੂੰ ਪਲਾਨ ਕੀਤਾ ਹੈ, ਕਿਵੇਂ ਹਿੰਦੂ ਤਵੀਆਂ ਨੇ ਉਸ ਕਾਲੀ ਮੰਦਰ ਤੋਂ ਜਿਹੜੇ ਨੇ ਉਹ ਪੱਥਰ ਮਾਰੇ, ਆਮ ਜਿਹੜੇ ਪੀਸਫੁਲੀ ਬਾਹਰ ਖੜੇ ਨੇ। ਔਰ ਜਿਹੜੀ ਹਕੂਮਤ ਜਾਂ ਏਜੰਸੀਆਂ ਜਾਂ ਅੱਜ ਪੰਜਾਬ ਦਾ ਚੀਫ ਮਿਨਿਸਟਰ 20 ਕੰਪਨੀਆਂ ਮੰਗਣ ਦਿੱਲੀ ਤੁਰਿਆ ਹੋਇਆ ਸੀਆਰਪੀਐਫ ਦੀਆਂ, ਇਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਵੀ ਪਟਿਆਲੇ 'ਚ ਕੀ ਹੋ ਰਿਹਾ। ਡੈਲੀਬਰੇਟਲੀ ਇਹਨਾਂ ਨੇ ਇਹ ਮਾਹੌਲ ਕ੍ਰੀਏਟ ਕੀਤਾ ਕਿਉਂਕਿ ਇਹਨਾਂ ਦਾ ਮਕਸਦ ਜਿੱਥੇ ਸਿੱਖਾਂ ਦੀ ਅਗਲੀ ਪੀੜ੍ਹੀ ਦੀ ਨਸਲਕੁਸ਼ੀ ਕਰਨਾ ਹੈ, ਉੱਥੇ ਉਹ ਸਿੱਖਾਂ ਦੇ ਹਰ ਦਿਨ ਨੂੰ ਖਾਸ ਤੌਰ ਤੇ ਜਿਹੜਾ ਸਾਨੂੰ ਇਹਨਾਂ ਦੇ ਜ਼ੁਲਮਾਂ ਦੀ ਯਾਦ ਕਰਵਾਏ। ਔਰ ਜਦੋਂ ਤੁਸੀਂ ਜ਼ੁਲਮ ਯਾਦ ਕਰਦੇ ਹੋ ਫਿਰ ਤੁਹਾਨੂੰ ਇਹ ਵੀ ਯਾਦ ਹੁੰਦਾ ਹੈ ਕਿ ਇਹਨਾਂ ਜ਼ੁਲਮਾਂ ਤੋਂ ਨਿਜਾਤ ਪਾਉਣ ਦਾ ਜਿਹੜਾ ਤਰੀਕਾ ਹੈ ਉਹ ਮੁਕੰਮਲ ਆਜ਼ਾਦੀ ਹੈ। ਔਰ ਉਹ ਜ਼ਾਹਰ ਹੈ ਕਿ 6 ਜੂਨ ਦੇ ਇਸ ਘਟਨਾਕ੍ਰਮ ਨੂੰ, ਸਮਾਗਮ ਨੂੰ ਰੋਕਣ ਲਈ, ਲੋਕਾਂ 'ਚ ਖੌਫ ਪੈਦਾ ਕਰਨ ਦੇ ਲਈ, ਔਰ ਅੱਜ ਉਹਨਾਂ ਦੀ ਮੇਨ ਨਿਊਜ਼ ਏਜੰਸੀਜ਼ ਦੀ ਖਬਰ ਹੈ ਕਿ ਸਿਕਿਉਰਿਟੀ ਟਾਈਟਨਡ ਇਨ ਅੰਮ੍ਰਿਤਸਰ ahead of Operation Blue Star anniversary, police on their toes with flag marches, intense checking at several places, CCTV cameras on major routes. ਹੁਣ ਕਿਹੜੀ ਲਾਮ ਲੱਗੀ ਹੋਈ ਹੈ ਕਿ ਪੁਲਿਸ ਨੂੰ ਉਹ ਪਟਿਆਲਾ ਨਜ਼ਰ ਨਹੀਂ ਆਇਆ ਜਾਂ ਦੂਸਰੇ ਜਿੱਥੇ ਗੁੰਡਾਗਰਦੀ ਹੁੰਦੀ ਹੈ, ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੋਇਆ ਕਿ ਉਹਨਾਂ ਨੇ ਸਿਰਫ ਇਹ ਜੂਨ 84 ਦੇ ਸਮਾਗਮ ਨੂੰ ਰੋਕਣ ਲਈ ਜਾਂ ਖੌਫ ਪੈਦਾ ਕਰਨ ਲਈ ਜਾਂ ਘੱਟ ਤੋਂ ਘੱਟ ਲੋਕ ਜਾਣ ਫਲੈਗ ਮਾਰਚ ਕਰ ਰਹੇ ਨੇ। ਹਾਲਾਂਕਿ ਦਲ ਖਾਲਸਾ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਮੇਸ਼ਾ ਇਹ ਕਾਲ ਦਿੱਤੀ ਜਾਂਦੀ ਹੈ 5 ਤਰੀਕ ਨੂੰ ਉਹ ਫਰੀडम ਮਾਰਚ ਕਰਦੇ ਨੇ ਅੰਮ੍ਰਿਤਸਰ ਸ਼ਹਿਰ 'ਚ। ਇਸ ਵਾਰ ਵੀ ਉਹਨਾਂ ਨੇ ਕਾਲ ਦਿੱਤੀ, ਪੀਸਫੁਲ ਹੁੰਦਾ ਹੈ ਬਿਲਕੁਲ। ਔਰ 20,000 ਤੋਂ ਜ਼ਿਆਦਾ ਉਹਨਾਂ ਨੇ ਆਲਰੇਡੀ ਫਲਾਇਰ ਔਰ ਦੂਜੇ ਲੋਕਾਂ ਤੱਕ ਪਹੁੰਚਾਏ ਨੇ ਕਿ ਭਾਈ ਤੁਸੀਂ ਪੈਟਰੋਲ ਪੰਪ, ਗੈਸ ਸਟੇਸ਼ਨ, ਬੈਂਕ ਔਰ ਦੂਜੇ ਤੀਜੇ ਬੰਦ ਰੱਖੋ, ਟਰਾਂਸਪੋਰਟ ਦੇ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ। ਔਰ ਪਿਛਲੇ ਕਈ ਵਰਿਆਂ ਤੋਂ ਇਹਦੇ ਬਾਵਜੂਦ ਕਿ ਹਕੂਮਤ ਖੌਫ ਪੈਦਾ ਕਰਦੀ ਹੈ, ਕਦੇ ਵੀ ਇੱਕ ਵੀ ਜਿਹੜੀ ਹੈ ਉਹ ਅਣਸੁਖਾਵੀ ਘਟਨਾ ਨਹੀਂ ਵਾਪਰੀ। ਔਰ 6 ਜੂਨ ਦਾ ਇਕੱਠ ਹੁੰਦਾ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ, ਔਰ 5 ਜੂਨ ਦਾ ਫਰੀडम ਮਾਰਚ ਦੀ ਕਾਲ ਦਿੱਤੀ ਹੈ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਪੰਥਕ ਜਥੇਬੰਦੀਆਂ ਨੇ। ਔਰ 6 ਜੂਨ ਨੂੰ ਉਹਨਾਂ ਨੇ ਇਹ ਕਿਹਾ ਕਿ ਭਾਈ ਬੰਦ ਰੱਖਿਆ ਜਾਏ ਅੰਮ੍ਰਿਤਸਰ, ਬਾਕੀ ਉਹਦੇ 'ਚ ਕੋਈ ਟਰਾਂਸਪੋਰਟ ਜਾਂ ਦੂਜੀ ਪ੍ਰਭਾਵਿਤ ਨਹੀਂ ਹੁੰਦੀ ਤਾਂ ਕਿ ਕੋਈ ਬਿਮਾਰਾਂ ਨੇ ਹਸਪਤਾਲ ਪਹੁੰਚਣਾ ਹੈ ਜਾਂ ਬਾਕੀਆਂ ਨੇ ਆਪਣਾ ਕਰਨਾ। ਪਰ ਈਵਨ ਇਸ ਦੇ ਉੱਤੇ ਹੀ ਇੰਨਾ ਖੌਫ ਪੈਦਾ ਕੀਤਾ ਹੈ, ਜੇ ਮੈਂ ਖਬਰ ਡਿਟੇਲ 'ਚ ਪੜ੍ਹੀ ਤਾਂ ਵਕਤ ਲੱਗੇਗਾ, ਪਰ ਉਹਨਾਂ ਨੇ ਨਾਲ ਹੀ ਇਹ ਕਹਿ ਦਿੱਤਾ ਜੀ ਕਿਉਂਕਿ ਰੈਡੀਕਲ ਜਥੇਬੰਦੀਆਂ ਨੇ ਸ਼ਟ ਡਾਊਨ ਦੀ ਕਾਲ ਦਿੱਤੀ ਹੈ। ਔਰ ਇਸ ਵਾਰ ਜਿਹੜੀ ਹੈ ਕਿਉਂਕਿ amid the recent spate of incidents surrounding the Khalistan connection in Punjab and neighboring states and clash in Patiala, ਹੁਣ ਤੁਸੀਂ ਦੇਖੋ ਵੀ ਖੁਦ ਉਹਨਾਂ ਨੇ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਟਰਬਲ ਹੋ ਸਕਦੀ ਹੈ ਔਰ ਇਸ ਦੇ ਲਈ ਵੀ ਆਰ ਅ ਬਿਟ ਐਕਸਟਰਾ ਕੌਸ਼ੀਅਸ ਦਿਸ ਈਅਰ ਇਨ ਦਾ ਵੇਕ ਆਫ ਰੀਸੈਂਟ ਪਟਿਆਲਾ ਇਨਸੀਡੈਂਟ। ਪਟਿਆਲਾ ਇਨਸੀਡੈਂਟ ਸਿੱਖਾਂ ਨੇ ਕੀਤੀ ਹੈ, ਤੁਹਾਡੀਆਂ ਏਜੰਸੀਆਂ ਤੁਹਾਡੇ ਕਿੱਥੇ ਸੀ ਜਦੋਂ ਕਿ ਵਾਰ-ਵਾਰ ਸਿੱਖ ਡੈਲੀਗੇਸ਼ਨ ਇਹਨਾਂ ਨੂੰ ਮਿਲ ਕੇ ਕਹਿ ਰਹੇ ਸੀ ਜੀ ਕਿ ਇਹ ਜਿਹੜਾ ਇਹਨਾਂ ਨੇ ਰੱਖਿਆ ਮਾਰਚ ਇਹਨਾਂ ਨੂੰ ਰੋਕੋ। ਸਿੱਖ ਤਾਂ ਰੁਕ ਗਏ, ਉਹ ਤਾਂ ਦੁੱਖ ਨਿਵਾਰਨ ਦੇ ਅੰਦਰ ਚਲੇ ਗਏ,
ਪਰ ਕਿਵੇਂ ਉਹਨਾਂ ਨੇ ਪੱਥਰ ਇਕੱਠੇ ਕਿਹਨੇ ਕਰਨ ਦਿੱਤੇ ਔਰ ਕੇਸ ਵੀ ਤੁਸੀਂ ਸਿੱਖਾਂ ਦੇ ਉੱਤੇ ਪਾਏ ਨੇ। ਜੀ ਔਰ ਇਹ ਕਹਿ ਰਿਹਾ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ VK ਭਵਰਾ ਕਿ ਜੀ ਅਸੀਂ ਜਿਹੜਾ ਬਹੁਤ ਐਕਸਟਰਾ ਅਲਰਟ ਹੈ ਔਰ ਅਸੀਂ ਜਿਹੜਾ ਕਿਸੇ ਵੀ ਇਸ ਕਿਸਮ ਦੀ ਘਟਨਾ ਨੂੰ ਨਹੀਂ ਹੋਣ। ਸੋ ਇਹ ਖੁਦ ਹੀ ਇੱਕ ਖੌਫ ਪੈਦਾ ਕਰਨ ਦੀ ਲਾਈਨ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਕਦੇ ਵੀ ਪਹਿਲੀ ਗੱਲ ਤਾਂ ਕਦੇ ਵੀ ਈਵਨ ਜਦੋਂ ਤੋਂ ਇਹਨਾਂ ਨੇ ਹਮਲਾ ਵੀ ਕੀਤਾ ਫੁੱਲ ਸਕੇਲ ਫੌਜ ਦਾ ਕਦੇ ਵੀ ਇਹ ਹਿੰਦੂ ਸਿੱਖ ਇਸ਼ੂ ਨਹੀਂ ਸੀ। ਕਦੇ ਸਮੁੱਚੇ 10 ਸਾਲ ਦੀ ਆਰਮਡ ਸਟਰਗਲ ਜਦੋਂ ਕਿ ਇਹਨਾਂ ਨੇ ਹਜ਼ਾਰਾਂ ਨੌਜਵਾਨ ਡਿਸਅਪੀਅਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਉਦੋਂ ਵੀ ਐਸਾ ਨਹੀਂ ਹੋਇਆ ਕਿ ਕਦੇ ਸਿੱਖਾਂ ਦੀ ਭੀੜ ਨੇ ਪੰਜਾਬ ਦੇ ਵਿੱਚ ਕੋਈ ਹਿੰਦੂਆਂ ਤੇ ਹਮਲਾ ਕੀਤਾ ਹੋਏ ਉਹਨਾਂ ਦੀਆਂ ਦੁਕਾਨਾਂ ਸਾੜੀਆਂ ਹੋਣ ਜਾਂ ਉਹਨਾਂ ਦਾ ਹੋਏ ਕਿਉਂਕਿ ਸਾਡੀ ਲੜਾਈ ਸਟੇਟ ਦੇ ਨਾਲ ਹੈ ਇੰਡੀਅਨ ਸਟੇਟ ਦੇ ਨਾਲ ਹੈ। ਇੰਡੀਅਨ ਸਟੇਟ ਹੀ ਜੂਨ 84 'ਚ ਹਮਲਾਵਰ ਹੋਈ ਉਹਦੇ ਤੋਂ ਹੀ ਮੁਕੰਮਲ ਆਜ਼ਾਦੀ ਦੀ ਗੱਲ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਕੀਤੀ ਔਰ ਉਹੀ ਸਟਰਗਲ ਬਰਾਬਰ ਜਾਰੀ ਹੈ ਔਰ ਬਿਲਕੁਲ ਠੀਕ ਇਸ ਦਾ ਨਾਮ ਫਰੀडम ਮਾਰਚ ਜਿਹੜਾ ਰੱਖਿਆ ਗਿਆ ਜਿਹੜਾ ਕਿ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਹੋਏਗਾ। तो आने वाले दिनों च भी असी इस टॉपिक के उत्ते सिलसिलेवार गल करांगे कि किन्हां हालातां दे विच इन्हां 38 वरियां च स्ट्रगल कित्थे पहुंची है। जी डॉक्टर साहब थोड़ा बहुत बहुत धन्यवाद। साथ लेने ब्रेक व्यूअर्स तो साने इसी तरह बने रहना। मिलते हैं छोटे जे ब्रेक के बाद। जंग हिंद पंजाब दा होण लगा साडे तक नू घेरा पा लिया है। शहीदां दे सरताज गुरु अर्जन देव जी दे शहीदी दिहाड़े ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਖੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਹੈ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 ਸੈਕਿੰਡ ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਪੰਜਾਬ ਦਾ ਹੋਣ ਲੱਗਾ ਸਾਡੇ ਤੱਕ ਨੂੰ ਘੇਰਾ ਪਾ ਲਿਆ ਹੈ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। व्यूअर्स वेलकम बैक ऑन प्रोग्राम। सो व्यूअर्स गलबात करांगे कि भारत के मुसलमानों में जिथे डर ते सहम का माहौल है उत्थे कश्मीर वादी में खाड़कू घटनावां में भी वाधा हो रहा है। सो भारतीय जुडिशरी वालों मसीतां नूं शक के घेरे में लिया के हिंदुत्वियां के हक में फैसले जिहड़े ने वो दिते जा रहे हैं। सो इस बारे आपां गलबात करन जा रहे हैं। सो असीं चाहांगे कि तुसां इसी तरह जुड़े रहना, देखण सुनने लिखण लई तुहाडा सब दा बहुत बहुत शुक्रिया। जी डॉक्टर साहब की कहना चाहोगे? देखो अज ही हालांकि है तो शायद 2 दिन पुराना सी इंटरव्यू रॉ दे चीफ रहे AS डुलट अमरजीत सिंह डुलट ਜ਼ਾਰ है सिर कटिया सिख है जी उस दा करण थापर दे नाल इंटरव्यू। हालांकि उस तो पहला इस डुलट ने ISI चीफ दे नाल मिल के एक सांझी किताब भी लिखी हुई है। सो कुछ गल्लां क्योंकि जिन्ने इंटैलीजेंस दे हुंदे ने ऑफिसर्स खास तौर ते अपर लैडर तक जिहड़े पहुंचे हुंदे ने ये बहुत कुछ लुकाउंदे ने पर कई बारी तुसी बिटवीन द लाइन्स कुछ चीज़ां उस चों कंक्लूड कर सकते हो। अच्छा हालांकि कश्मीर के हवाले नाल बहुत बार जदों ये प्रचारिया जाता है, देखो जी श्रीनगर के होटल तो भरे हुए ने यात्रुओं नाल, लाइफ नॉर्मल वर्गी हो रही है और बिल्कुल हालात। और अमित शाह ने पिछले दिनों एक थां ताना मारिया, उन्हें कहा जी ये जदों कश्मीर बारे गल हुंदी सी ते कहा जांदा सी कि जे कश्मीर दा स्टेटस बदलिया गया, जम्मू कश्मीर दा आर्टिकल 370 खत्म किया गया तो खून दियां नदियां वगणगियां और
तूफान ऐसा उठेगा कि वो कहना देखो मोदी जी ने किन्ने सधारण तरीके नाल करता, कोई तूफान नहीं उठिया, कोई खून ਦੀਆਂ ਨਦੀਆਂ नहीं, बिल्कुल पीसफुली सारा कुछ होया। ਹੁਣ ਲੇਕਿਨ ਜੇ ਤੁਸੀਂ ਵਿੱਚ ਵਿਚਾਲੇ ਖਬਰਾਂ ਦਾ ਅੰਦਾਜ਼ਾ ਲਾਉਂਦੇ ਰਹੋ ਕਿ ਭਈ ਕਿੱਧਰ ਨੂੰ ਜਾ ਰਹੀ ਹੈ ਗੱਲ, ਇਹ ਤਾਂ ਆਇਆ ਕਿ ਆ ਪਿਛਲੇ ਦਿਨਾਂ 'ਚ ਵੀ ਇੱਕ ਰੈਵਨਿਊ ਆਫੀਸ਼ੀਅਲ ਉਸ ਦੇ ਦਫ਼ਤਰ 'ਚ ਜਾ ਕੇ ਮਾਰਿਆ ਗਿਆ ਹੈ। ਉਸ ਤੋਂ ਪਹਿਲਾਂ ਇੱਕ ਕਸ਼ਮੀਰੀ ਪੰਡਤ ਆਪਣੀ ਦੁਕਾਨ ਤੇ ਬੈਠਾ ਵਾ, ਪੰਡਤਾਂ ਦੇ ਵਿੱਚ ਵੀ ਇੱਕ ਡਰ ਖੌਫ ਹੈ। ਇਹ ਘਟਨਾਵਾਂ ਜਾਂ ਕਿਤੇ ਨਾ ਕਿਤੇ ਇੱਕ ਬੁਰਕੇ 'ਚ ਆ ਕੇ ਕਿਸੇ ਨੇ ਗ੍ਰਨੇਡ ਸੁੱਟਿਆ। ਸੋ ਹੁਣ ਆਮ ਨੂੰ ਲੱਗੇਗਾ ਕਿ ਵੀ ਇਹ ਤਾਂ ਇੱਕ ਜਿਹੜੀਆਂ ਨੇ ਛੁੱਟ-ਪੁੱਟ ਘਟਨਾਵਾਂ ਨੇ ਇਧਰੋਂ ਉਧਰੋਂ। ਲੇਕਿਨ ਅੱਜ ਜਦੋਂ ਮੈਂ ਉਸ ਇੰਟਰਵਿਊ ਨੂੰ ਦੇਖਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਵੀ ਇਹ ਵਾਕਿਆ ਹੀ, ਔਰ ਇਹ ਗੱਲ ਏਐਸ ਡੁਲਟ ਕਹਿ ਰਿਹਾ, ਰਾਹ ਦਾ ਚੀਫ, ਉਹਨੇ ਕਿਹਾ ਕਿ ਵੀ ਮੈਂ ਵੀ ਜਦੋਂ ਅਕਤੂਬਰ ਦੇ ਮਹੀਨੇ ਗਿਆ, ਉਸ ਤੋਂ ਬਾਅਦ ਅਕਤੂਬਰ ਜ਼ਾਹਰ ਹੈ 2021, ਅੱਛਾ, ਤੇ ਮੈਨੂੰ ਵੀ ਇਸ ਗੱਲ ਦੀ ਹੈਰਾਨੀ ਸੀ ਕਿ ਜੋ ਕਸ਼ਮੀਰ 'ਚ ਹੋਇਆ ਉਸ ਤੋਂ ਬਾਅਦ ਐਕਸਪੈਕਟਡ ਸੀ ਕਿ ਮਾਸ ਮੂਵਮੈਂਟ ਖੜੀ ਹੋਏਗੀ, ਲੋਕ ਨਿਕਲਣਗੇ, ਔਰ ਪਰ ਉਸ ਤਰ੍ਹਾਂ ਹੋਇਆ ਨਹੀਂ। ਤੇ ਕਹਿੰਦੇ ਕਿ ਵੀ ਮੈਂ ਇਸ ਬਾਰੇ ਗੱਲ ਕਰਦਾ ਰਿਹਾ, ਪਰ ਇੱਕ ਨੌਜਵਾਨ ਨੇ ਕਹਿੰਦੇ ਜਦੋਂ ਮੈਨੂੰ ਇੱਕ ਇਹ ਜਵਾਬ ਦਿੱਤਾ ਕਿ ਜਿਹਨੇ ਮੈਨੂੰ ਇਹ ਦੱਸ ਦਿੱਤਾ ਵੀ ਇਹ ਜੋ ਕੁਝ ਕਰ ਰਿਹਾ, ਉਹਨੇ ਕਿਹਾ ਕਸ਼ਮੀਰੀ ਬਹੁਤ ਸਿਆਣੇ ਪੜ੍ਹੇ ਲਿਖੇ ਵੀ ਨੇ, ਔਰ ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹੀ ਹਿੱਸਾ ਸੀ। ਕਹਿੰਦਾ ਵੀ ਉਸ ਕਸ਼ਮੀਰੀ ਨੌਜਵਾਨ ਨੇ ਕਿਹਾ ਕਿ ਵੀ ਅਸੀਂ ਜਵਾਬ ਜ਼ਰੂਰ ਦੇਵਾਂਗੇ, ਬਟ ਨਾਓ ਵੀ ਡੋਂਟ ਵਾਂਟ ਟੂ ਡਾਈ ਚੀਪ। ਇਹੀ ਉਹਨੇ 2 ਵਾਰ ਦੁਹਰਾਇਆ ਡੁਲਟ ਨੇ ਕਿ ਉਹਨੇ ਕਿਹਾ ਜੀ ਇਵੇਂ ਅਸੀਂ ਇੰਨੇ ਸਸਤੇ ਨਹੀਂ ਮਰਨਾ ਚਾਹੁੰਦੇ। ਹੁਣ ਉਹ ਇਹ ਸਮਝਦੇ ਸੀ ਕਿ ਜੇ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜ ਦਿੱਤਾ ਹੈ, ਫੌਜ ਲਿਆ ਕੇ ਉੱਥੇ ਬਿਠਾ ਦਿੱਤੀ ਹੈ, ਜੇ ਉਹ ਬਾਹਰ ਨਿਕਲਣਗੇ ਤਾਂ ਉਹ ਮਾਰ ਕੇ ਜਿੰਨੇ ਮਰਜ਼ੀ ਦਰਿਆਵਾਂ 'ਚ ਰੋੜੀ ਜਾਣ, ਜੋ ਪੰਜਾਬ 'ਚ ਉਹਨਾਂ ਨੇ ਕੀਤਾ ਹੈ, ਉਹਨੂੰ ਕੌਣ ਪੁੱਛੇਗਾ। ਉਹਨਾਂ ਨੇ ਕਿਹਾ ਕਿ ਵੀ, ਔਰ ਇਹ ਡੁਲਟ ਕਹਿ ਰਿਹਾ ਕਿ ਅੱਗੇ ਸਾਊਥ ਕਸ਼ਮੀਰ ਦੇ ਵਿੱਚ ਹੀ ਵਾਕਿਆ ਹੁੰਦੇ ਸੀ, ਹੁਣ ਉਹਨਾਂ ਦਾ ਆਪਰੇਸ਼ਨਲ ਸੈੱਲ ਸ੍ਰੀਨਗਰ 'ਚ ਹੈ, ਔਰ ਜਿਵੇਂ ਉਹ ਟਾਰਗੇਟਡ ਕਿਲਿੰਗ ਕਰ ਰਹੇ ਨੇ, ਉਹਨੇ ਕਿਹਾ ਆਉਣ ਵਾਲੇ ਪੀਰੀਅਡ 'ਚ ਇਹ ਜਿਹੜੀ ਨਵਾਂ ਫੇਜ਼ ਹੈ ਜਿਹਦੇ ਥੱਲੇ ਉਹਨਾਂ ਨੇ ਬਿਲਕੁਲ ਆਪਣੀ ਸਟ੍ਰੈਟਜੀ ਬਦਲ ਲਈ। ਉਹਨਾਂ ਨੇ ਕਿਹਾ ਚਿਹਰਾ ਹੀ ਨਹੀਂ ਹੈ ਕਿਸੇ ਦਾ, ਤੁਹਾਨੂੰ ਪਤਾ ਹੀ ਨਹੀਂ ਵੀ ਕਿਵੇਂ ਆਪਰੇਟ। ਸਰਕਾਰ ਨੇ ਤਾਂ ਸਮਝਿਆ ਕਿ ਉਹਨੇ ਸਈਦ ਅਲੀ ਸ਼ਾਹ ਗਿਲਾਨੀ ਵੈਸੇ ਮਰ ਗਿਆ, ਉਹਨੂੰ ਦੂਸਰਿਆਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਹਿਰਾਸਤ 'ਚ ਰੱਖਿਆ ਹੋਇਆ, ਯਾਸਿਨ ਮਲਿਕ ਦੇ ਖਿਲਾਫ ਵੈਸੇ ਕੇਸ ਬਣਾ ਦਿੱਤੇ ਨੇ, ਮੀਰਵਾਇਜ਼ ਉਮਰ ਫਾਰੂਕ ਨਜ਼ਰਬੰਦੀ 'ਚ ਆ ਕੇ ਗੱਲ ਮੁੱਕ ਗਈ, ਔਰ ਫਾਰੂਕ ਅਬਦੁੱਲਾ ਜਾਂ ਮਹਿਬੂਬਾ ਮੁਫਤੀ ਔਰ ਦੂਸਰੇ ਜਿਹੜੇ ਨੇ ਲੋਨ, ਸਜਦ ਲੋਨ, ਇਹ ਸਾਰੇ ਜਿਹੜੇ ਨੇ ਅਸੀਂ ਇਰਰੈਲੇਵੈਂਟ ਕਰਤੇ। ਪਰ ਮੈਂ ਅੱਜ ਮੇਰੇ ਇਸ ਗੱਲ ਤੋਂ ਬਾਅਦ ਮੈਨੂੰ ਲੱਗਾ ਕਿ ਵੀ ਇਹ ਇੱਕ ਨਵਾਂ ਫੇਜ਼ ਹੈ ਉਹਨਾਂ ਦੀ ਮੂਵਮੈਂਟ ਦਾ। ਔਰ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਸ ਤੋਂ ਪਹਿਲਾਂ ਭਾਰਤ ਦੇ ਬਾਕੀ ਮੁਸਲਮਾਨ ਇਹ ਸਮਝਦੇ ਸੀ ਵੀ ਅਸੀਂ ਤਾਂ ਭਾਰਤ ਦੇ ਲਾਇਲ ਹੈ, ਉਹ ਕਸ਼ਮੀਰੀਆਂ ਨੂੰ ਬੁਰਾ ਭਲਾ ਕਹਿੰਦੇ ਸੀ। ਅੱਛਾ, ਕਿ ਜੀ ਇਹ ਲੱਗੇ ਹੋਏ ਨੇ, ਤਾਂ ਕਸ਼ਮੀਰੀ ਸਮਝਦੇ ਸੀ ਵੀ ਸਾਡਾ ਆਪਣਾ ਹੈਗਾ, ਇਹ ਬਾਕੀ ਤਾਂ ਬੁਜ਼ਦਿਲ ਨੇ। ਪਰ ਉਹਨੇ ਕਿਹਾ ਵੀ ਜਿਹੜਾ ਅੱਜ ਬਾਕੀ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਉਸ ਦਾ ਨਤੀਜਾ ਹੈ ਕਿ ਅੱਜ ਦੋਨੋਂ ਹੀ ਇੱਕ ਪੇਜ ਤੇ ਆ ਗਏ ਨੇ, ਔਰ ਉਹਨੇ ਕਿਹਾ ਵੀ ਇਹ ਬਹੁਤ ਖਤਰਨਾਕ ਡਿਵੈਲਪਮੈਂਟ ਹੈ। ਫਿਰ ਉਹਨੇ ਕਿਹਾ ਜੀ ਜਿਵੇਂ ਇਸ ਵਾਰ ਰਮਜ਼ਾਨ ਦਾ ਮਹੀਨਾ ਔਰ ਰਮਜ਼ਾਨ ਔਰ ਨਵਰਾਤਰੇ ਉਹ ਇੱਕੋ ਪੀਰੀਅਡ ਦੇ ਵਿੱਚ ਆਏ, ਉਹੀ ਦਿਨਾਂ 'ਚ, ਔਰ ਇਹ ਹਿੰਦੂ ਤਵੀਆਂ ਨੇ ਕਸ਼ਮੀਰ ਦੇ ਵਿੱਚ ਇਹ ਕਿਹਾ ਜੀ ਦੇਖੋ ਤੁਸੀਂ ਜਿਹੜਾ ਸਾਡੇ ਜਜ਼ਬਾਤਾਂ ਦਾ ਧਿਆਨ ਰੱਖਦੇ ਆ, ਰਮਜ਼ਾਨ ਇਹਦੇ ਵਿੱਚ ਜਿਹੜਾ ਉਹ ਬੱਕਰੇ ਨਾ ਵੱਢੋ, ਕਿਉਂਕਿ ਜਿਹੜਾ ਉਹ ਕੁਰਬਾਨੀ ਨਾ ਦਿਓ ਜਾਂ ਜੋ ਵੀ ਹੈ ਮੀਟ। ਤੇ ਕਹਿੰਦੇ ਵੀ ਉਹਦੇ ਜਵਾਬ 'ਚ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਬਿਲਕੁਲ ਠੀਕ ਹੈ, ਫੈਲੋ ਮਜ਼ਹਬ ਵਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਸਾਡੇ ਹਿੰਦੂ ਭਰਾ ਸਾਡੇ ਨਾਲ ਮਜ਼ਹਬੀ ਯਕਜਹਿਤੀ ਦਾ ਪ੍ਰਗਟਾਵਾ ਕਰਦੇ ਆ, ਖੁਦ ਕਿਉਂ ਨਹੀਂ ਰੋਜ਼ੇ ਰੱਖ ਲੈਂਦੇ। ਹੁਣ ਉਹਨੇ ਕਿਹਾ ਵੀ ਇਹ ਜਿਹੜਾ ਤੁਸੀਂ ਜਿਹੜਾ ਇਹਦੇ ਵਿਚਲੀ ਇਹ ਡੂੰਘਾਈ ਹੈ ਇਸ ਸਾਰੇ ਆਰਗੂਮੈਂਟ ਦੀ ਜਾਂ ਦੂਜੀ, ਇਹ ਦੱਸ ਰਹੀ ਹੈ ਕਿ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਇੱਕ ਲੱਗ ਰਹੀ ਹੈ ਕਿ ਓਵਰਗਰਾਉਂਡ ਸ਼ਾਂਤੀ ਤੇ ਟੂਰਿਸਟ ਚਲੇ ਗਏ, ਉਹਨੇ ਕਿਹਾ ਵੀ ਉਹ ਜੁਝਾਰੂਆਂ ਨੇ ਟੂਰਿਸਟਾਂ ਨੂੰ ਤਾਂ ਨਿਸ਼ਾਨਾ ਬਣਾਉਣਾ ਹੀ ਨਹੀਂ ਹੈ, ਕਿਉਂਕਿ ਉਹੀ ਉਹਨਾਂ ਦੀ ਇਨਕਮ ਹੈ। ਉਹਨਾਂ ਦੇ ਜਿਹੜੇ ਲੋਕ ਕੋਈ ਸ਼ਿਕਾਰਿਆਂ ਤੇ ਨੇ, ਕੋਈ ਭਾਰ ਢੋਣ ਵਾਲੇ ਨੇ, ਕੋਈ ਉਹਨਾਂ ਦੇ ਰੈਸਟੋਰੈਂਟ ਨੇ, ਕੋਈ ਦੂਜਾ, ਉਹ ਉਹਨੂੰ ਟਾਰਗੇਟ ਨਹੀਂ ਕਰਨੇ। ਉਹਨੇ ਕਿਹਾ ਜੀ ਈਵਨ ਅਮਰਨਾਥ ਯਾਤਰਾ ਵੀ, ਕਿਉਂਕਿ ਉਹਦੇ 'ਚ ਵੀ ਉਹਨਾਂ ਦੇ ਕੋਈ ਭਾਰ ਢੋਣ ਵਾਲੇ ਨੇ, ਖੱਚਰਾਂ ਵਾਲੇ ਨੇ, ਰੈਸਟੋਰੈਂਟਾਂ ਵਾਲੇ ਨੇ, ਉਹਨਾਂ ਦਾ ਰੋਟੀ ਰੋਜ਼ੀ ਜਿਹੜੀ ਹੈ ਉਹਦੇ 'ਚੋਂ ਨਿਕਲਦੀ ਹੈ। ਪਰ ਉਹ ਇਸ ਤਰੀਕੇ ਨਾਲ ਐਂਟਰੈਂਚਡ ਨੇ
कि ये अजे भारत दियां, और उन्होंने कहा भी बिल्कुल उत्थे जिहड़ी ब्यूरोक्रेसी और दूसरी बैठी हुई है वो टोटल फेल है, उन्होंने पता नहीं लग रहा कि भी उन्होंने की करना। तो ये फेज समझना जरूरी है, क्योंकि बहुत बार मैनू भी ये लगता सी भी कश्मीरी इस हद तक जिन्हों ने 1999 तो लैके किवें रेजिस्टेंस दिती, 2019 तो बाद उस लैवल का जिहड़ी है मास रेजिस्टेंस सामने नहीं आई। सो ज़ाहिर है जिहड़ा उहदा वो डायलॉग है कि वी डोंट वांट टू डाई सो चीप, कि उन्होंने अपनी स्ट्रैटजी बदली है। हुण क्योंकि देखो कोई भी सिचुएशन बदलती उदों है, जां कई बार सानू भी कई वैल मीनिंग नॉन सिख ये पुछणगे कि सिखां दा कोई ऐसा है मुकाम कि बिना टोटल खालिस्तान इंडिपेंडेंट सॉवरन नेशन दे इंडियन स्टेट नाल कोई कंप्रोमाइज़ हो सके। तो मेरा हमेशा ये कहना हुंदा है जी, साडा तां जून 84 तो बाद सानू सिर्फ एक गल दा ये रहा फीयर कि किते ये ना होए कि कोई जस्टिस लविंग सचमुच दा इंसाफ देण वाला ਜਾਂ ਸਿੱਖਾਂ ਦੀ ਪੀੜ ਨੂੰ ਸਮਝਣ ਵਾਲਾ ਹਾਕਮ ਦਿੱਲੀ 'ਚ ਆ ਜਾਏ ਔਰ ਉਹ ਦਿੱਲੀ 'ਚ ਆ ਕੇ ਸਿੱਖਾਂ ਨੂੰ ਕਹੇ ਹਾਕਮ ਬਣ ਕੇ ਕਿ ਆਓ ਤੁਹਾਡਾ ਕੀ ਮੁਤਾਲਬੇ ਨੇ ਔਰ ਅਸੀਂ ਆਹ ਵੀ ਕਰਦੇ ਆ, ਆਹ ਵੀ ਮੰਨਦੇ ਆ, ਉਹ ਵੀ ਮੰਨਦੇ ਆ। ਤੇ ਮੈਂ ਕਿਹਾ ਫਿਰ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਕਹੇ ਜੀ ਚਲੋ ਜੇ ਇੱਥੋਂ ਤੱਕ ਆ ਜਾਂਦੇ ਨੇ ਤਾਂ ਕੋਈ ਗੱਲ ਨਹੀਂ ਹੈ, ਦੋ ਮਹਿਕਮੇ ਫੋਰਨ ਅਫੇਅਰਸ ਡਿਫੈਂਸ ਇਹਨਾਂ ਦੇ ਕੋਲ ਛੱਡ ਕੇ ਤੇ ਜਿਹੜਾ ਜੇ ਸਾਨੂੰ ਆਟੋਨਮੀ ਮਿਲਦੀ ਹੈ ਤਾਂ ਕੋਈ ਨਹੀਂ ਕੰਪਰੋਮਾਈਜ਼। ਪਰ ਮੈਂ ਕਿਹਾ ਜੀ ਇਹਨਾਂ 38 ਵਰਿਆਂ ਦੇ ਵਿੱਚ कोई सूरज ऐसा नहीं चढ़िया जिन्हें सिखां नूं ये दस्या होए कि खालिस्तान तो बिना उन्हां दा कोई मसला हल हो सकता है। रादर वर्स्ट टू वर्स्ट सिचुएशन जाते हैं। अज असी उस मुकाम ते पहुंचे हैं कि बई उस किस्म का हाकम है जिहदे मूँह च राम राम है, बगल च छुरी है, जिहड़ा जो सिखां दीयां तारीफां का चंगे भलियां नूं भी जिहड़ा लगन लग जांदा भी ये ईडा ही सिखां दा प्रेमी कित्थों हो गया। मैं कहा जी ये सब तो खतरनाक नाग है, सब तो खतरनाक घाह का सप हुंदा है। कोबरे का तो तुहानूं पहले ही फन चुक्या हुंदा, तुहानूं तुसीं पहले ही उहदे लई तैयार हुंदे हो। घाह का सप घाह वर्गा हुंदा है और ये सब तो खतरनाक है जिहड़ा इस किस्म का पोस्टर लैंदा है कि जबानी गल्लां बातां जे तुसीं पासे रख दिओ ते इन्हां दे तुसीं एक्शन देखो सिखां प्रति की ने। उस दिन तो ही जदों ये गुजरात का चीफ मिनिस्टर सी और प्राइम मिनिस्टर तक पहुंचदे हैं, अज दे दौर च भी इन्हां दीयां तुसीं नीतियां देखोगे तो फिर तुहानूं समझ आएगी कि भाई ये तो बड़े खतरनाक अंदाज दे विच सानूं अपने आप च एसिमिलेट कर रहे हैं। हुण क्योंकि सिख तां समझ चुके नवंबर 84 की सिख नस्लकुशी लई जस्टिस जी इधर बथेरे वकील बथेरे होया जी, फलाना कोर्ट फलाना बनाता, कमीशन बनाते, नानावती कमीशन 12 कमेटियां, नरूला कमेटी, पता नहीं कि मिश्रा कमीशन तो शुरू हो के नानावती तक देख लो किन्ने हज़ारां सिख दिल्ली और भारत भर दे विच खो के मारे जाते हैं, किन्नियां नूं सज़ा याफ्ता किया गया। पंजाब के हवाले नाल देख लो, गुरु ग्रंथ साहब की बेअदबी दीयां घटनावां 2015 तो लगातारता नाल पिछले 7 साल च वापर रही हैं। वो जिहड़ा इन्हां दा बिठाया वो कुंवर विजय प्रताप, उन्हें चिट्ठी लिखी है कि भाई आ सरकार बनिया 2 महीने हो गए ने, जिहड़े लोग जिम्मेवार सी उन्हां बारे स्टेट सॉफ्ट हो रही है की है। सो सानू तो कोई भुलेखा नहीं है, लेकिन भारत दे मुसलमानां दा एक तबका जिहड़ा मौलाना अबुल कलाम आज़ाद दे जमाने तो उस किस्म दा वो समझदा सी कि जी इत्थे तो साडे पुरखियां दीयां कबरां ने, असीं भारत छड्ड के किते, जिन्हां ने पाकिस्तान दा भी विरोध कीता, जिहड़े समझदे सी जिन्हां चों बहुत सारे जिहड़े ने वो सैकुलर बन के जावेद अख्तर और नसीरुद्दीन शाह और दूसरे वो जिहड़े ने पाकिस्तान नूं और उत्थों वालियां नूं गालां कढदे सी कि जी ये साडा। हुण तुसीं वो कह नसीरुद्दीन शाह कह रहा इनू करंट नूं थापर नूं कि जी ये तां सिविल वॉर होएगी और बाकियां नूं भी नज़र आ रहा। हुण जे पार्लीमेंट जां लैजिस्लेचर जिहड़ी अनजस्ट हुंदी है ब्रूट मैजोरिटी नाल ओह कर जुडिशरी उस, पर हुण तुसीं पिछले लगभग 6 महीने दे विच ही जे जुडिशरी दे एक्शन देखो, सुप्रीम कोर्ट तो लैके लोअर अदालतां तक एक बाबरी मसीत नूं रोंदे सी कि जी 1992 तो हो गया, उस तो पहला एक लॉ बना दिता उन्हें नरसिम्हा राव दे वेले कि जिन्हों कहा गया है कि जी ये सारा जिहड़ा द चेंजिज ऑफ चैलेंज प्लेसिस ऑफ वर्शिप एक्ट ये 1991 च होया। हुण तुसीं देखो भी सारियां वड्डियां मसीतां मथुरा दी होए, ज्ञानवापी बनारस दी होए,
ਉਹ ਤਾਂ ਸ਼ੱਕ ਦੇ ਘੇਰੇ 'ਚ ਲੈ ਹੀ ਆਉਂਦੀਆਂ ਔਰ ਉਹਨਾਂ ਦੇ ਉੱਤੇ ਤੁਸੀਂ ਸੁਪਰੀਮ ਕੋਰਟ 'ਚ ਪਟੀਸ਼ਨ ਹੁੰਦੀ ਵਾਪਸ ਉਹ ਭੇਜ ਦਿੰਦਾ ਹੈ ਉਹ ਬਨਾਰਸ ਦੀ ਕੋਰਟ ਨੂੰ, ਜਿਹੜੇ ਹੁਣ ਦੋਨੋਂ ਧਿਰਾਂ ਨੂੰ ਟਾਈਮ ਦਿੱਤਾ। ਸੋ ਗਿਆਨ ਵਿਆਪੀ ਦਾ ਹਸ਼ਰ ਵੀ ਜਿਹੜਾ ਸ਼ਿਵਲਿੰਗ ਵੀ ਅੰਦਰੋਂ ਲੱਭ ਲਿਆ ਕਿ ਜੀ ਉਹ ਫੁਹਾਰਾ ਉਹਨਾਂ ਦਾ ਪਾਣੀ ਦਾ, ਜਿਹਨੂੰ ਵਜ਼ੂਖਾਨਾ ਕਹਿੰਦੇ ਨੇ, ਵਜ਼ੂ ਕੀਤਾ ਜਾਂਦਾ ਜਿਹਦੇ 'ਚੋਂ ਹੱਥ ਪੈਰ ਮੂੰਹ ਧੋਂਦੇ ਨੇ ਨਮਾਜ਼ ਪੜ੍ਹਨ ਤੋਂ ਪਹਿਲਾਂ। ਤੋ ਜ਼ਾਹਰ ਹੈ ਜਿਹੜਾ ਸਪ੍ਰਿੰਕਲਰ ਹੈ ਉਹਦੀ ਸ਼ਕਲ ਤਾਂ ਸ਼ਿਵਲਿੰਗ ਵਰਗੀ ਹੈ, ਉਹ ਕਿਤੇ ਟੁੱਟਾ ਉਹਦੇ 'ਚ ਡਿੱਗਿਆ ਹੋਣਾ, ਉਹਨੂੰ ਕਹਤਾ ਜੀ ਸ਼ਿਵਲਿੰਗ ਲੱਭ ਪਿਆ ਉਹਦਾ, ਔਰ ਸੁਪਰੀਮ ਕੋਰਟ ਵਾਪਸ ਉੱਥੇ ਭੇਜ ਰਿਹਾ ਉਹਨਾਂ ਨੂੰ। ਔਰ ਕੱਲਾ ਇਹੀ ਨਹੀਂ, ਈਵਨ ਤਾਜ ਮਹਿਲ ਔਰ ਕੁਤਬ ਮੀਨਾਰ ਨੂੰ ਲੈ ਕੇ ਜਿਹੜਾ ਇਹਨਾਂ ਦੇ ਹਿੰਦੂ ਤਵੀਆਂ ਨੇ ਉਹਨੂੰ ਤਾਜੋ ਮੰਦਰ ਬਣਾਤਾ, ਉਹਨੂੰ ਪਤਾ ਨਹੀਂ ਕੀ ਕੁਤਬ ਮੀਨਾਰ ਨੂੰ ਕਿਹੜਾ ਬਣਾਤਾ, ਔਰ ਹੁਣ ਉਹਦਾ ਪੂਜਾ ਦਾ ਹੱਕ ਮੰਗ ਰਹੇ ਨੇ, ਹਨੂਮਾਨ ਚਾਲੀਸੇ ਪੜ੍ਹ ਰਹੇ ਨੇ। ਔਰ ਈਵਨ ਮੈਂ ਇਹ ਜਿਹੜੀਆਂ ਖਬਰਾਂ ਦੇਖ ਰਿਹਾ ਔਰ ਇਹ ਇੱਕ ਜਿਹੜਾ ਹੁਣ ਕਿਉਂਕਿ ਇਹ ਐਕਟ ਹੈ ਜਿਹੜਾ ਵਰਸ਼ਿਪ ਰਿਲੀਜੀਅਸ ਪਲੇਸ ਆਫ ਵਰਸ਼ਿਪ ਐਕਟ, ਇਹਨੂੰ ਵੀ ਇੱਕ ਜਿਹੜਾ ਚੈਲੰਜ ਕਰ ਰਿਹਾ ਜਾ ਕੇ। ਉਹਨੇ ਕਿਹਾ ਜੀ ਇਹ ਜਿਹੜਾ ਐਡਵੋਕੇਟ ਹੈ ਕੋਈ ਅਸ਼ਵਨੀ ਉਪਾਧਿਆਏ who has challenged the Places of Worship Act in 1991 has moved the Supreme Court seeking to be made a party in Gyan Vyapi case while arguing that a temple's religious character doesn't change merely because it was demolished once upon a time. ਉਹਨੇ ਕਿਹਾ ਜੀ ਇਹ ਠੀਕ ਹੈ ਐਕਟ ਕਹਿੰਦਾ ਵੀ ਬਦਲਿਆ ਨਹੀਂ ਜਾ ਸਕਦਾ, ਪਰ ਟੈਂਪਲ ਤਾਂ 800 ਸਾਲ ਪਹਿਲਾਂ ਵੀ ਟੈਂਪਲ ਹੀ ਸੀ, ਜੇ ਉਹਨੂੰ ਤੋੜ ਕੇ ਮਸਜਿਦ ਬਣਾ ਦਿੱਤੀ ਕੋਈ ਟੈਂਪਲ ਥੋੜੀ ਬਦਲ ਗਿਆ। ਸੋ ਤਾਂ ਟੈਂਪਲ ਸਾਡਾ ਹੱਕ ਹੀ ਹੈ। ਉਹਨੇ ਕਿਹਾ कि demolition of a temple's roof, walls, pillars, foundation and even subsequent offerings of namaz does not change the character of a land where once a temple stood. ਉਹਨੇ ਕਿਹਾ ਜੀ ਇਹ ਤਾਂ ਟੈਂਪਲ ਹੀ ਹੈ, ਭਾਵੇਂ 1000 ਸਾਲ ਤੋਂ ਉੱਥੇ ਮਸਜਿਦ ਹੋਏ ਪਰ ਹੈ ਤਾਂ ਟੈਂਪਲ ਹੀ ਸੀ। ਇਸ ਲਈ ਇਹ ਜਿਹੜਾ ਰਿਲੀਜੀਅਸ ਵਰਸ਼ਿਪ ਵਾਲਾ ਐਕਟ ਹੈ ਉਹਦੇ ਦਾਇਰਾਕਾਰ 'ਚ ਨਹੀਂ ਆਉਂਦਾ। ਔਰ ਸੁਪਰੀਮ ਕੋਰਟ ਧੜਾ ਧੜ ਇਹਨਾਂ ਪਟੀਸ਼ਨਸ ਨੂੰ ਜਿਹੜਾ ਉਹ ਸੁਣਵਾਈ ਲਈ ਵੀ ਲੈ ਰਿਹਾ, ਫੈਸਲਾ ਵੀ ਹਿੰਦੂ ਤਵੀਆਂ ਦੇ ਹੱਕ 'ਚ ਲੈ ਰਿਹਾ। ਔਰ ਹੁਣ ਈਵਨ ਇਹ ਹੈ ਕਿ ਹੈਰੀਟੇਜ ਬਾਈ ਲਾਜ਼ ਆਫ 126 ਪ੍ਰੋਟੈਕਟਡ ਮੋਨੂਮੈਂਟਸ ਕੰਪਲੀਟਡ, ਤਾਜ ਮਹਿਲ, ਕੁਤਬ ਮੀਨਾਰ ਅਵੇਟ ASI ਨੋਟ। ਉਹਨਾਂ ਨੇ ਜਿਹੜਾ ਉਹਨਾਂ ਨੂੰ ਵੀ, ਕਿਉਂਕਿ ਇਹ ਆਲਰੇਡੀ ਤਾਜ ਮਹਿਲ ਜਾਂ ਕੁਤਬ ਮੀਨਾਰ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਥੱਲੇ ਨੇ, ਜੇ ਉਹ ਰਿਪੋਰਟਸ ਕਹਿੰਦੇ ਨੇ ਜੀ ਹਾਂ ਇੱਥੇ ਤਾਂ ਥੱਲੇ ਮੂਰਤੀਆਂ ਨੇ, ਕੁਤਬ ਮੀਨਾਰ ਬਣਾਉਣ ਲਈ ਇੰਨੇ ਮੰਦਰਾਂ ਦੀਆਂ ਮੂਰਤੀਆਂ ਤੋੜੀਆਂ ਗਈਆਂ ਜਾਂ ਤਾਜ, ਉਹ ਫਿਰ ਕੋਰਟਾਂ 'ਚ ਜਾਣਗੇ, ਕੋਰਟ ਕਹਿਣਗੇ ਜੀ ਠੀਕ ਹੈ ਇਹ ਜਿਹੜਾ, ਕਿਉਂਕਿ ਪਹਿਲਾਂ ਮੰਦਰ ਐਗਜ਼ਿਸਟ ਕਰਦਾ ਸੀ, ਇਸ ਲਈ ਜਿਹੜਾ 1991 ਦਾ ਐਕਟ ਹੈ ਰਿਲੀਜੀਅਸ ਐਕਟ, ਜਿਹਦੇ ਥੱਲੇ ਇਹ ਸੀ ਕਿ 1947 ਦੇ ਵਿੱਚ ਜਿਹੜਾ ਸਟੇਟਸ ਕਿਸੇ ਵੀ ਥਾਂ ਦਾ ਸੀ, ਮਜ਼ਹਬੀ ਥਾਂ ਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਜਿੱਥੇ ਇਸ ਹੱਦ ਤੱਕ ਜੁਡੀਸ਼ਰੀ ਬਾਇਸਡ ਹੈ, ਭਾਰਤ ਦੇ ਮੁਸਲਮਾਨ ਡਰੇ ਸਹਿਮੇ ਹੋਏ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਪਰ ਕਸ਼ਮੀਰ 'ਚ ਭਾਵੇਂ ਇਹਨਾਂ ਨੇ ਡਰ ਸਹਿਮ ਪੈਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ, ਪਰ ਅੱਜ ਉਹਦਾ AS ਡੁਲਟ ਦੇ ਇੰਟਰਵਿਊ ਤੋਂ ਬਾਅਦ ਮੈਨੂੰ ਲੱਗਾ ਕਿ ਕਸ਼ਮੀਰੀਆਂ ਨੇ ਇਹਨਾਂ ਨੂੰ ਅਲਟੀਮੇਟਲੀ ਵੱਟੇ ਵੱਟ ਪਾਉਣਾ ਔਰ ਇਹੀ ਜਵਾਬ ਵੀ ਹੈ ਇਹਨਾਂ ਦੇ ਜ਼ੁਲਮਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੁਰਾਨੋ ਕਰਮੋਨਾ। ਕਾਜ਼ਲ ਮੁਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੀ ਜਿਹੜੀ ਅੰਦਰੂਨੀ ਹਾਲਤ ਭਾਰੀ ਟਕਰਾਅ ਵੱਲ ਵੱਧ ਰਹੀ ਹੈ, ਜੋ ਕਿ ਫਿਕਰਮੰਦੀ ਵਾਲੀ ਗੱਲ ਹੈ। ਸੋ ਅਜੇ ਵੀ ਸਮਾਂ ਹੈ ਕਿ ਸਾਰੀਆਂ ਧਿਰਾਂ ਸਿਰ ਜੋੜ ਕੇ ਬੈਠਣ ਅਤੇ ਤਣਾਅ ਨੂੰ ਖਤਮ ਕਰਨ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी पाकिस्तान की हालत ਨੂੰ ਲੈ ਕੇ काफ़ी परेशान भी हैं, फिक्रमंद भी हैं, दुआगो भी हैं जी। कल भी असी इस दे उत्ते गल कीती सी। अज भी साडे मित्र मंजूर साहब उन्हां दी कॉल आई जिहड़े खुद शायर भी ने और बहुत स्नेह करते हैं साडे नाल भी, TV 84 नाल भी रेगुलर व्यूअर भी ने। उन्होंने भी पूरा जिहड़ा अपने जज्बियां का इजहार किया कि जो हालात बने हुए ने उन्होंने सानू कहा कि भाई तुसी भी अपनी आवाज़ पहुँचाओ कि भाई ये सारे चों ये ना होए कि कोई फर्दर जिहड़ा इस किस्म का वाकया होए जिहड़ा कि नुकसान करे। मैं उन्होंने दस्सिया कि भाई असी तां कल भी गल कीती सी इस मुद्दे दे उत्ते। हालांकि साडी हमेशा ये कोशिश हुंदी है कि असी अंदरूनी जिहड़ा सियासी पार्टीबाजी वाली लाइन है उसका हिस्सा ना बनीए क्योंकि अल्टीमेटली असी पाकिस्तान दे अवाम पाकिस्तान दी स्टेट दे खैर ख्वाह। लेकिन ज़ाहिर है कि जिस पासे वाल ये सिचुएशन वधदी नज़र आ रही है ये तबाही का रस्ता है। मैनू ये नज़र आ रहा है क्योंकि अगले 24 घंटे होर भी बहुत कुछ सामने आएगा। लेकिन जो पिछले 24 घंटे साडे प्रोग्राम करने तो बाद अज तक दियां जदों असी खबरां देखते हैं कि भाई किवें फड़ो फड़ी का सिलसिला भी है। 1500 तो ज़्यादा है कहा जाता है मीडिया राही जिन्ना खबरां बाहर ने कि अड अड थावां ते रेड हुए ने, गिरफ्तारियां का सिलसिला है, घरां च हरासमेंट की लाइन है। अलामा इकबाल उन्हां दे परिवार दे घर दे उत्ते भी जिहड़ा इस किस्म का रेड हुंदा है। और एक वाकया लाहौर दे शायद हवाले नाल है जिथे कि एक पुलिसमैन जिहड़ा कि विंडो राही जां किवें भी एंटर करने की कोशिश करता है, ये घर वाले जिहड़े ने उन्होंने शूट डाउन कर दिंदे ने। और ये सारा माहौल और एक पासे इमरान खान साहब वो अपने फॉलोअर्स को कॉल दे रहे हैं कि बई तुसी पहुंचो इस्लामाबाद और थां थाई लोग निकल भी रहे हैं। तो दूसरे पासे हुकूमत इस गल दे उत्ते हुण बजिद है कि भी इनू असी हर हाल च रोकना है, इस मार्च नूं इस्लामाबाद पहुंचन नहीं देना। हालां जिवें असी कल भी गल कीती सी भी गल तां एक नुकते दी सी कि भाई जदों इस किस्म दे किसी समाज दे विच इंतशार दा माहौल पैदा हुंदा है ते फिर तरीका लोकां दी जे असी उहनूं जमहूरीयत कहंदे हैं जां लोकतंत्र कहा जांदा है ते लोकां दी राय हुंदा है। और एक जिहड़ा शाइस्तगी वाला तरीका लोगों की राय जानने का अज दे वक्त दे विच वोटिंग है और इलैक्शंस ने। और ये भी सामने आया गल कई बार यह हुंदा है कि भी एन लास्ट मौके दे उत्ते कुछ ऐसा वापर जाता है कि भाई सारा कीता कराया धरिया धराया रह जाता है। ऐसिया खबरां भी ने कि ईवन नवाज शरीफ जिहड़े इंग्लैंड च बैठे ने वड्डे भरा ने शहबाज शरीफ ते उन्हां दी हुकूमत और जिहड़ी विचाले कंसाइल करन दी या रिकंसाइल करने वाली धिर है ज़ाहिर है एस्टैबलिशमेंट होएगी, फौज होएगी। उन्होंने आलमोस्ट गल कर दी सी कि भाई जिहड़ी इलैक्शनस होणगियां पर वो 2 दिन का शायद वक्त होर मंग रहे सी। और जिहड़े ने पेशावर के जलसे सन इमरान खान और ऐसा आ रहा है कि शाह महमूद कुरैशी जिहड़े फॉरेन मिनिस्टर सी एक्स उन्हां दी हुकूमत दे विच उन्होंने वो फोन आ रहा सी वो इमरान खान नाल गल करना चाहते सी जिहड़ी भी धिर विचाले कर रहे हैं वो उन्होंने कह रहे सी भी बंद करो इनू। और उत्थे उन्होंने अपने धरने का जिहड़ा है वो ऐलान कर दिता है डेट। और जदों एक बारी हो गया फिर जिहड़ियां सरकारी धिरां ने उन्होंने लगा कि जी हुण साडी प्रेस्टीज का सवाल है। और हालांकि मैनूं ये लगता है कि भी जे एक बार ये फैसला कर ही लिया सी कि जी ठीक है इलैक्शनस जाया जाए लोगों की राय पूछी जाए तो फिर जे धरना अनाउंस भी कर दिता सी तो किड्डी क वड्डी इस नूं देखा जा सकता है कि भी ये गल सी जो तुसीं ये मान ही गए कि भाई चलो लोगों की राय लैनी उहदे नाल असीं जिहड़ा सोसाइटी दे विच आपसी खिच्चोताण है वो घट सकदी है। सो असीं इस सारे नूं जिहड़ा है वो फिक्रमंदी दे नाल देख रहे हैं। असीं यही आस करते हैं कि ये सारा किते ना किते इस कोई तशद्दुद ना आए, कोई इस किस्म का जानी नुकसान ना होए, पीसफुल अमनमई तरीके दे नाल तां जिहड़ा मेरा ख्याल है हर जमहूरीयत हक भी दिंदी है। पर इस तरह भी लगता है कि भी इमरान खान साहब भी जदों तुसीं
ਇੱਕ ਵਾਰ ਇੱਕ ਰਸਤੇ ਤੇ ਤੁਰ ਪੈਂਦੇ ਹੋ ਜਿਹੜਾ ਬਗਾਵਤ ਦਾ ਰਸਤਾ ਹੈ ਜਾਂ ਤਬਦੀਲੀ ਦਾ ਰਸਤਾ ਹੈ ਜਾਂ ਉਹਨੂੰ ਤੁਸੀਂ ਆਪਣੀ ਜ਼ਬਾਨ 'ਚ ਰੈਵੋਲੂਸ਼ਨ ਕਹਿੰਦੇ ਹੋ, ਉਹਦੀ ਪਰਸੈਪਸ਼ਨ ਕਿਸੇ ਹੋਰ ਦੇ ਮਨ 'ਚ ਡਿਫਰੈਂਟ ਹੋ ਸਕਦੀ ਹੈ। ਪਰ ਫਿਰ ਕਈ ਵਾਰ ਤੁਸੀਂ ਜਿਹੜਾ ਬਰਾਵਾਡੋ ਵਾਲਾ ਪਾਰਟ ਵੀ ਸਾਹਮਣੇ ਆ ਜਾਂਦਾ ਹੈ ਔਰ ਉੱਥੇ ਤੁਸੀਂ ਫਿਰ ਡਿਸਕ੍ਰਿਸ਼ਨ ਨਹੀਂ ਇਸਤੇਮਾਲ ਕਰਦੇ। ਮੈਂ ਸਮਝਦਾ ਵੀ ਕਿਸੇ ਵੀ ਜਿਹੜਾ ਬੰਦਾ ਇਮਾਨਦਾਰ ਹੁੰਦਾ ਹੈ ਜਾਂ ਜਿਹੜੇ ਬੰਦੇ 'ਚ ਅੜਨ ਦੀ ਹਿੰਮਤ ਹੁੰਦੀ ਹੈ, ਇਹ ਉਸ ਦੀ ਖੂਬਸੂਰਤੀ ਵੀ ਹੁੰਦੀ ਹੈ ਉਹਦੀ ਸ਼ਖਸੀਅਤ ਦੀ। ਪਰ ਮੈਂ ਸਮਝਦਾ ਵੀ ਸਿਆਸਤ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਹਿਊਮਨ ਡੀਲਿੰਗ 'ਚ ਵੀ ਕਿਤੇ ਨਾ ਕਿਤੇ ਲਚਕੀਲਾਪਨ ਵੀ, ਜੇ ਡੇਟਾ ਦੇ ਹਵਾਲੇ ਨਾਲ ਹੀ ਸੀ, ਜੇ ਤੁਹਾਨੂੰ ਜੇ ਇਧਰੋਂ ਵੀ ਦੇਖੀਏ ਕਿ ਭਾਈ ਜੇ ਮੈਸੇਜ ਹੈ ਹੀ ਹੈ ਤਾਂ ਕੋਈ ਗੱਲ ਨਹੀਂ ਹੈ, ਜੇ ਨਹੀਂ ਹੁੰਦਾ ਤਾਂ ਉਹ ਝੂਠੇ ਪੈਂਦੇ ਨੇ। ਪਰ ਇਸ ਸਾਰੇ 'ਚ ਮੈਨੂੰ ਇਹ ਲੱਗਦਾ ਕਿ ਵੀ ਇਹ ਮਾਮਲਾ ਅਨਾਂ ਦਾ ਬਣਦਾ ਜਾਂਦਾ ਹੈ, ਹਉਮੈ ਦਾ ਬਣਦਾ ਜਾਂਦਾ ਹੈ। ਔਰ ਇਮਰਾਨ ਖਾਨ ਸਾਹਿਬ ਦਾ ਇੱਕ ਇੰਟਰਵਿਊ ਵੀ ਜਿਹੜਾ CNN ਦੇ ਨਾਲ ਪਿਛਲੇ ਦਿਨਾਂ 'ਚ ਹੋਇਆ ਔਰ ਉਹਦੇ 'ਚ ਵੀ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ, ਉਹਨਾਂ ਨੇ ਉਹਦੇ 'ਚ ਲਫ਼ਜ਼ ਸਾਜ਼ਿਸ਼ ਤਾਂ ਨਹੀਂ ਇਸਤੇਮਾਲ ਕੀਤਾ, ਨਹੀਂ ਤਾਂ ਆਪਣੀ ਹਰ ਸਟੇਟਮੈਂਟ ਤੋਂ ਕਹਿੰਦੇ ਨੇ ਕਿ ਅਮਰੀਕੀ ਸਾਜ਼ਿਸ਼ ਹੈ। ਪਰ ਉਹਨਾਂ ਨੇ ਇਹ ਸਾਰਾ ਮਲਬਾ ਜਿਹੜਾ ਹੈ ਅਮਰੀਕਾ ਦੇ ਜਿਹੜੇ ਮੇਨ ਸੈਂਟਰਲ ਔਰ ਸਾਊਥ ਏਸ਼ੀਆ ਦੇ US ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਮਿਸਟਰ ਡੋਨਲਡ ਲੂ, ਉਹਨਾਂ ਦੇ ਖਾਤੇ 'ਚ ਹੀ ਪਾਇਆ ਔਰ ਉਹਦਾ ਹੈਡਲਾਈਨ ਹੀ ਇਹ ਹੈ ਕਿ ਵੀ ਇਹਨੂੰ ਸੈਕ ਕਰੇ ਅਮਰੀਕਾ। ਇਮਰਾਨ ਖਾਨ ਕਾਲਸ ਫॉर US डिप्लोमेट डोनाल्ड लू सैकिंग ओवर हिज sheer ignorance bad manners कि भी इग्नोरेंट भी है और इन्हें बैड मैनर्स। उन्होंने कहा कि भी उन्हें ही साडे जिहड़ा एंबेसडर सी वाशिंगटन च असद मजीद उन्होंने सद के धमकाया और ये जिहड़ा उन्होंने कहा कि भी ये जदों असद मजीद नूं सद्दिया उदों अजे वोट ऑफ नो कॉन्फिडेंस भी पेश नहीं सी होया। सो उन्होंने यही अगेन भावें साजिश लफज नहीं कहा कि अमरीका ने की, पर उन्होंने यही कहना है कि भी ये जो भी होया है इसके बिहाइंड अमरीका है। सो ज़ाहिर है कि भी जे जदों पावर च वापस आएंगे एक पार्ट तो जरूर होएगा भी उन्होंने डिप्लोमैटिकली नूं किवें हैंडल करना है। पर इस वेले जिहड़ा सब तो वड्डा खतरा महसूस हो रहा है वो इमरान खान साहब की इस कॉल तो बाद जिवें असीं कहा कि सोसाइटी दे विच आपसी टकराअ दी लाइन और ईवन खास हल्कियां वालों इमरान खान होरां दी पर्सनल सेफ्टी सिक्योरिटी नूं लैके भी बहुत फिक्रमंदी का इजहार किया जा रहा है। साडे सामने जदों असीं कल भी गल कीती अज भी कर रहे हैं, असीं जिथे तक साडा सुनेहा पहुंच सकदा है पहुंचाण दी भी कोशिश करते हैं। पर साडा फिक्र दोवें पासे है। एक पासे ते पाकिस्तान दी फाइनैंशियल सिचुएशन इस सारे दे विच फर्दर कलैप्स वाल जा सकती है और उस दे नाल जे सोसाइटी दे विच आपसी टकराअ और पाकिस्तान दी इक्को एक जिहड़ी इंस्टीट्यूशन आर्मी जिस वाल अक्सर लोग जदों सिविलियन एडमिनिस्ट्रेशन फेल होंदे रहे ने देखते रहे ने, ये भी लग रहा है कि इस वेले फौज दे अंदरूनी हलकियां दे विच भी सीनियर ऑफिसर्स और जूनियर ऑफिसर्स दे विच मतभेद एंड डिफरेंसिस नज़र आ रहे हैं। सो सानू इंडियन स्टेट नज़र आती है जिन्होंने कदे भी पाकिस्तान की होंद नूं नहीं कबूलिया। पाकिस्तान दे 22 करोड़ आवाम दे नाल साडी हमदर्दी है। असी पाकिस्तान बारे दुआगो हैं कि रब इस सारे चों कड्डे और पाकिस्तान खुशहाली वाल और एक ईमानदार समाज एक ईमानदार सिस्टम क्रिएट करने वाल अगे बढ़े। जी राठ साहब थोड़ा बहुत बहुत शुक्रिया। स्वागत लेने ब्रेक व्यूअर्स तो सन इसी तरह बने रहना, मिलते हैं छोटे जी ब्रेक तो बाद। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ
ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਅੰਗਰੇਜ਼ ਪੰਜਾਬ ਦਾ ਹੋਣ ਲੱਗਾ ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਟੂਡੈਂਟ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਮੈਡੀਕਲ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ MBBS ਦੀ ਪੜ੍ਹਾਈ ਕਰਨ ਵਾਲੇ ਹਰ ਵਿਦਿਆਰਥੀ ਨੂੰ ਲਾਜ਼ਮੀ ਤੌਰ ਤੇ ਯੋਗਾ ਦੀਆਂ ਕਲਾਸਾਂ ਲੈਣੀਆਂ ਪੈਣਗੀਆਂ। ਹੁਣ ਮੈਡੀਕਲ ਐਜੂਕੇਸ਼ਨ ਦਾ ਭਗਵਾ ਕਰਨ ਦੀਆਂ ਜਿਹੜੀਆਂ ਨੇ ਉਹ ਤਿਆਰੀਆਂ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। जी डॉक्टर साहब की कहना चाहोगे? देखो यूनिवर्सिटी ग्रांट्स कमीशन का सहारा लैके पहला यूनिवर्सिटियां च फिर स्कूलों च स्टेटां दे विच तो ऑलरेडी टैक्सट बुक्स का भगवाकरण कर दिता गया। हुण जिहड़ी एजुकेशन दे हायर एजुकेशन दे सैक्टर जिन्हां च मैडिकल एजुकेशन आ रहे MBBS कॉलेजेस उन्हां दे विच भी भगवाकरण करन दे लई 2 आर्डर पिछले दिनां दे विच सामने आए। उस तो पहला आर्डर सी कि भी हुण जदों कि कोई भी डॉक्टर बनदा है ते उसने अपनी जिहड़ी आ ओथ लैंदे आ जिहड़ी हज़ारां सालां तो मैडिकल वर्ल्ड च दुनिया भर दे विच लई जांदी है उहनूं हिपोक्रेटिक ओथ कहंदे ने। जी हाइपोक्रेटिक भी कई थावां ते हुंदा बट इह हुंदा। हुण उन्हां ने ਜਿਹੜਾ ਇਹ ਆਰਡਰ ਕੱਢਿਆ ਉਹਨਾਂ ਦੀ NMC ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਿ ਜੀ ਨਹੀਂ ਇਹ ਅੰਗਰੇਜ਼ਾਂ ਦੇ ਜਾਂ ਇਹ ਗ੍ਰੀਕਸ ਦੇ ਨਾਲ ਜੁੜੀ ਹੋਈ ਹੈ ਹਿਪੋਕ੍ਰੇਟਿਕ ਓਥ। ਹੁਣ ਜਿਹੜਾ ਡਾਕਟਰ ਬਣੇਗਾ ਉਹ ਜਿਹੜੀ ਓਥ ਹੈ ਉਹ ਚਰਕ ਮਹਾਰਿਸ਼ੀ ਦੇ ਨਾਂ ਤੇ ਲਏਗਾ ਕਿਉਂਕਿ ਇਹਨਾਂ ਦੀ ਆਯੁਰਵੈਦਿਕ ਜਿਹੜੀ ਹੈ ਉਸ ਦੇ ਵਿੱਚ ਚਰਕ ਜਿਹੜਾ ਉਹਨੂੰ ਸਭ ਤੋਂ ਵੱਡਾ ਵੈਦ ਮੰਨਿਆ ਜਾਂਦਾ ਔਰ ਉਹਦੀਆਂ ਹੀ ਜਿਹੜੀਆਂ ਨੇ ਉਹਦੀਆਂ ਕਿਤਾਬਾਂ ਚਰਕ ਸੰਹਿਤਾ ਉਹ ਇਹਨਾਂ ਦੇ ਕੋਰਸ ਬੁੱਕਸ 'ਚ ਨੇ ਆਯੁਰਵੈਦਿਕ ਕਾਲਜਿਸ ਦੇ ਵਿੱਚ। ਸੋ ਉਹਨਾਂ ਨੇ ਕਿਹਾ ਜੀ ਹੁਣ ਚਰਕ ਦੇ ਨਾਂ ਦੇ ਉੱਤੇ ਜਿਹੜੀ ਹੈ ਮਹਰਿਸ਼ੀ ਚਰਕ ਸ਼ਾਹਪਤ ਇਹ ਸਹੁੰ ਚੁੱਕੇ। ਸੋ ਇਹ ਪਹਿਲਾ ਸਟੈਪ ਇਹ ਤਾਂ ਕੁਝ ਮਹੀਨੇ ਪਹਿਲਾਂ ਹਾਲਾਂ ਰਾਜ ਸਭਾ ਜਦੋਂ ਪੁੱਛਿਆ ਗਿਆ ਉਹਨਾਂ ਕਹਿੰਦੇ ਨਹੀਂ ਜੀ ਉਹ ਅਸੀਂ ਥੋੜੀ ਚੇਂਜ ਕਰ ਸਕਦੇ ਹਾਂ ਪਰ ਹੁਣ ਇਹ ਸਾਹਮਣੇ ਆਇਆ ਵੀ ਇਹਨਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹ ਆਰਡਰ ਕੀਤਾ ਤੇ ਅੱਜ ਦੀ ਖਬਰ ਹੈ ਯੋਗਾ ਕਲਾਸਿਸ ਫॉर MBBS ਸਟੂਡੈਂਟਸ ਫਰਮ ਜੂਨ 12 उन्होंने नेशनल मेडिकल कमीशन ने कहा कि जी इंट्रोड्यूस योगा ट्रेनिंग प्रोग्राम इन MBBS कुरिकुलम फॉर द करंट बैच कि जिहड़ा नवा बैच MBBS ਲਈ आया ਉਹਨਾਂ ਨੂੰ ਜਿਹੜਾ ਉਹ ਯੋਗਾ ਹੁਣ ਮਤਲਬ ਇਹ ਹੈ ਕਿ ਵੀ ਉਹਦੀ ਕੀ ਵੈਲਿਊ ਹੈ ਕੀ ਨਹੀਂ ਇਹ ਨਹੀਂ ਹੈ। ਮਤਲਬ ਇਹ ਹੈ ਵੀ ਯੋਗਾ ਨੂੰ ਹਿੰਦੂਤਵਾ ਨਾਲ ਜੋੜ ਕੇ ਉਹਨਾਂ ਨੇ ਮੈਂਡੇਟਰੀ ਬਣਾ ਦਿੱਤਾ ਹੈ ਕਿ ਭਾਈ ਉਹਨਾਂ ਦੇ ਲਈ ਉਹਨਾਂ ਨੂੰ ਉਹ ਕਰਨਾ ਹੀ ਹੋਏਗਾ। ਇਹ ਹੈ ਕਿ ਮੈਡੀਕਲ ਐਜੂਕੇਸ਼ਨ ਦਾ ਭਗਵਾ ਕਰਨ ਔਰ ਹਕੀਕਤ 'ਚ ਇਹ ਮੈਡੀਕਲ ਨੂੰ ਕਿੰਨੀ ਅਹਿਮੀਅਤ ਦਿੰਦੇ ਨੇ। ਅਸੀਂ ਜ਼ਿਕਰ ਕੀਤਾ ਸੀ ਕਿ COVID-19 ਦੇ ਚੱਲਦਿਆਂ ਜਿਹੜੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ ਕਿ 1.5 ਕਰੋੜ ਲੋਕ ਮਰੇ ਨੇ ਇਸ ਦੇ ਨਾਲ ਔਰ ਉਹਨਾਂ 'ਚੋਂ ਇਕੱਲੇ 47 ਲੱਖ ਜਿਹੜੇ ਨੇ ਉਹ ਭਾਰਤ ਦੇ ਵਿੱਚ ਮਰੇ ਜਿਹਨੂੰ ਉਹ ਡਿਨਾਇਲ 'ਚ ਨਹੀਂ ਗਏ। ਹੁਣ ਐਟ ਵਰਲਡ ਹੈਲਥ ਅਸੈਂਬਲੀ ਸੈਸ਼ਨ Mandivya expresses dismay over WHO report on COVID death figure, says country-specific authentic data published by statutory authority was not taken into account by the premier world body. ਹੁਣ ਜਿਹੜਾ ਭਾਰਤ ਦਾ ਹੈਲਥ ਤੇ ਫੈਮਿਲੀ ਵੈਲਫੇਅਰ ਮਿਨਿਸਟਰ ਹੈ ਮਨਸੁਖ ਮਨਾਦੀਵਿਆ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜਾ ਸੈਸ਼ਨ 'ਚ ਹਿੱਸਾ ਲੈ ਰਿਹਾ ਔਰ ਉੱਥੇ ਉਹਨੇ ਆ ਕੇ ਪ੍ਰੋਟੈਸਟ ਕੀਤਾ ਕਿ ਜੀ ਦੇਖੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਭਾਰਤ ਨੂੰ ਖਾਮਖਾ ਬਦਨਾਮ ਕੀਤਾ ਕਿ ਜੀ 47 ਲੱਖ ਮਰੇ ਨੇ 10 ਗੁਣਾ ਜ਼ਿਆਦਾ ਫਿਗਰ ਦੱਸੀ ਗਈ। ਸੋ ਮਤਲਬ ਇਹ ਹੈ ਵੀ ਜੋ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਹੈ ਉਹਨੂੰ ਡਿਨਾਇਲ ਔਰ ਜੋ ਸਾਹਮਣੇ ਹੈ ਉਹਨੂੰ ਉਹ ਬਿਲਕੁਲ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਕਿ ਉਹਨਾਂ ਨੇ ਭਾਰਤ ਨੂੰ ਇੱਕ ਹਿੰਦੂਤਵੀ ਰਾਸ਼ਟਰ ਬਣਾ ਕੇ ਛੱਡਣਾ ਔਰ ਗਊ ਮੂਤਰ ਪਿਆਣਾ ਉਹਨਾਂ ਨੂੰ। ਹੁਣ ਕੋਈ ਜੇ ਅੱਜ ਯੋਗਾ ਦੀਆਂ ਕਲਾਸਿਸ ਨੇ ਤੇ ਚਰਕ ਦੀ ਸਹੁੰ ਹੈ ਕੱਲ ਨੂੰ ਉਹਨਾਂ ਡਾਕਟਰਾਂ ਨੂੰ ਕਹਿਣਗੇ ਜੀ ਤੁਸੀਂ ਆਪਣੀ ਦਵਾਈ ਦੇ ਨਾਲ ਇਹ ਪ੍ਰੈਸਕ੍ਰਾਈਬ ਕਰੋ ਕਿ ਗਊ ਮੂਤਰ ਦੇ ਨਾਲ ਇਹ ਦਵਾਈ ਖਾਧੀ ਜਾਏ ਤੇ ਫਿਰ ਗੋਹੇ ਦੀਆਂ ਟਿੱਕੀਆਂ ਵੀ ਬਣਾ ਕੇ ਦੇਣ ਨੂੰ ਹੋਏਗਾ ਜੀ ਇਹ ਕੈਂਸਰ ਦਾ ਇਲਾਜ ਕਰੇਗੀ ਇਹ ਗੋਹਾ ਖਵਾਓ ਲੋਕਾਂ ਨੂੰ। ਜੋ ਹਾਲਾਤ ਇਹ ਨੇ ਹੁਣ ਅਸੀਂ ਰੂਹਾਨੀਅਤ ਦੀ ਵਿਚਾਰ ਜਿਹੜਾ ਰੋਜ਼ਾਨਾ ਕਰਦੇ ਹਾਂ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ
श्री राग महला तीजा। जग होमै मैल दुख पाया, मल लागी दूजै भाए। मल होमै धोती किवें न उतरै, जे 100 तीरथ नाए। बहु विध कर्म कमावदे, दूनी मल लागी आए। पढ़िए मैल न उतरै, पुछो ज्ञानिया जाए। मन मेरे गुर शरण आवै तां निर्मल होए। मन मुख हर हर कर थके, मैल न सकी ਧੋਏ। ਰਹਾਓ ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਹੇ ਮੇਰੇ ਮਨ, ਜੇ ਤੂੰ ਗੁਰੂ ਦੀ ਸ਼ਰਨ ਚ ਆਏਗਾ, ਗੁਰੂ ਦੇ ਰਿਫਿਊਜ ਚ ਆਏਗਾ, ਫੇਰ ਹੀ ਤੂੰ ਨਿਰਮਲ ਹੋਏਗਾ। ਤੇਰੇ ਅੰਦਰਲੀ ਮੈਲ ਹਉਮੈ ਦੀ ਕੱਟੀ ਜਾਏਗੀ। ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਤੇ ਜਿਹੜੇ ਮਨਮੁਖ ਨੇ ਉਹ ਬੇਸ਼ੱਕ ਦਿਖਾਵੇ ਲਈ ਲੋਕਾਂ 'ਚ ਰੱਬ ਰੱਬ ਕਰਦੇ ਫਿਰਨ, ਲੇਕਿਨ ਉਹਨਾਂ ਦੀ ਮੈਲ ਨਹੀਂ ਕੱਟੀ ਜਾਏਗੀ। ਅੰਦਰੋਂ ਉਹ ਸਾਫ਼ ਨਹੀਂ ਹੋਣਗੇ, ਕਿਉਂਕਿ ਉਹ ਸੱਚਾਈ ਦੇ ਨਾਲ ਗੁਰੂ ਦੀ ਸ਼ਰਨ 'ਚ ਆ ਕੇ ਉਹਨਾਂ ਦੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਹੈ। ਔਰ ਸ਼ੁਰੂਆਤ ਹੀ ਇਹ ਸੀ ਕਿ ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਭਾਏ। ਕਿ ਸੰਸਾਰ ਦੇ ਅੰਦਰ ਜਿਹੜਾ ਦੁੱਖ ਹੈ ਇਹ ਹਉਮੈ ਦੀ ਮੈਲ ਲੱਗਣ ਕਰਕੇ ਹੈ। ਸੰਸਾਰ ਦਾ ਇੱਕ ਵੱਡਾ ਹਿੱਸਾ ਮਾਇਆ ਦੇ ਵਿੱਚ ਜੁੜਦਾ ਹੈ, ਲੱਗਦਾ ਹੈ ਦੂਜੇ ਭਾਏ ਇਹਨੂੰ ਹੀ ਕਹਿੰਦੇ ਨੇ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਾਏ। ਤੇ ਜਦੋਂ ਤੁਹਾਡੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ, ਫਿਰ ਭਾਵੇਂ ਬ੍ਰਾਹਮਣਾਂ ਦੇ ਕਹਿਣ ਤੇ 100 ਤੀਰਥਾਂ ਦੇ ਉੱਤੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਾਰੇ ਹੀ ਤੁਸੀਂ ਘਾਟਾਂ ਦੇ ਉੱਤੇ ਸਾਰੀ ਉਮਰ ਨਹਾਉਂਦੇ ਰਹੋ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਹਉਮੈ ਦੀ ਮੈਲ ਕਦੇ ਨਹੀਂ ਉਹਦੇ ਨਾਲ ਟੁੱਟਦੀ। ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਕਿਉਂਕਿ ਜਿਵੇਂ ਤੁਸੀਂ ਬਹੁਤ ਸਾਰੇ ਕਰਮ ਕਾਂਡ ਕਰਦੇ ਹੋ, ਪਹਿਲੀ ਹਉਮੈ ਦੀ ਮੈਲ ਉੱਥੇ ਹੀ ਹੈ। ਤੇ ਇਹ ਜਿਹੜੇ ਕਰਮ ਕਾਂਡ ਨੇ ਹੋਰ ਤੁਹਾਡੇ ਅੰਦਰ ਹੰਕਾਰ ਪੈਦਾ ਕਰ ਦਿੰਦੇ ਨੇ। ਦੇਖੋ ਜੀ, ਮੈਂ ਤਾਂ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਾਰੇ ਤੀਰਥਾਂ ਦੇ ਉੱਤੇ 68 ਤੀਰਥ ਮੈਂ ਨਹਾਤੇ ਨੇ, 68 ਤੀਰਥਾਂ ਤੇ ਮੈਂ ਗਿਆ। ਤੇ ਇਹਦੇ ਨਾਲ ਸਗੋਂ ਹਉਮੈ ਤੁਹਾਡੀ ਹੋਰ ਵੀ ਵੱਧ ਜਾਂਦੀ ਹੈ। ਪੜ੍ਹੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਹੁਣ ਦੂਸਰਾ ਇਹ ਹੈ ਕਿ ਜਿਹੜੇ ਮੰਤਰ ਪੜ੍ਹਾਉਣ ਤੇ ਜ਼ੋਰ ਦਿੰਦੇ ਨੇ, ਉਹ ਹੋਰ ਵੈਦਿਕ ਗਿਆਨ ਤੇ ਜ਼ੋਰ ਦਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਵੀ ਇਹ ਪੜ੍ਹਨ ਦੇ ਨਾਲ ਵੀ, ਔਰ ਇਹ ਗੁਰੂ ਨਾਨਕ ਸਾਹਿਬ ਦਾ ਤੇ ਇਸ ਤੇ ਪੂਰਾ ਸ਼ਬਦ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਤੇ ਅਖੀਰ 'ਚ ਗੁਰੂ ਸਾਹਿਬ ਨੇ ਕਿਹਾ ਨਾਨਕ ਲਿਖਿਆ ਇੱਕ ਗੱਲ, ਹੋਰ ਹਉਮੈ ਝਖਣਾ ਚਾਹ। ਬਹੁਤ ਵਾਰੀ ਇਹ ਪੜ੍ਹਾਈ ਵੀ ਤੁਹਾਡੀ ਹਉਮੈ ਦੇ ਉਸ ਦੇ ਵਿੱਚ ਵਾਧਾ ਕਰਦੀ ਹੈ ਕਿ ਦੇਖੋ ਮੇਰੇ ਵਰਗਾ ਕੋਈ ਪੜ੍ਹਿਆ ਲਿਖਿਆ ਗਿਆਨੀ ਵਿਦਵਾਨ ਸਕਾਲਰ ਕੋਈ ਹੈ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਗਿਆਨੀਆਂ ਨੂੰ ਜਾ ਕੇ ਪੁੱਛ ਲਓ ਕਿ ਉਹਨਾਂ ਦੀ ਹਉਮੈ ਦੀ ਮੈਲ ਕਿੰਨੀ ਕੁ ਉਤਰੀ ਹੈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੂਏ, ਜਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ। ਜਿਉ ਅੰਧੇਰੇ ਦੀਪਕ ਬਾਲੀਏ, ਤਿਉ ਗੁਰ ਗਿਆਨ ਅਗਿਆਨ ਤਜਾਏ। ਕਿ ਮਨ ਮੈਲੇ ਭਗਤ ਨਾ ਹੋਵੇ। ਜੇ ਮਨ ਮੈਲਾ ਉਹਦੇ ਨਾਲ ਭਗਤੀ ਨਹੀਂ ਹੋ ਸਕਦੀ, ਨਾਮ ਹਾਸਲ ਨਹੀਂ ਮਿਲਦਾ ਹੈ। ਮਨਮੁਖ ਜਿਹੜੇ ਨੇ ਉਹ ਮੈਲੇ ਨੇ ਔਰ ਉਹ ਜਾਸਨ ਪੱਤ ਗਵਾਏ, ਰੱਬ ਦੀ ਦਰਗਾਹ ਦੇ ਵਿੱਚ ਬੇਪੱਤ ਹੋ ਕੇ ਖਲੋਣਗੇ ਜਾ ਕੇ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ। ਗੁਰੂ ਦੀ ਕਿਰਪਾ ਦੇ ਨਾਲ ਅੰਦਰ ਆ ਕੇ ਰੱਬ ਜਦੋਂ ਵਸਦਾ ਤੇ ਹਉਮੈ ਦੀ ਮੈਲ ਜਾਂਦੀ ਹੈ। ਇਹ ਇਵੇਂ ਹੀ ਹੈ ਜਿਵੇਂ ਹਨੇਰੇ ਦੇ ਵਿੱਚ ਦੀਵਾ ਬਲੇ ਤੇ ਉਹ ਹਨੇਰਾ ਦੂਰ ਹੁੰਦਾ ਹੈ। ਇਵੇਂ ਹੀ ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਦੋਂ ਗੁਰੂ ਦਾ ਗਿਆਨ ਅੰਦਰ ਆਉਂਦਾ ਹੈ ਤੇ ਅਗਿਆਨ ਖਤਮ ਹੁੰਦਾ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ। ਕਰਨੇ ਵਾਲਾ ਵਿਸਰਿਆ, ਦੂਜੇ ਪਾਏ ਪਿਆਰ। ਮਾਇਆ ਜੀਵੜ ਦੁੱਖ ਨਹੀਂ, ਸਭ ਭਵ ਥਕੇ ਸੰਸਾਰ। ਗੁਰਮਤੀ ਸੁਖ ਪਾਈਏ, ਸਚ ਨਾਮ ਉਰਤਾਰ। ਹਮ ਕੀਆ ਹਮ ਕਰਾਂਗੇ, ਹਮ ਮੂਰਖ। ਇਹ ਹਮ ਕਹਿਣ ਵਾਲੇ ਕਿ ਅਸੀਂ ਉਹ ਮੂਰਖ ਨੇ, ਗਾਵਾਰ ਨੇ। ਕਰਨੇ ਵਾਲਾ ਵਿਸਰਿਆ, ਜਿਹੜਾ ਕਰਨ ਕਾਰਨਹਾਰ ਸਮਰੱਥ ਵਾਹਿਗੁਰੂ ਆ, ਭੁੱਲਿਆ ਹੋਇਆ। ਦੂਜੀਆਂ ਚੀਜ਼ਾਂ ਦੇ ਵਿੱਚ ਅਸੀਂ ਪਿਆਰ ਪਾਇਆ ਹੋਇਆ। ਮਾਇਆ ਜਿੰਨਾ ਦੁੱਖ ਦੇਣ ਵਾਲੀ ਹੋਰ ਕੋਈ ਚੀਜ਼ ਨਹੀਂ ਹੈ। ਇਹ ਤੁਹਾਨੂੰ ਭਵ ਥੱਕੇ ਸੰਸਾਰ, ਤੁਸੀਂ ਸਾਰੇ ਸੰਸਾਰ 'ਚ ਪਾਉਂਦੇ ਫਿਰਦੇ ਹੋ। ਗੁਰਮਤੀ ਸੁਖ ਪਾਈ ਹੈ, ਸੱਚ ਨਾਮ ਉਰਤਾਰ। ਗੁਰੂ ਦੀ ਮੱਤ ਦੇ ਨਾਲ ਜਦੋਂ ਸੱਚਾ ਨਾਮ ਤੁਹਾਡੇ ਦਿਲ ਅੰਦਰ ਵਸਦਾ ਹੈ ਤੇ ਤੁਹਾਨੂੰ ਸੁਖ ਮਿਲਦਾ। ਜਿਸ ਨੂੰ ਮੇਲੇ ਸੋ ਮਿਲੇ, ਹਉ ਤਿਸ ਬਲਿਹਾਰੇ ਜਾਉ। ਇਹ ਮਨ ਭਗਤੀ ਰਤਿਆ, ਸੱਚ ਬਾਣੀ ਨਿਜ ਥਾਓ। ਮਨ ਰਤੇ ਜੇਵਾ ਰਤੀ, ਹਰ ਗੁਣ ਸੱਚੇ ਗਾਉ।
ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਇਆ। ਜਿਸ ਨੂੰ ਮਿਲੇ ਇਹ ਵਾਹਿਗੁਰੂ ਦੀ ਜਿਹਦੇ ਤੇ ਰਹਿਮਤ ਹੁੰਦੀ ਹੈ ਉਸ ਨੂੰ ਉਹ ਮਿਲਦਾ ਹੈ। ਮੈਂ ਉਸ ਤੋਂ ਬਰਿਹਾਰ ਜਾਂਦਾ ਹੈ। ਇਹ ਮਨ ਜੇ ਭਗਤੀ ਦੇ ਵਿੱਚ ਰਤੇਗਾ ਤੇ ਉਹ ਬਾਣੀ ਉਹਦੇ ਅੰਦਰ ਆਏਗੀ, ਉਸ ਦੇ ਮਹਿਲ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੇ ਵਿੱਚ ਉਸ ਦਾ ਨਿਵਾਸ ਹੋਏਗਾ। ਉਹਦਾ ਮਨ ਵਾਹਿਗੁਰੂ ਦੇ ਪਿਆਰ 'ਚ ਰੰਗਿਆ ਜਾਏਗਾ, ਜੀਭ ਵੀ ਰੰਗੀ ਜਾਏਗੀ। ਉਹ ਦਿਨ ਰਾਤ ਉਸ ਵਾਹਿਗੁਰੂ ਦੇ ਸੱਚੇ ਗੁਣ ਗਾਏਗਾ। ਔਰ ਤੀਸਰੇ ਨਾਨਕ ਫਰਮਾਉਂਦੇ ਨੇ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ। ਜਦੋਂ ਉਸ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਈਦਾ ਫਿਰ ਵਾਹਿਗੁਰੂ ਦਾ ਨਾਮ ਭੁੱਲਦਾ ਨਹੀਂ ਹੈ। ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।